करीब 4 नुकतिਆਂ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ। ਇੱਕ ਕਿ ਜਿਹੜਾ ਤਖਤ ਸਾਹਿਬਾਨ ਦਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਖੇਤਰੀ ਸਿਆਸਤ ਦੇ ਪ੍ਰਥਾਏ ਵੀ ਵਿਚਾਰ ਕਰ ਰਹੇ। ਉਸ ਤੋਂ ਇਲਾਵਾ ਜਿਹੜਾ ਖਾਲਸਾ ਜੀ ਦਾ ਸੁਤੰਤਰ ਵਿਚਰਨ ਦਾ ਅਮਲ ਹੈ ਉਹਦੇ ਪ੍ਰਥਾਏ ਵੀ ਆਪੋ ਆਪਣੀ ਵਿਚਾਰ ਆਪਾਂ ਸਾਂਝੇ ਕਰ ਰਹੇ। ਇਸ ਸੰਬੰਧ 'ਚ ਕਰੀਬ ਹੁਣ ਤੱਕ 10 ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਤੋਂ ਬਾਅਦ ਕੁਛ ਹੋਰ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਨੇ। ਸੋ ਉਹਦੇ ਪ੍ਰਥਾਏ ਇੱਕ ਤਾਂ ਨਿੱਕੀ ਜਿਹੀ ਬੇਨਤੀ ਇਹੀ ਹੈ ਕਿ ਆਪਾਂ ਸਮੇਂ ਦੇ ਅੰਦਰ ਰਹਿ ਕੇ ਅਤੇ ਵਿਸ਼ੇ ਦੇ ਵਿੱਚ ਰਹਿ ਕੇ ਆਪਣੀ ਜਿਹੜੀ ਗੱਲਬਾਤ ਹੈ ਉਹ ਰੱਖੀਏ ਅਤੇ ਆਪਾਂ ਜੋ ਨੁਕਤਿਆਂ ਦੇ ਉੱਤੇ ਗੱਲ ਕਰ ਰਹੇ ਹਾਂ ਉਹਨੂੰ ਹੋਰ ਖੰਗਾਲਣ ਲਈ, ਉਹਦੇ 'ਤੇ ਹੋਰ ਸਪਸ਼ਟਤਾ ਲਿਆਉਣ ਲਈ ਆਪਾਂ ਆਪਣੀ ਰਾਏ, ਸੁਝਾਅ ਜਾਂ ਜੋ ਆਪਣੀ ਸਮਝ ਬਣਦੀ ਉਹਦੇ ਪ੍ਰਥਾਏ ਆਪਣੇ ਵਿਚਾਰ ਰੱਖੀਏ। ਸੋ ਇਸ ਗੱਲਬਾਤ ਦੀ ਸ਼ੁਰੂਆਤ ਠੀਕ ਸੋ ਸ਼ੁਰੂਆਤ ਦੇ ਵਿੱਚ ਮੈਂ ਬੇਨਤੀ ਕਰੂੰਗਾ ਬੜੇ ਸਤਿਕਾਰਯੋਗ ਭਾਈ ਸਤਨਾਮ ਸਿੰਘ ਖੰਡੇਵਾਲਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਇਹਨਾਂ ਤੋਂ ਬਾਅਦ ਭਾਈ ਪਲਵਿੰਦਰ ਸਿੰਘ ਤਲਵਾੜਾ ਵਾਰਸ ਪੰਜਾਬ ਦੇ, ਉਹ ਤਿਆਰ ਰਹਿਣ। ਵਾਹਿਗੁਰੂ ਸਾਹਿਬ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋਤ ਅੰਦਰ, ਕਿਉਂਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਇੱਥੇ ਪ੍ਰਕਾਸ਼ ਨਹੀਂ ਹਨ ਪਰ ਸਾਰਿਆਂ ਦੇ ਹਿਰਦੇ ਵਿੱਚ ਬੈਠੇ ਨੇ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪਵਿੱਤਰ ਅਸਥਾਨ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਸੰਬੰਧਿਤ ਲੋਏ ਗੁਰੂ ਪਿਆਰਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਤੋਂ ਹੁਣ ਤੱਕ ਜਿਹੜੀਆਂ ਵਿਚਾਰਾਂ ਹੋਈਆਂ ਸਨ ਔਰ ਗੁਰੂ ਕਾ ਲੰਗਰ ਛਕ ਕੇ ਫਿਰ ਦੁਬਾਰਾ ਆਪਾਂ ਸ਼ੁਰੂਆਤ ਜਿਹੜੀ ਕਰਨ ਲੱਗੇ ਹਾਂ। ਕੁਝ ਮਹੀਨੇ ਪਹਿਲਾਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਹੋਰ ਵੀਰਾਂ ਨੇ ਇਹ ਕਾਫਲਾ ਜਿਹੜਾ ਸ਼ੁਰੂਆਤ ਜਿਹੜੀ ਉੱਥੋਂ ਹੋਈ ਸੀ। ਪਹਿਲਾਂ 2 ਪ੍ਰੋਗਰਾਮ ਹੋ ਚੁੱਕੇ ਨੇ, ਜਿਹਦੇ ਵਿੱਚ ਪਹਿਲਾਂ ਸਮੁੱਚੇ ਪੰਥ ਨੂੰ, ਜਥੇਬੰਦੀਆਂ ਨੂੰ ਸੱਦਿਆ ਗਿਆ ਸੀ। ਫਿਰ ਵੱਡੇ ਵੱਡੇ ਜਿਹੜੇ ਵਿਦਵਾਨ ਸਨ ਉਹਨਾਂ ਦਾ ਫਤਿਹਗੜ੍ਹ ਸਾਹਿਬ ਜੀ 'ਤੇ ਹੁਣ ਇਹ ਤੀਸਰਾ ਅੱਜ ਇਕੱਠ ਹੈ ਜਿਹੜਾ ਨੌਜਵਾਨਾਂ ਦੇ ਵਿਚਾਰ ਲੈਣ ਵਾਸਤੇ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ, ਇਹਨਾਂ ਦਾ ਪਹਿਲੋਂ ਕੀ ਸਟੇਟਸ ਸੀਗਾ ਅਤੇ ਹੁਣ ਕੀ ਹੈ, ਕਿਸ ਮਕਸਦ ਦੇ ਨਾਲ ਗੁਰੂ ਸਾਹਿਬ ਜੀ ਨੇ ਇਹ ਸੰਸਥਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਸਨ, ਅੱਜ ਉਹਨਾਂ ਦਾ ਕੀ ਹਾਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਹਾਲ ਹੋਵੇਗਾ, ਇਹੀ ਵਿਚਾਰਾਂ ਆਪਾਂ ਕਰਨੀ ਹੈ। ਪਿਛਲੇ ਸੈਸ਼ਨ ਦੇ ਵਿੱਚ ਅਸੀਂ ਲੇਟ ਆਉਣ ਕਰਕੇ ਉਹਦੀ ਅਸੀਂ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦੇ ਹਾਂ ਵੀ ਅਸੀਂ ਬਹੁਤ ਲੇਟ ਪਹੁੰਚੇ ਹਾਂ। ਵੈਸੇ ਅਸੀਂ 3:30 ਵਜੇ 7 ਵਜੇ ਤੁਰ ਪੈ ਗਏ ਸੀ ਅਤੇ ਧੁੰਦ ਇੰਨੀ ਜ਼ਿਆਦਾ ਸੀ ਕਿ ਕहीं ਦੱਸ ਹੀ ਨਹੀਂ ਸਕਦੇ, ਇਸ ਕਰਕੇ ਉਹਦੇ ਵਾਸਤੇ ਅਸੀਂ ਮੁਆਫੀ ਵੀ ਮੰਗਦੇ ਹਾਂ। ਤੋ ਆਪਾਂ ਦੇਖਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ, ਪਹਿਲੀ ਤਾਂ ਗੱਲ ਅਸੀਂ ਅਕਾਲੀ ਨਹੀਂ ਰਹੇ, ਅਤੇ ਜਦੋਂ ਅਕਾਲੀ ਨਹੀਂ ਰਹੇ ਤਾਂ ਅਕਾਲ ਤਖਤ ਸਾਹਿਬ ਵੀ ਨਹੀਂ ਰਿਹਾ। ਆਪਣੇ ਮਨ ਨੂੰ ਸਮਝਾਉਣ ਵਾਸਤੇ ਆਪਾਂ ਕਹਿ ਦਿੰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਆਜ਼ਾਦ ਹਸਤੀ ਹੈ, ਸੀ, ਹੁਣ ਨਹੀਂ ਹੈ। ਤੋ ਆਪਾਂ ਦੇਖਦੇ ਹਾਂ ਕਿ ਜਥੇਦਾਰ ਜੋ ਆਪਣੇ ਮਨ ਮਰਜ਼ੀ ਦੀ ਗੱਲ ਕਰਦੇ ਨੇ, ਚਲੋ ਮਨ ਮਰਜ਼ੀ ਦੀ ਗੱਲ ਵੀ ਕਰ ਲੈਣ ਤਾਂ ਵੀ ਠੀਕ ਹੈ, ਪਰ ਉਹ ਤਾਂ ਉਹਨਾਂ ਦਾ ਆਪਣਾ ਵੀ ਕੁਝ ਹੈ ਨਹੀਂ, ਕਿਸੇ ਦੇ ਕਹਿ 'ਤੇ ਕਰਦੇ ਨੇ। 2015 ਦੇ ਵਿੱਚ ਜੋ ਕੁਝ ਹੋਇਆ ਸੀ, ਅਸੀਂ ਇਹੋ ਹੀ ਸੁਨੇਹਾ ਇਹਨਾਂ ਨੂੰ ਦਿੱਤਾ ਸੀ ਵੀ ਤੁਸੀਂ ਕਿਹਨੂੰ ਕਿਹਦੇ ਤੋਂ ਕਹੇ ਤੋਂ ਅਤੇ ਕਿਹਦੇ ਭੇਜਣ ਤੋਂ ਸੁਨੇਹੇ ਜਿਹੜੇ ਤੁਸੀਂ ਫੈਸਲੇ ਜਿਹੜੇ ਲਏ ਨੇ ਝੂਠੇ ਸੌਦੇ ਨੂੰ ਮੁਆਫ ਕਰਨ ਦੇ, ਅਸੀਂ ਪੰਥ ਪੁੱਛਦਾ ਤੁਹਾਡੇ ਤੋਂ ਵੀ ਦੱਸੋ ਤੁਹਾਨੂੰ ਕਿਹਨੇ ਮਜਬੂਰ ਕੀਤਾ ਇਹ ਗੱਲਾਂ ਕਰਨ ਵਾਸਤੇ। ਉਹਨਾਂ ਸਗੋਂ ਉਲਟਾ ਸਾਡੇ ਉੱਤੇ
ਅਟੈਕ ਕਰਕੇ ਭਾਵ ਕਿ ਸਾਨੂੰ ਨੌਕਰੀਆਂ ਤੋਂ ਪਾਸੇ ਕਰ ਦਿੱਤਾ। ਤੇ ਅਸੀਂ ਕਿਹਾ ਵੀ ਅਸੀਂ ਤਾਂ ਪਹਿਲਾਂ ਹੀ ਜਿਸ ਦਿਨ ਤੁਰਨ ਲੱਗੇ ਸੀ ਉਸ ਦਿਨ ਹੀ ਨਾਲ ਦਿਆਂ ਨੂੰ ਸਾਥੀਆਂ ਸਾਰਿਆਂ ਨੇ ਵਿਚਾਰ ਕੀਤੀ ਸੀ ਕਿ 5 ਵਜੇ ਡਿਊਟੀ ਆਪਣੀ ਨੌਕਰੀ ਜਿਹੜੀ ਖਤਮ ਹੋਣੀ ਹੈ, ਵੀ ਸ਼ਾਮ ਦੇ 5 ਵਜੇ ਤੱਕ ਆਪਾਂ ਮੁਲਾਜ਼ਮ ਆ, ਉਸ ਤੋਂ ਬਾਅਦ ਆਪਣੀ ਨੌਕਰੀ ਜਿਹੜੀ ਖਤਮ ਹੋਣੀ ਆ। ਤੇ ਸਾਰਿਆਂ ਦੇ ਮੂੰਹ ਵਿੱਚੋਂ ਇਹੋ ਨਿਕਲਿਆ ਸੀ ਵੀ ਜੋ ਮਰਜ਼ੀ ਹੋਵੇ ਆਪਾਂ ਇਹ ਜਥੇਦਾਰਾਂ ਨੂੰ ਉਸ ਪ੍ਰਵਿਰਤੀ ਵਿੱਚ ਲਿਆਉਣ ਦਾ ਯਤਨ ਕਰਨਾ ਜਿਹੜੀਆਂ ਪਹਿਲੋਂ ਸੀ। ਸੋ ਇਹ ਵੀ ਇੱਕ ਬੜਾ ਵੱਡਾ ਸਬੱਬ ਹੈ ਕਿ ਨੌਜਵਾਨਾਂ ਨੂੰ ਸੱਦਣਾ। ਆਮ ਕਰਕੇ ਹੁਣ ਨੌਜਵਾਨਾਂ ਦੀ ਕੋਈ ਸੁਣਦਾ ਨਹੀਂ ਹੈ। ਨੌਜਵਾਨਾਂ ਦੀ ਗੱਲ ਕਰਕੇ ਕਹਿੰਦੇ ਇਹ ਕਹਿਣਗੇ ਭੜਕਾਊ ਭਾਸ਼ਣ ਜਿਹੜਾ ਕਰਨਗੇ, ਐਂ ਕਰਨਗੇ। ਆਪਾਂ ਦੇਖਦੇ ਹੀ ਹਾਂ ਕਿੱਧਰ ਦਾ ਕਿੱਧਰ ਹਾਲਾਤ ਜਿਹੜੇ ਚੱਲਦੇ ਜਾ ਰਹੇ ਨੇ। ਸੋ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਵਿਚਾਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਇਕਸਾਰਤਾ ਵਿੱਚ ਲਿਆਉਣ ਦਾ ਜਿਹੜਾ ਯਤਨ ਹੈ, ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਜਿੰਨਾ ਚਿਰ ਇਕਸਾਰਤਾ ਨਹੀਂ ਹੁੰਦੀ ਉਹਨਾਂ ਚਿਰ ਗੱਲ ਨਹੀਂ ਬਣਨੀ। ਪਰ ਹੁਣ ਵੀ ਇਹ ਇੱਕੋ ਹੀ ਯਤਨ ਹੈ ਵੀ ਪਹਿਲਾਂ ਤਾਂ ਜਿਸ ਤਰ੍ਹਾਂ ਵਿਦਵਾਨਾਂ ਨੂੰ ਸੱਦਿਆ ਗਿਆ, ਉਹਨਾਂ ਨੇ ਆਪਣੇ ਵਿਚਾਰ ਦਿੱਤੇ। ਹੁਣ ਨੌਜਵਾਨਾਂ ਦੇ ਵਿਚਾਰ ਲੈ ਕੇ ਅਗਲੇ ਸਮੇਂ ਵਿੱਚ ਫੇਰ ਜਿਹੜਾ ਹੈ ਉਹ ਜਿਹੜੇ ਪ੍ਰਚਾਰਕ ਨੇ, ਰਾਗੀ ਨੇ, ਢਾਡੀ ਨੇ, ਪ੍ਰਚਾਰਕ ਨੇ, ਉਹਨਾਂ ਨੂੰ ਸੱਦਿਆ ਜਾਏਗਾ। ਫਿਰ ਉਹਨਾਂ ਬੀਬੀਆਂ ਨੂੰ ਸੱਦਿਆ ਜਾਏਗਾ ਜਿਹੜੀਆਂ ਬੀਬੀਆਂ ਆਪਣੇ ਇਸ ਪੰਜਾਬ ਦੇ ਵਿੱਚ ਰਹਿੰਦਿਆਂ ਜਾਂ ਵਿਦੇਸ਼ ਵਿੱਚ ਜਾ ਕੇ ਜਿਹੜੇ ਕੁਛ ਨਾ ਕੁਛ ਕਰ ਰਹੀਆਂ ਨੇ, ਮਾਤਾ ਭਾਗ ਕੌਰ ਦੇ ਕਦਮਾਂ 'ਤੇ ਚੱਲਣ ਦਾ ਜਿਹੜੇ ਯਤਨ ਕਰਦੀਆਂ ਨੇ, ਉਹਨਾਂ ਨੂੰ ਵੀ ਇਕੱਤਰਤਾ ਦੇ ਵਿੱਚ ਇੱਕ ਉਸ ਸਮਾਗਮ ਵਿੱਚ ਲਿਆ ਜਾਣਾ। ਸੋ ਅੱਜ ਦਾ ਤੇ ਇਹੀ ਇਹ ਜਿਹੜੇ 5 ਸਮਾਗਮ ਹੋਣੇ ਨੇ, ਸਾਰੇ ਹੀ ਉਹਨਾਂ 4 ਮੁੱਦਿਆਂ 'ਤੇ ਜਿਹੜਾ ਆਪਾਂ ਸਵੇਰ ਤੋਂ ਵਿਚਾਰ ਰਹੇ ਹਾਂ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵੀ ਕਹਿੰਦੇ ਹਾਂ, ਕਿਉਂਕਿ ਆਪਾਂ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਢਾਂਚਾ ਖਰਾਬ ਹੋ ਚੁੱਕਾ ਹੈ। ਹੁਣ ਆਪਾਂ ਸਵਾਰਨ ਦੀ ਗੱਲ ਕਰਨੀ ਹੈ, ਅਤੇ ਸਵਾਰਨ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਵਾਰਨਾ ਪੈਣਾ। ਜੇ ਆਪਾਂ ਆਪਣੇ ਆਪ ਨੂੰ ਸਵਾਰ ਲਵਾਂਗੇ ਤਾਂ ਫਿਰ ਗੁਆਂਢੀ ਵੀ ਸਾਡੇ ਨਾਲ ਆਣ ਕੇ ਬੈਠਣ ਦਾ ਯਤਨ ਕਰਨਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਇੱਥੋਂ ਹੀ ਸ਼ੁਰੂਆਤ ਹੁੰਦੀ ਹੈ। ਅਗਲੀ ਕਾਰਵਾਈ ਭਾਈ ਸਾਹਿਬ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਭਾਈ ਪਲਵਿੰਦਰ ਸਿੰਘ ਤਲਵਾੜਾ ਹੋਰਾਂ ਨੂੰ ਕਿ ਉਹ ਅੱਜ ਦੇ ਜਿਹੜੇ ਵਿਸ਼ੇ ਹੈ, ਜਿਹੜੇ ਨੁਕਤੇ ਹੈ, ਉਹਨਾਂ ਦੇ ਉੱਤੇ ਆਪਣੀ ਰਾਏ, ਆਪਣੀ ਸਮਝ, ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਭਾਈ ਪਲਵਿੰਦਰ ਸਿੰਘ ਤਲਵਾੜਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੇ ਜਿਹੜਾ ਇਹ ਪੰਥਕ ਕਾਰਜ ਸ਼ੁਰੂ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਔਰ ਪੰਜਾਬ ਪੱਖੀ ਇੱਕ ਖੇਤਰੀ ਪਾਰਟੀ, ਇੱਕ ਸਿਆਸਤ ਖੜੀ ਕਰਨ ਦਾ, ਉਹ ਬਹੁਤ ਵਧੀਆ। ਅਤੇ ਭਾਈ ਸਾਹਿਬ ਨਾਲ ਵੈਸੇ ਵੀ ਘਰ ਜਾ ਕੇ ਇਸ ਮਸਲੇ 'ਤੇ ਵਿਚਾਰਾਂ ਕਰੀਦੀਆਂ ਨੇ ਕਿ ਪੰਥ ਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੋਈ ਹੈ। ਇਹ ਗੱਲ ਠੀਕ ਹੈ ਕਿ ਆਪਾਂ ਨੂੰ ਜਿਹੜੀਆਂ ਆਪਣੀਆਂ ਪਰੰਪਰਾਵਾਂ ਨੇ, ਜਿਹੜਾ ਆਪਣਾ ਵਿਰਸਾ ਵਿਰਾਸਤ ਹੈ, ਉਹਨੂੰ ਖੜਾ ਕਰਨ ਵਾਸਤੇ ਇੱਕ ਨਿਰੋਲ ਧਾਰਮਿਕ, ਜਿਹੜੀ ਮਜ਼ਬੂਤ ਧਾਰਮਿਕ ਜਥੇਬੰਦੀ ਹੈ, ਉਹ ਆਪਾਂ ਨੂੰ ਖੜੀ ਕਰਨੀ ਪੈਣੀ ਹੈ। ਇਹਦੇ ਵਿੱਚ ਹੀ ਇੱਕ ਬੇਨਤੀ ਸੀਗੀ ਕਿ ਇੱਕ ਪੋਲੀਟੀਕਲ ਸਿਸਟਮ ਵੀ ਆਪਾਂ ਨੂੰ ਖੜਾ ਕਰਨਾ ਚਾਹੀਦਾ ਹੈ, ਕਿਉਂਕਿ 1947 ਤੋਂ ਬਾਅਦ ਇੱਕ ਪੰਜਾਬ ਪੱਖੀ, ਇੱਕ ਕੌਮ ਪ੍ਰਸਤ ਪੋਲੀਟੀਕਲ ਸਿਸਟਮ ਅੱਜ ਤੱਕ ਆਪਾਂ ਖੜਾ ਨਹੀਂ ਕਰ ਸਕੇ। ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਆਪਾਂ ਪੰਥ ਪ੍ਰਸਤ ਜਮਾਤ ਕਹਿੰਦੇ ਸੀ, ਜਿਹਨੇ ਕੌਮ ਦੀ, ਪੰਜਾਬ ਦੀ ਅਗਵਾਈ ਕਰਨੀ ਸੀ, ਉਹ ਆਪਣਾ ਜਿਹੜਾ ਨਿਸ਼ਾਨਾ ਹੈ ਉਹ ਤੋਂ ਬਿਲਕੁਲ ਇਹ ਥਿੜਕ ਗਿਆ ਔਰ ਕੌਮ ਨੇ ਹੁਣ ਉਹਨੂੰ ਬਿਲਕੁਲ ਹੀ ਇੱਕ ਸਾਈਡ 'ਤੇ ਕਰ ਦਿੱਤਾ ਹੈ। ਔਰ ਇਹਦੇ ਵਾਸਤੇ ਇੱਕ ਬਹੁਤ ਵੱਡਾ ਖਲਾ ਜਿਹੜਾ ਸਿੱਖ ਸਿਆਸਤ ਦੇ ਵਿੱਚ, SGPC ਦੇ ਵਿੱਚ ਤੇ ਦੇਖਣ ਨੂੰ ਮਿਲ ਰਿਹਾ। ਰੋਜ਼ ਸੰਗਤ ਨਾਲ ਵਿਚਾਰਾਂ ਕਰੀਦੀਆਂ ਨੇ ਜਾ ਕੇ, ਸੰਗਤ ਚਾਹੁੰਦੀ ਹੈ ਹੈ ਨਾ। ਅਤੇ ਪਰ ਉਹਦੇ ਵਾਸਤੇ ਭਾਈ ਸਾਹਿਬ ਨਾਲ ਅਸੀਂ ਹੁਣੇ ਵਿਚਾਰ ਕਰ ਰਹੇ ਸੀ ਕਿ ਜੇਕਰ ਸਿੱਧੇ ਤੌਰ 'ਤੇ ਆਪਾਂ ਕੋਈ ਪੋਲੀਟੀਕਲ ਸਿਸਟਮ ਖੜਾ ਕਰਕੇ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਹਾਂ ਤਾਂ ਉਹ ਵੀ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈ ਨਾ। ਇੱਕ ਮਜ਼ਬੂਤ ਨਿਊ
ਆਪਾਂ ਇੱਥੋਂ ਸ਼ੁਰੂਆਤ ਕਰੀਏ ਜਿਹਦੇ ਵਿੱਚ ਅਜਿਹੇ ਬੰਦੇ ਅੱਗੇ ਆਉਣ ਜਿਹੜੇ ਚੋਣਾਂ ਨਾ ਲੜਨ, ਜਿਹੜੇ ਕੌਮ ਨੂੰ ਪੰਜਾਬ ਨੂੰ ਸਮਰਪਿਤ ਹੋਣ, ਔਰ ਜਿਨ੍ਹਾਂ ਦਾ ਕੁੰਡਾ ਜਿਹੜੀ ਆਪਾਂ ਰਾਜਨੀਤੀ SGPC ਦੀ ਜਾਂ ਜਿਹੜੀ ਆਪਣੀ ਪੋਲੀਟੀਕਲ ਖੇਤਰੀ ਪਾਰਟੀ ਦੀ ਉਹ ਉਹਨਾਂ ਦੇ ਅੰਡਰ ਹੋਵੇ। ਕਿਉਂਕਿ ਹੁਣ ਤੱਕ ਆਪਾਂ ਦੇਖਿਆ ਜਿਹੜਾ ਇੱਕ ਪੂਰੇ ਦੇ ਪੂਰੇ ਪਰਿਵਾਰ ਦੇ ਹੀ ਅੰਡਰ ਹੈ ਸਾਰਾ ਕੁਝ। ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ, ਮੈਨੂੰ ਵੀ ਉਹਨਾਂ ਨੂੰ 2-3 ਵਾਰ ਮਿਲਣ ਦਾ ਮੌਕਾ ਮਿਲਿਆ। ਉਹ ਵੀ ਦੁਬਾਰਾ ਅਕਾਲੀ ਦਲ ਨੂੰ ਔਰ ਬਾਦਲ ਪਰਿਵਾਰ ਨੂੰ ਸੁਰਜੀਤ ਕਰਨ ਲਈ ਹੀ ਜ਼ੋਰ ਲਾ ਰਹੇ ਨੇ। ਉਹਨਾਂ ਨੂੰ ਪੰਥ ਤੱਕ ਕੋਈ ਮਤਲਬ ਨਹੀਂ ਅਤੇ ਉਹ ਕਰ ਵੀ ਨਹੀਂ ਸਕਦੇ ਕਿਉਂਕਿ ਉਹ ਇਹਨਾਂ ਦੇ ਚੁਣੇ ਹੋਏ ਨੇ। ਜਿਵੇਂ ਆਪਾਂ ਗੱਲਬਾਤ ਉਰੇ ਕਰ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਜ਼ਾਦ ਹਸਤੀ ਹੋਣੀ ਚਾਹੀਦੀ ਹੈ, ਉਹਦੇ ਵਾਸਤੇ ਭਾਈ ਸਾਹਿਬ ਹੋਣੀ ਜੋ ਸੰਘਰਸ਼ ਕਰ ਰਹੇ ਨੇ, ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਦੇ ਵਿੱਚ ਆਪਾਂ ਇਹਨਾਂ ਦਾ ਸਾਰਿਆਂ ਦਾ ਸਾਥ ਦਈਏ। ਪਰ ਮੌਜੂਦਾ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹ ਜਿਹੇ ਸਮਾਗਮਾਂ 'ਤੇ ਹਾਜ਼ਰੀ ਬਹੁਤ ਘੱਟ ਹੁੰਦੀ ਹੈ। ਜਿਹੜਾ ਹੁਣ ਸਮਾਂ ਜ਼ਿਆਦਾ ਚੱਲ ਰਿਹਾ ਹੈ, ਟੈਲੀਫੋਨ 'ਤੇ ਹੀ ਪੰਥਕ ਜ਼ਿਆਦਾ ਬਣਿਆ ਜਾ ਰਿਹਾ, ਜਿਹੜਾ ਚੱਲਦਾ ਜੁਗਾੜ ਜਿਹਾ ਹੈ ਨਾ, ਉਹਨੂੰ ਸਮਰਪਿਤ ਵਾਲੀ ਬਹੁਤ ਘੱਟ ਗੱਲ ਹੈ। ਦੇਖਦੇ ਹਾਂ ਕਿ ਆਪਾਂ ਕਿਹੋ ਜਿਹੇ ਬੰਦੇ ਪੰਥ ਦੇ ਅੱਗੇ ਆ ਰਹੇ ਨੇ। ਬੜਾ ਹਾਸੋਹੀਣਾ ਮਾਹੌਲ ਬਣਿਆ ਹੋਇਆ, ਜਿਹੜੇ ਗੰਭੀਰਤਾ ਨਾਲ ਇਸ ਮਸਲੇ 'ਤੇ ਵਿਚਾਰ ਕਰਨ ਦੀ ਲੋੜ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਜੇ ਨਾ ਸਾਂਭਿਆ ਤਾਂ ਉਹ ਕਿਤੇ ਬਚਾਉਂਦੇ ਆਪਾਂ ਹੋਰ ਜ਼ਿਆਦਾ ਨੁਕਸਾਨ ਨਾ ਕਰਾ ਲਈਏ। ਇਸ ਵਾਸਤੇ ਭਾਈ ਸਾਹਿਬ ਉਹਨਾਂ ਦਾ ਵੱਡਾ ਤਜਰਬਾ ਹੈ ਕਿ ਜਦੋਂ ਕੌਮ ਨੂੰ ਲੋੜ ਸੀਗੀ, ਭਾਈ ਲਾਲ ਸਿੰਘ ਹੋਣੀ, ਭਾਈ ਦਲਜੀਤ ਸਿੰਘ ਹੋਣੀ, ਜਦੋਂ ਕੌਮ ਨੂੰ ਲੋੜ ਸੀ, ਜਦੋਂ ਕੌਮ ਦੀ ਪੱਗ ਥੱਲੇ ਗਿਰੀ ਹੋਈ ਸੀ, ਇਹਨਾਂ ਨੇ ਸਿਰ 'ਤੇ ਰੱਖੀ, ਕੌਮ ਲਈ ਲੜੇ। ਮੌਜੂਦਾ ਸਮੇਂ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ, ਅਸੀਂ ਰੋਜ਼ ਵਿਚਰਦੇ ਹਾਂ ਕਿ ਜਿਹੜੀ ਹਥਿਆਰਬੰਦ ਲੜਾਈ ਹੈ ਉਹ ਵੀ ਫੋਨਾਂ 'ਤੇ ਹੀ ਲੜੀ ਜਾ ਰਹੀ ਹੈ ਅਤੇ ਇੱਕ ਮੋਰਚਿਆਂ ਦਾ ਕਲਚਰ ਵੀ ਬਹੁਤ ਭਾਰੂ ਹੋ ਰਿਹਾ। ਮੋਰਚਾ ਜਿਹੜਾ ਮੋਰਚੇ ਅੱਗੇ ਲੱਗਦੇ ਹੁੰਦੇ ਸੀ ਉਹ ਸਰਬ ਪ੍ਰਵਾਨਿਤ ਹੁੰਦੇ ਸੀ, ਸਾਂਝੇ ਮੋਰਚੇ ਹੁੰਦੇ ਸੀ। ਹੁਣ ਤਾਂ ਮੈਂ ਦੇਖਿਆ ਕਿ ਜਿਹੜਾ ਬੰਦਾ ਮੋਰਚਾ ਲਾਉਂਦਾ ਉਹ ਇਹੀ ਸਮਝਦਾ ਵੀ ਮੈਂ ਹੀ ਮਾਲਕ ਹਾਂ ਸਾਰੇ ਕਾਸੇ ਦਾ, ਮੇਰੇ ਤੋਂ ਬਾਹਰ ਨਾ ਗੱਲ ਜਾਈ ਜਾਵੇ। ਮੈਂ ਸੰਗਤ ਨੂੰ ਦੱਸਦਾ ਕਿ ਮੈਂ ਬਰਗਾੜੀ ਔਰ ਬਹਿਬਲ ਇੱਕ ਦਿਨ ਵੀ ਨਹੀਂ ਗਿਆ, ਇੱਕ ਦਿਨ ਵੀ, ਹੈ ਨਾ। 9 ਗੁਰੂ ਗ੍ਰੰਥ ਸਾਹਿਬ ਦਾ ਵਰਤਿਆ ਜਾ ਰਿਹਾ ਅਤੇ ਜਿਹੜਾ ਹੈਗਾ ਰਿਆਇਤਾਂ ਸਰਕਾਰ ਤੋਂ ਆਪਾਂ ਨਿੱਜੀ ਲੈ ਰਹੇ ਹਾਂ, ਹੈ ਨਾ, ਅਤੇ ਫਿਰ ਗੁਰੂ ਦੀ ਲੜਾਈ ਤਾਂ ਕਿਤੇ ਹੈ ਨਹੀਂ ਨਾ। ਸੋ ਇਸ ਵਾਸਤੇ ਭਾਈ ਸਾਹਿਬ ਉਹਨਾਂ 'ਤੇ ਕੌਮ ਬਹੁਤ ਜ਼ਿਆਦਾ ਇਸ ਗੱਲੋਂ ਵਿਸ਼ਵਾਸ ਕਰਦੀ ਹੈ ਜਿਸ ਸਮੇਂ 'ਚ ਹੀ ਉਹ ਲੰਘ ਕੇ ਗਏ ਨੇ, ਹੈ ਨਾ। ਅਤੇ ਆਪਾਂ ਨੂੰ ਸਾਰਿਆਂ ਨੂੰ ਫਰਜ਼ ਬਣਦਾ ਹੈ ਕਿ ਜਿੰਨੇ ਜੋਗੇ ਆਪਾਂ ਹੈਗੇ ਹਾਂ ਤਨ ਮਨ ਧਨ ਦੇ ਨਾਲ ਇਹਨਾਂ ਦਾ ਸਾਥ ਦਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਜਿਹੜਾ ਬਚਾਇਆ ਜਾ ਸਕੇ। ਇੱਕ ਪੰਜਾਬ ਦੀ ਔਰ ਸਿੱਖ ਕੌਮ ਦੀ ਗੱਲ ਹੈ ਜਿਹੜੀ ਉਹ ਜ਼ੋਰਦਾਰ ਤਰੀਕੇ ਨਾਲ ਇਹ ਰੱਖ ਸਕਣ। ਨਹੀਂ ਤਾਂ ਆਪਾਂ ਦੇਖਦੇ ਹਾਂ ਕਿ ਜਿੰਨੇ ਬੰਦੇ ਆਪਾਂ ਜਿਤਾਏ ਵੀ, ਬੜੇ SGPC 'ਚ ਵੀ ਭੇਜੇ ਜਿਤਾ ਕੇ, ਸਾਡੇ ਜ਼ਿਲ੍ਹੇ 'ਚੋਂ ਤਾਂ ਇੱਕ ਵਾਰ ਸਾਰੇ ਹੀ ਜਿਤਾਤੇ ਸੀ ਅਸੀਂ, ਉਹ ਵੀ ਜਾ ਕੇ ਉਸੇ ਸਿਸਟਮ ਦਾ ਹਿੱਸਾ ਬਣ ਗਏ। ਅਤੇ ਪਾਰਲੀਮੈਂਟ 'ਚ ਵੀ ਬੰਦੇ ਭੇਜੇ, ਬਾਹਰ ਗੱਲਾਂ ਹੋਰ ਕਰਦੇ ਨੇ, ਅੰਦਰ ਜਾ ਕੇ ਉੱਥੇ ਕੁਛ ਹੋਰ ਕਰਦੇ ਨੇ। ਅਤੇ ਕੋਈ ਅਜਿਹੇ ਬੰਦੇ ਤਾਂ ਆਪਾਂ ਅੱਗੇ ਲਿਆਈਏ ਨਾ ਜਿਨ੍ਹਾਂ 'ਤੇ ਕੌਮ ਪੰਜਾਬ ਵਿਸ਼ਵਾਸ ਕਰਦਾ ਹੋਵੇ, ਜਿਨ੍ਹਾਂ ਨੇ ਕੋਈ ਕੁਰਬਾਨੀ ਕੀਤੀ ਹੋਵੇ। ਅਤੇ ਨਹੀਂ ਤਾਂ ਜ਼ਿਆਦਾਤਰ ਬੰਦੇ ਇਹੋ ਜਿਹੇ ਹੁੰਦੇ ਨੇ ਕਿ ਜਿਹੜਾ ਸਮਾਂ ਚੱਲਦਾ ਹੁੰਦਾ ਜਜ਼ਬਾਤਾਂ ਦੇ ਵਿੱਚ, ਬਹਿਣਾਂ ਦੇ ਵਿੱਚ ਆਪਾਂ ਬਹਿ ਜਾਂਦੇ ਹਾਂ, ਹੈ ਨਾ, ਅਤੇ ਠੋਸ ਗੱਲ ਕੋਈ ਹੁੰਦੀ ਨਹੀਂ। ਹੁਣ ਵੀ ਮੈਂ ਦੇਖ ਰਿਹਾ, ਮੈਂ ਕਿਸਾਨੀ ਮੋਰਚੇ ਤੋਂ ਲੈ ਕੇ ਕਾਫੀ ਜ਼ਿਆਦਾ ਅਸੀਂ ਸਰਗਰਮ ਰਹੇ ਅਤੇ ਲੇਕਿਨ ਭਾਈ ਸਾਹਿਬ ਉਹਨਾਂ ਨਾਲ ਲਗਾਤਾਰ ਟੱਚ ਰਹੀਦਾ, ਸੇਧ ਇਹਨਾਂ ਤੋਂ ਲੈਂਦੇ ਰਹੀਦਾ। ਅਤੇ ਕਿਸਾਨੀ ਮੋਰਚੇ ਵਿੱਚ ਵੀ ਆਪਾਂ ਇਹ ਗੱਲ ਦੇਖੀ ਸੀ ਕਿ ਉੱਥੇ ਵੀ ਕੋਈ ਨਰੋਲ, ਕੋਈ ਮਜ਼ਬੂਤ ਲੀਡਰਸ਼ਿਪ ਹੈ ਨਹੀਂ ਸੀ। ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਸੀ ਕਿ ਆਪਾਂ ਜਿੱਤ ਗਏ, ਨਹੀਂ ਤਾਂ ਉੱਥੇ ਵੀ ਇਹੀ ਹਾਲ ਸੀਗਾ। ਅਤੇ ਹੁਣ ਵੀ ਕੌਮ ਨੂੰ ਅੱਜ ਵੀ ਆਪਣੇ ਆਪ ਨੂੰ ਕੌਮ ਲੀਡਰ ਤੋਂ ਬਗੈਰ ਮਹਿਸੂਸ ਕਰ ਰਹੀ ਹੈ ਕਿ ਸਿੱਖ ਕੌਮ ਦਾ ਵਾਲੀ ਵਾਰਸ ਕੋਈ ਨਹੀਂ ਹੈ। ਜਿਹਨੂੰ ਆਪਾਂ ਬਣਾਉਂਦੇ ਹਾਂ, ਜਿਹਤੇ ਇਤਬਾਰ ਕਰਦੇ ਹਾਂ, ਸਾਰਾ ਕੁਛ ਨਿਸ਼ਾਵਰ ਕਰ ਦਿੰਦੇ ਹਾਂ ਅਤੇ ਫਿਰ ਉਹ ਧੋਖਾ ਦੇ ਜਾਂਦਾ। ਇਹ ਇੱਕ ਵਾਰ ਨਹੀਂ, 47 ਤੋਂ ਲਗਾਤਾਰ ਆਪਣੇ ਨਾਲ ਹੋ ਰਿਹਾ। ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੀ ਇੱਕ
ਦੇਖਣ ਨੂੰ ਮਿਲੇ ਨੇ ਕਿ ਜਿਹੜੇ ਕਹਿਣੀ ਤੇ ਕਰਨੀ ਦੇ ਪੂਰੇ ਹੋਏ ਸੀ। ਔਰ ਉਹਨਾਂ ਤੋਂ ਬਾਅਦ ਜਿਨ੍ਹਾਂ ਨੌਜਵਾਨਾਂ ਨੇ ਸੰਘਰਸ਼ ਲੜਿਆ, ਕੌਮ ਦੀ ਜਿਹੜੀ ਪੱਗ ਡਿੱਗੀ ਹੋਈ ਸੀ ਉਹਨੂੰ ਸਿਰ ਤੇ ਰੱਖਿਆ, ਬੜਾ ਉਸ ਸੰਘਰਸ਼ ਤੇ ਸਾਰੀ ਸਿੱਖ ਕੌਮ ਮਾਣ ਕਰਦੀ ਹੈ। ਸੋ ਕੌਮ ਦੀ ਚੜ੍ਹਦੀ ਕਲਾ ਵਾਸਤੇ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਵੀ ਪੋਲੀਟੀਕਲ ਜਾਂ ਧਾਰਮਿਕ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਤਨ ਮਨ ਧਨ ਨਾਲ ਸਮਰਪਿਤ ਹੋ ਕੇ ਇਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਜੇ ਹੁਣ ਯੋਗਦਾਨ ਨਾ ਪਾਇਆ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਮੌਜੂਦਾ ਸਮੇਂ ਨਾਲੋਂ ਵੀ ਆਉਣ ਵਾਲੇ ਜਿਹੜੇ ਹਾਲਾਤ ਨੇ ਉਹ ਮਾੜੇ ਹੋ ਜਾਣਗੇ। ਇਸ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮੱਤ ਬਖਸ਼, ਕੌਮ ਨੂੰ ਏਕਤਾ ਔਰ ਇਤਫਾਕ ਬਖਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਭਾਈ ਪਲਵਿੰਦਰ ਸਿੰਘ ਹੋਣਾ ਦਾ। ਆਪਾਂ ਸਵੇਰ ਤੋਂ ਹੀ ਜਿੰਨੀਆਂ ਕੁ ਗੱਲਾਂ, ਜਿੰਨੀਆਂ ਕੁ ਵਿਚਾਰਾਂ ਆਈਆਂ, ਉਹ 'ਚ ਇਹ ਗੱਲ ਆਪਾਂ ਸਾਰੇ ਹੀ ਮਹਿਸੂਸ ਕਰ ਰਹੇ ਕਿ ਜੋ ਸਾਡਾ ਅਸਲ ਰਾਹ ਸੀ, ਜੋ ਰਾਹ ਗੁਰੂ ਦਾ ਸੀ, ਜੋ ਸਾਡੀ ਰਵਾਇਤ ਸੀ, ਉਹ ਤੋਂ ਸਾਡਾ ਪਾੜਾ ਵਧਿਆ, ਜਿਹਦੇ ਕਰਕੇ ਸਾਰੀਆਂ ਸਮੱਸਿਆਵਾਂ ਸਾਨੂੰ ਦਰਪੇਸ਼ ਨੇ। ਸੋ ਇੱਥੇ ਬਹੁਤ ਸਾਰੇ ਸੱਜਣ ਮੇਰੇ ਤੋਂ ਵੱਧ ਪੜ੍ਹਨ ਲਿਖਣ ਵਾਲੇ ਬੈਠੇ। ਇੱਕ ਕਹਾਣੀ ਸ਼ਾਇਦ ਆਪਣੇ ਸਾਰਿਆਂ ਨੇ ਪੜ੍ਹੀ ਸੁਣੀ ਹੋਣੀ ਕਿ ਕੋਈ ਬੰਦਾ ਆਪਣੇ ਖੇਤ ਨੂੰ ਉਹਨੇ ਪਾਣੀ ਲਾਉਣਾ ਹੁੰਦਾ ਅਤੇ ਉਹ ਦੂਰੋਂ ਬਾਲਟੀ ਨਾਲ ਪਾਣੀ ਭਰ ਕੇ ਆਪਣੇ ਖੇਤ 'ਚ ਪਾ ਰਿਹਾ ਹੁੰਦਾ, ਅਤੇ ਉਹਨੂੰ ਇਸ ਤਰ੍ਹਾਂ ਕਰਦੇ ਨੂੰ ਦੇਖ ਕੇ ਕੋਈ ਲੰਘਿਆ ਜਾਂਦਾ ਉਹਦੇ ਕੋਲ ਆਇਆ ਅਤੇ ਉਹਨੂੰ ਦੱਸਣ ਲੱਗਿਆ ਕਿ ਤੂੰ ਐਵੇਂ ਕਿਉਂ ਕਰ ਰਿਹਾ, ਇਸ ਤਰ੍ਹਾਂ ਤੇਰਾ ਸਮਾਂ ਵੀ ਵੱਧ ਲੱਗ ਰਿਹਾ, ਤੇਰੀ ਊਰਜਾ ਜ਼ਿਆਦਾ ਲੱਗ ਰਹੀ, ਹੁਣ ਤਾਂ ਟਿੰਡਾਂ ਆ ਗਈਆਂ, ਤੂੰ ਬਲਦਾਂ ਰਾਹੀਂ ਇਹ ਕੰਮ ਬੜਾ ਸੁਖਾਲੇ ਤਰੀਕੇ ਕਰ ਸਕਦਾ। ਸੋਹਣੇ ਉਹਦੀ ਗੱਲ ਸੁਣੀ ਅਤੇ ਉਹਨੇ ਜਵਾਬ ਦਿੱਤਾ ਕਿ ਤੁਹਾਡੀ ਗੱਲ ਸਹੀ ਹੈ, ਇਸ ਤਰ੍ਹਾਂ ਕਰਨ ਨਾਲ ਮੇਰਾ ਸਮਾਂ ਬਚ ਸਕਦਾ, ਮੇਰੀ ਊਰਜਾ ਬਚ ਸਕਦੀ ਹੈ। ਕਹਿੰਦਾ ਪਰ ਇਸ ਤਰ੍ਹਾਂ ਕਰਨ ਨਾਲ ਮੈਨੂੰ ਮੇਰਾ ਗੁਰੂ ਵਿਸਰ ਜਾਣਾ। ਸੋ ਕਹਿੰਦਾ ਮੈਨੂੰ ਜਿਸ ਨੇ ਇਹ ਸਿਖਾਇਆ ਪਾਣੀ ਲਾਉਣਾ, ਮੈਨੂੰ ਇਹ ਤਰੀਕਾ ਮੇਰੇ ਗੁਰੂ ਨੇ ਸਿਖਾਇਆ। ਸੋ ਜੇ ਤੁਹਾਡੇ ਤਰੀਕੇ ਨਾਲ ਮੇਰਾ ਸਮਾਂ, ਮੇਰੀ ਊਰਜਾ, ਹੋ ਸਕਦਾ ਮੇਰੀ ਫਸਲ ਵੀ ਵਧੀਆ ਹੋ ਜੇ, ਪਰ ਮੈਨੂੰ ਮੇਰਾ ਗੁਰੂ ਵਿਸਰ ਜਾਣਾ। ਸੋ ਜਿਹੜੀ ਗੱਲ ਆਪਾਂ ਪਿਛਲੇ ਜਿਹੜਾ ਹੁਣ ਮੌਜੂਦਾ ਹਾਲਾਤ ਆ ਉਹਦੇ ਲਈ ਮਹਿਸੂਸ ਕੀਤੀ ਕਿ ਅਸੀਂ ਆਪਣਾ ਰਾਹ ਛੱਡਿਆ, ਜਿਸ ਕਰਕੇ ਅਸੀਂ ਗੁਰੂ ਨੂੰ ਜਿਸ ਤਰ੍ਹਾਂ ਮਹਿਸੂਸ ਕਰਨਾ ਸੀ ਉਹ ਨਹੀਂ ਕਰ ਸਕੇ ਅਤੇ ਉਸ ਰਾਹ ਤੋਂ ਥਿੜਕੇ। ਤਾਂ ਹੁਣ ਜਦੋਂ ਭਵਿੱਖ ਲਈ ਵੀ ਅਸੀਂ ਕੋਈ ਗੱਲ ਸੋਚਣੀ ਆ ਤਾਂ ਸਾਡਾ ਜਿਹੜਾ ਪੁਆਇੰਟ ਆਫ ਰੈਫਰੈਂਸ ਆ, ਜਿਹੜਾ ਤਰੀਕਾ ਸਾਡਾ ਗੁਰਮਤ ਦਾ, ਸਾਡੇ ਗੁਰੂ ਵੱਲੋਂ ਜੋ ਤਰੀਕਾ ਦੱਸਿਆ ਗਿਆ, ਸਾਡੀ ਰਵਾਇਤ ਜਿਹੜੀ ਗੱਲ ਪਈ ਆ, ਉੱਥੋਂ ਖੜ ਕੇ ਨਹੀਂ ਦੇਖਾਂਗੇ ਤਾਂ ਜਿਹੜੀ ਸਮੱਸਿਆ ਨਾਲ ਅਸੀਂ ਹੁਣ ਜੂਝ ਰਹੇ ਹਾਂ ਤਾਂ ਇਹ ਭਵਿੱਖ 'ਚ ਵੀ ਸਾਨੂੰ ਦਰਪੇਸ਼ ਰਹਿਣੀ। ਸੋ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਭਾਈ ਸੰਦੀਪ ਸਿੰਘ ਹੋਣਾ ਨੂੰ ਸਿੱਖ ਫੈਡਰੇਸ਼ਨ ਤੋਂ ਕਿ ਉਹ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਭਾਈ ਸੰਦੀਪ ਸਿੰਘ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਦੇ ਸਾਜੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਸ ਰੂਹਾਨੀ ਧਰਤੀ ਉੱਤੇ ਬੈਠੇ ਸਾਰੇ ਗੁਰਸਿੱਖ ਵੀਰਾਂ ਨੂੰ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵਾਸਤੇ, ਕਿਉਂਕਿ ਮੈਂ ਬਾਹਰੋਂ ਆਇਆ, ਇਹ ਤਕਰੀਬਨ ਪਹਿਲਾ ਹੀ ਇਹੋ ਜਿਹਾ ਸੈਸ਼ਨ ਆ ਜਿਹੜਾ ਮੈਂ ਪੰਜਾਬ ਦੀ ਧਰਤੀ ਦੇ ਉੱਤੇ ਅਟੈਂਡ ਕੀਤਾ। ਸੋ ਮੇਰੀ ਖੁਸ਼ੀ ਵੀ ਥੋੜ੍ਹੀ ਜਿਹੀ ਤੁਹਾਡੇ ਨਾਲ ਵੱਖਰੀ ਆ ਅਤੇ ਵੱਡੀ ਵੀ ਆ, ਤੁਹਾਨੂੰ ਸਾਰਿਆਂ ਨੂੰ ਦੇਖ ਕੇ ਐਡੀ ਵੱਡੀ ਗਿਣਤੀ ਦੇ ਵਿੱਚ ਅਤੇ ਇੰਨੇ ਬ੍ਰਿਲੀਅੰਟ ਵੱਖਰੇ ਵੱਖਰੇ ਆਈਡੀਆ ਵਾਲੇ ਗੁਰਸਿੱਖ ਵੀਰ ਨੇ ਜਿਹੜੇ ਸਾਰੇ ਇਕੱਠੇ ਹੋਏ ਆ ਅਤੇ ਆਪਦੇ ਵਿਚਾਰ ਸਾਂਝੇ ਕੀਤੇ ਆ। ਜਿਵੇਂ ਕਹਿੰਦੇ ਹੁੰਦੇ ਨੇ ਵੀ ਸਮਾਲ ਮਾਈਂਡਸ ਡਿਸਕਸ ਪੀਪਲ, ਐਵਰੇਜ ਮਾਈਂਡ ਡਿਸਕਸ ਇਵੈਂਟਸ ਐਂਡ ਗ੍ਰੇਟ ਮਾਈਂਡ ਡਿਸਕਸ ਆਈਡੀਆਜ਼। ਸੋ ਜਿਹੜੇ ਬਹੁਤ ਮਹੱਤਵਪੂਰਨ ਦਿਮਾਗ ਹੁੰਦੇ ਨੇ ਉਹ ਆਈਡੀਆਜ਼ ਡਿਸਕਸ ਕਰਦੇ ਹੁੰਦੇ ਨੇ। ਸੋ ਇੱਥੇ ਸਵੇਰ ਤੋਂ ਲੈ ਕੇ ਤਕਰੀਬਨ ਸਾਰੇ ਸਿੰਘਾਂ ਵੱਲੋਂ ਵੱਖਰੇ ਡਿਫਰੈਂਟ ਕਿਸਮ ਦੇ ਮਲਟੀਪਲਸ ਜਿਹੜੇ ਆਈਡੀਆਜ਼ ਨੇ ਉਹਨਾਂ ਨੂੰ ਸੰਗਤ ਦੇ ਨਾਲ ਸਾਂਝੇ ਕੀਤਾ ਅਤੇ ਬੜਾ ਵਧੀਆ ਲੱਗਿਆ ਕਿ ਸਾਡੇ
ਕੌਮ ਦੇ ਐਡੇ ਵੱਡੇ ਵੱਡੇ ਫਿਕਰ ਨੇ ਜਿਹੜੇ ਉਹਨਾਂ ਨੂੰ ਸਾਡੇ ਨੌਜਵਾਨ ਇਸ ਲੈਵਲ 'ਤੇ ਜਾ ਕੇ ਸਾਰੇ ਉਹਨਾਂ ਦਾ ਚਿੰਤਨ ਕਰ ਰਹੇ ਨੇ, ਉਹਨਾਂ ਨੂੰ ਚਿਤਵ ਰਹੇ ਨੇ। ਜੋ ਵਿਸ਼ੇ ਅੱਜ ਦੇ ਰੱਖੇ ਹਨ, ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਪ੍ਰਬੰਧਾਂ ਬਾਰੇ, SGPC ਦੀ ਜੋ ਚੋਣ ਪ੍ਰਬੰਧ ਆ ਉਹਦੇ ਬਾਰੇ, ਅਤੇ ਸਿੱਖ ਰਾਜ ਖਾਲਿਸਤਾਨ ਬਾਰੇ, ਮੇਰੇ ਵਾਸਤੇ ਬਹੁਤ ਜ਼ਿਆਦਾ ਟੂ ਅਰਲੀ ਬਹੁਤ ਕੁਇੱਕ ਹੋਊਗਾ ਜੰਪ ਇਨ ਕਰਨ ਲਈ, ਜੇ ਮੈਂ ਉਹਦੇ ਪ੍ਰਤੀ ਆਪਣੇ ਆਈਡੀਏ ਸ਼ੇਅਰ ਕਰਨ ਲੱਗਾ ਇੱਦਾਂ ਹੀ। ਸੋ ਮੈਂ ਥੋੜ੍ਹਾ ਜਿਹਾ ਆਪਣਾ ਵਿਚਾਰ ਸਿਰਫ ਇਕੱਤਰਤਾ ਨੂੰ ਲੈ ਕੇ ਹੀ ਉਹਦੇ ਤੱਕ ਹੀ ਸੀਮਿਤ ਰੱਖਾਂਗਾ। ਜਿਵੇਂ ਕਹਿੰਦੇ ਹੁੰਦੇ ਨੇ ਬਈ ਕੋਈ ਬੰਦਾ ਜਿਹੜਾ ਆਪਣੀ ਮੰਜ਼ਿਲ ਨੂੰ ਜਾਣਦਾ ਉਹ ਬੇਸ਼ੱਕ ਬਹੁਤ ਤੁਰ ਸਕਦਾ, ਜਿਹੜਾ ਆਪਣੀ ਮੰਜ਼ਿਲ ਨੂੰ ਪਿਆਰ ਕਰਦਾ ਉਹ ਬਹੁਤ ਫਾਸਟ ਤੁਰ ਸਕਦਾ, ਤੇਜ਼ ਤੁਰ ਸਕਦਾ, ਪਰ ਜਿਹੜਾ ਬੰਦਾ ਆਪਦੇ ਸਫ਼ਰ ਨੂੰ ਪਿਆਰ ਕਰਦਾ ਵਾ ਉਹਦੇ ਨਾਲੋਂ ਵੀ ਤੇਜ਼ ਤੁਰਦਾ ਵਾ। ਫਰਕ ਉਹਦਾ ਕੀ ਆ ਵੀ ਮੰਜ਼ਿਲ ਨੂੰ ਪਿਆਰ ਕਰਨ ਵਾਲੇ ਨਾਲੋਂ ਜਿਹੜਾ ਸਫ਼ਰ ਨੂੰ ਪਿਆਰ ਕਰਦਾ, ਆਪਦੀ ਜਰਨੀ ਨੂੰ ਪਿਆਰ ਕਰਦਾ, ਉਹਦੇ ਵਾਸਤੇ ਜਿਹੜੀਆਂ ਪ੍ਰਾਪਤੀਆਂ ਜਾਂ ਜਿਹੜੀ ਮੰਜ਼ਿਲ ਨੂੰ ਸਰ ਕਰਨਾ ਵਾ ਉਹ ਤਾਂ ਬਾਏ ਪ੍ਰੋਡਕਟ ਹੀ ਆ ਜਾਂਦਾ, ਬਿਕੋਜ਼ ਉਹ ਇੱਕ ਸਫ਼ਰ ਨੂੰ ਪਿਆਰ ਕਰ ਰਿਹਾ ਵਾ। ਮੰਜ਼ਿਲ ਉਹਦੇ ਵਾਸਤੇ ਇੱਕ ਸਾਈਡ ਬੈਨੀਫਿਸ਼ਰੀ ਆ ਵੀ ਜਿਹੜਾ ਉਹਨੂੰ ਮਿਲ ਹੀ ਜਾਣਾ। ਸੋ ਸਾਡੇ ਵਾਸਤੇ ਇਹ ਜਿਹੜੀਆਂ ਬਹੁਤੀਆਂ ਡਿਸਕਸ਼ਨਸ ਦੇ ਜਿਹੜੇ ਵਿਸ਼ੇ ਨੇ ਆਪਾਂ ਰੱਖੇ ਹੋਏ ਨੇ, ਇਹ ਸਾਡੇ ਕੁਛ ਜਰਨੀਆਂ ਨੇ, ਪਰ ਕੁਛ ਸਾਡੀਆਂ ਮੰਜ਼ਿਲਾਂ ਨੇ, ਪਰ ਸਾਡੀ ਜਿਹੜੀ ਸਿੱਖੀ ਦੀ ਜਰਨੀ ਆ ਉਹ ਬੜੀ ਲੰਬੀ ਆ। ਉਹਨੂੰ ਜੇ ਅਸੀਂ ਸਿੱਖੀ ਦੀ ਉਸ ਜਰਨੀ ਨੂੰ ਪਿਆਰ ਕਰਦੇ ਹਾਂ ਤਾਂ ਜਿਹੜੀਆਂ ਮੰਜ਼ਿਲਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਾਈਡ ਦੇ ਉੱਤੇ ਸਾਨੂੰ ਬਾਏ ਪ੍ਰੋਡਕਟ ਹੀ ਜਿਹੜੀਆਂ ਨੇ ਬਖਸ਼ ਦੇਣੀਆਂ ਹਨ। ਇਹਦੇ ਵਿੱਚ ਜੋ ਸਾਡੀ ਕੌਮ ਦੀਆਂ ਵੱਡੀਆਂ ਮਹਾਨ ਸੇਵਾਵਾਂ ਜਿਹੜੇ ਚਿਹਰਿਆਂ ਨੇ ਸਾਡੇ ਗੁਰੂ ਦੇ ਸਿੱਖਾਂ ਨੇ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਸਾਡੇ ਕੋਲ ਕਿੰਨੇ ਗੁਰੂ ਦੇ ਪਿਆਰੇ ਸਾਡੇ ਕੋਲ ਹਾਜ਼ਰ ਨੇ ਇਸ ਵੇਲੇ। ਇਹਨਾਂ ਵਾਸਤੇ ਜੇ ਕੋਈ ਇੱਕ ਮੰਜ਼ਿਲ ਹੀ ਸਭ ਕੁਝ ਹੁੰਦੀ ਤਾਂ ਬਹੁਤ ਮੰਜ਼ਿਲਾਂ ਪ੍ਰਾਪਤੀਆਂ ਨੇ ਜਿਹੜੀਆਂ ਇਹਨਾਂ ਨੇ ਆਪਦੇ ਸੰਘਰਸ਼ ਵਿੱਚ ਕਰ ਲਈਆਂ, ਪਰ ਨਹੀਂ, ਇਹਨਾਂ ਵਾਸਤੇ ਜਿਹੜੀ ਜਰਨੀ ਆ ਇਹਨਾਂ ਦਾ ਇਸ਼ਕ ਉਹਦੇ ਨਾਲ ਆ। ਅਤੇ ਜੋ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਉਹ ਜਿਹੜੀ ਇਹਨਾਂ ਦੀ ਸਫ਼ਰ ਆ, ਜਿਹੜੀ ਜਰਨੀ ਆ, ਉਹਦੇ ਵਿੱਚੋਂ ਮਹਾਰਾਜ ਇਹਨਾਂ ਨੂੰ ਬਖਸ਼ਤੀਆਂ, ਪਰ ਇਹਨਾਂ ਦਾ ਰੁਕਦਾ ਨਹੀਂ ਹੈਗਾ, ਗਾਂਹ ਦੀ ਗਾਂਹ ਚੱਲਦਾ। ਇਸੇ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਅੰਗੇਜ ਕਰ ਰਹੇ ਨੇ। ਇਹ ਇੱਕ ਬੜੀ ਵੱਡੀ, ਮੈਂ ਸਮਝਾਂ ਵੀ ਇੱਕ ਬਹੁਤ ਵੱਡੀਆਂ ਮੁਸ਼ਕਲਾਂ ਸੰਘਰਸ਼ 'ਚੋਂ ਲੰਘ ਰਹੀਆਂ ਕੌਮਾਂ ਦੀਆਂ 'ਚੋਂ ਇੱਕ ਹੁੰਦੀ ਆ ਬਈ ਕਿਸੇ ਵੀ ਜਗ੍ਹਾ ਆਪਦੀ ਕੀਤੀ ਹੋਈ ਸੇਵਾ ਨੂੰ ਉਹਦੇ ਤੋਂ ਹੀ ਸੰਤੁਸ਼ਟ ਹੋ ਕੇ ਬਹਿ ਜਾਣ ਨਾਲੋਂ ਆਪਦਾ ਪਿੰਡ ਆ ਜਿਹੜਾ ਉਹਨੂੰ ਗਾਹਾਂ ਹੋਰ ਲੰਬਾ ਹੋਰ ਨਿਖੇੜ ਲੈਣਾ, ਬਾਕੀਆਂ ਤੱਕ ਲੈ ਕੇ ਜਾਣਾ। ਸੋ ਮੈਂ ਲੰਬੀ ਗੱਲ ਨਹੀਂ ਕਰਨੀ ਚਾਹਾਂਗਾ। ਮੈਨੂੰ ਤਾਂ ਇਸੇ ਗੱਲ ਦੀ ਬੜੀ ਖੁਸ਼ੀ ਆ ਵੀ ਇਸ ਕਿਸਮ ਦੀ ਇਹ ਜਿਹੜੀ ਆ ਡਿਸਕਸ਼ਨ ਆ ਜਿਹੜੀ ਇਹ ਹੋ ਰਹੀ ਆ। ਹੋਰ ਆਉਣ ਵਾਲੀਆਂ ਡਿਸਕਸ਼ਨਾਂ ਦੇ ਵਿੱਚ ਹੋਰ ਵੀ ਵਧੀਆ ਗੱਲਾਂ ਮਿਲਣਗੀਆਂ। ਜਿਸ ਤਰ੍ਹਾਂ ਇੱਕ ਗੱਲ ਭਾਜੀ ਮਨਤੀਰ ਸਿੰਘ ਉਹਨਾਂ ਨੇ ਕੀਤੀ ਸੀ, ਉਹਦੇ ਸੰਦਰਭ 'ਚ ਮੈਂ ਗੱਲ ਕਰਾਂਗਾ ਵੀ ਕਦੇ ਵੀ ਆਪਦੇ ਦੁਸ਼ਮਣ ਨੂੰ ਜਾਂ ਆਪਦੇ ਅਪੋਨੈਂਟ ਨਾਲ ਉਹਨੂੰ ਚੈਰਿਸ਼ ਨਾ ਕਰੋ, ਉਹਨੂੰ ਕਦੇ ਗਲੋਰੀਫਾਈ ਨਾ ਕਰੋ। ਸਮਾਂ 'ਤੇ ਉਸ ਅਪਰਚੁਨਿਟੀ ਲਈ ਆਪਦੇ ਆਪ ਨੂੰ ਏਬਲ ਬਣਾ ਕੇ ਰੱਖੋ ਜਿਹੜੀ ਸਮੇਂ ਨੇ ਖੋਲ੍ਹਣੀ ਆ ਕਿਸੇ ਦਿਨ, ਅਤੇ ਸਮੇਂ ਨੇ ਸਮੇਂ ਸਿਰ ਜਿਹੜੀਆਂ ਅਪਰਚੁਨਿਟੀਆਂ ਨੇ ਉਹ ਖੋਲ੍ਹਣੀਆਂ ਹੁੰਦੀਆਂ ਨੇ। ਅਤੇ ਸੰਘਰਸ਼ੀਲ ਕੌਮਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਅਪਰਚੁਨਿਟੀਆਂ ਦੇ ਸਮੇਂ 'ਤੇ ਸਹੀ ਤਰੀਕੇ ਨਾਲ ਰਿਐਕਟ ਕਰਨ ਦੀ। ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਦੱਸਿਆ ਸੀਗਾ ਸ਼ੁਰੂਆਤੀ ਗੱਲਬਾਤ ਦੇ ਵਿੱਚ ਵੀ ਬੜਾ ਕੁਛ ਆ ਜਿਹੜਾ ਗਲੋਬਲੀ ਚੇਂਜ ਹੋ ਰਿਹਾ, ਜੀਓ ਪੋਲੀਟਿਕਸ ਬੜੀ ਚੇਂਜ ਹੋ ਰਹੀ ਆ, ਨਿਊ ਵਰਲਡ ਆਰਡਰ ਦੇ ਅਧੀਨ ਬੜਾ ਕੁਛ ਹੋ ਰਿਹਾ, ਬੜੀਆਂ ਜਿਹੜੀਆਂ ਵੱਡੀਆਂ ਫੇਰ ਬਦਲ ਨੇ ਹੋ ਰਹੀਆਂ ਨੇ। ਸਾਰੀ ਦੁਨੀਆ ਇੱਕ ਗਲੋਬਲ ਵਿਲੇਜ ਬਣਨ ਨੂੰ ਵੱਧ ਰਹੀ ਆ। ਸੋਸ਼ਲ ਮੀਡੀਆ ਨੇ ਬਹੁਤ ਲੋਕ ਨੇੜੇ ਕਰਤੇ ਹਨ। ਬੜਾ ਕੁਛ ਆ ਜਿਹੜਾ ਬੈਟਲ ਫੀਲਡ ਆ ਬੜਾ ਚੇਂਜ ਹੋ ਗਿਆ। ਬਹੁਤ ਬੰਦੇ ਹੋ ਸਕਦਾ ਅਸੀਂ ਮੌਜੂਦਾ ਜੋ ਪ੍ਰਬੰਧ ਆ ਉਹਦੇ ਬਹੁਤ ਅਸੀਂ ਚਾਹੇ ਬੇਸ਼ੱਕ ਹਾਣੀ ਵੀ ਨਾ ਹੋਈਏ, ਪਰ ਸਿੱਖ ਨੂੰ ਜਿਹੜੀ ਚੀਜ਼ ਲੈ ਕੇ ਚੱਲਦੀ ਆ ਉਹਦਾ ਸਿਰੜ ਅਤੇ ਗੁਰੂ ਦਾ ਵਿਸ਼ਵਾਸ ਲੈ ਕੇ ਚੱਲਦਾ। ਗੱਲ ਫਿਰ ਉੱਥੇ ਆ ਜਾਂਦੀ ਆ ਵੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਮੇਂ ਨੇ ਜਦੋਂ ਅਪਰਚੁਨਿਟੀਆਂ ਖੋਲ੍ਹਣੀਆਂ ਨੇ, ਜਿਹੜਾ ਸਿਰੜ ਅਤੇ ਦ੍ਰਿੜ ਵਿਸ਼ਵਾਸ ਆ ਸਿੱਖ ਦਾ, ਉਹਨੇ
ਲਿਜਾ ਕੇ ਉੱਥੇ ਉਹਦੇ ਜਿਹੜੀਆਂ ਨੇ ਝੋਲੀ ਦੇ ਵਿੱਚ ਪ੍ਰਾਪਤੀਆਂ ਨੇ ਪਾਉਣੀਆਂ ਨੇ। ਸੋ ਮੇਰੇ ਵਾਸਤੇ ਇਹ ਬੜਾ ਦੁਰਲੱਭ ਸਮਾਂ ਸੀ। ਤੁਹਾਡੇ ਸਾਰਿਆਂ ਦੇ ਦਰਸ਼ਨ ਕੀਤੇ, ਇੰਨੇ ਵਧੀਆ ਵਿਚਾਰ ਸਾਰਿਆਂ ਦੇ ਸੁਣੇ। ਮਹਾਰਾਜ ਕਿਰਪਾ ਕਰੇ ਇਹੋ ਜਿਹੀਆਂ ਹੋਰ ਜਿਹੜੀਆਂ ਵਿਚਾਰ ਚਰਚਾਵਾਂ ਨੇ ਵਧੀਆ ਸਫਲਤਾ ਦੇ ਨਾਲ ਅੱਗੇ ਵੀ ਹੋਣ। ਸੋ ਇਹਨਾਂ ਨਾਲ ਹੀ ਮੈਂ ਜੋ ਆਪਦੀ ਗੱਲ ਆ ਸੰਕੋਚਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਭਾਈ ਸੰਦੀਪ ਸਿੰਘ ਹੋਣਾ ਦਾ, ਜਿਨ੍ਹਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਬੜੀਆਂ ਅਹਿਮ ਗੱਲਾਂ ਵੱਲ ਇਸ਼ਾਰੇ ਕੀਤੇ। ਸੋ ਇਹਨਾਂ ਤੋਂ ਬਾਅਦ ਭਾਈ ਬਲਜੀਤ ਸਿੰਘ ਪੁੱਟਾ ਹੋਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਇਹਨਾਂ ਤੋਂ ਬਾਅਦ ਭਾਈ ਸੁਖਜਿੰਦਰ ਸਿੰਘ ਮੀਰੀ ਪੀਰੀ ਸੇਵਾ ਦਲ ਉਹ ਤਿਆਰ ਰਹਿਣ। ਬਹੁਤ ਹੀ ਸਤਿਕਾਰਯੋਗ ਸਮੁੱਚੇ ਮੇਰੇ ਨੌਜਵਾਨ ਵੀਰ ਔਰ ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਸਾਰੇ ਬੁਲਾਰੇ ਬੈਠੇ ਨੇ, ਬੋਲ ਕੇ ਗਏ ਨੇ, ਸਾਰਿਆਂ ਨੂੰ ਪਹਿਲਾਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਵਿਸਥਾਰ ਦੇ ਨਾਲ ਹਰ ਇੱਕ ਬੁਲਾਰਾ ਆਪਣੀ ਬੁੱਧੀ ਅਨੁਸਾਰ ਚੰਗੇ ਵਿਚਾਰ ਨੇ ਜਿਹੜੇ ਇੱਥੇ ਸਵੇਰ ਤੋਂ ਆਪਾਂ ਸੁਣ ਵੀ ਰਹੇ ਹਾਂ ਔਰ ਕਰਕੇ ਗਏ ਨੇ। ਮੈਂ ਸਮਝਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜੇ ਸਾਡੇ ਸਤਿਕਾਰਯੋਗ ਆਗੂ ਨੇ, ਉਹਨਾਂ ਨੇ ਇੱਕ ਜੋ ਪੰਜਾਬ ਦੇ ਜਾਂ ਪੰਜਾਬੀਆਂ ਦੇ ਅੱਗੇ, ਸਮੁੱਚੀ ਕੌਮ ਦੇ ਅੱਗੇ ਜੋ ਚੁਣੌਤੀਆਂ ਨੇ, ਉਹਨਾਂ ਚੁਣੌਤੀਆਂ ਨੂੰ ਲੈ ਕੇ ਅੱਜ ਜਿਹੜੀ ਵਿਚਾਰ ਗੋਸ਼ਟੀ ਇੱਥੇ ਰੱਖੀ ਗਈ ਹੈ ਔਰ ਹੋਣੀਆਂ ਵੀ ਚਾਹੀਦੀਆਂ ਇੱਦਾਂ ਦੀਆਂ ਗੋਸ਼ਟੀਆਂ। ਔਰ ਬੜਾ ਕੁਝ ਸਿੱਖਣ ਨੂੰ ਇਹਨਾਂ ਦੇ ਵਿੱਚੋਂ ਮਿਲਦਾ, ਬੜਾ ਕੁਝ ਸੁਣਨ ਨੂੰ ਮਿਲਦਾ, ਜਿਹਦੇ ਨਾਲ ਜੀਵਨ ਦੇ ਵਿੱਚ ਅੱਗੇ ਆਪਾਂ ਕੁਛ ਨਾ ਕੁਛ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਉਹ ਪਾ ਸਕਦੇ ਹਾਂ। ਜੋ ਏਜੰਡਾ ਅੱਜ ਦਾ ਜਿਹੜੇ ਪੱਖ ਨੇ, ਚਾਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਦੀ ਬਹਾਲੀ ਦੇ ਲਈ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਗੇ ਪ੍ਰਬੰਧਾਂ ਦੇ ਲਈ ਹੈ, ਚਾਹੇ ਜੋ ਅੱਜ ਦੀ ਮੌਜੂਦਾ ਜਿਹੜੀ ਸਿਆਸਤ ਹੈ ਉਹਦੇ 'ਤੇ ਜਿਹੜੀ ਵਿਚਾਰ ਚਰਚਾ ਜਿਹੜੀ ਆਪਾਂ ਕਰ ਰਹੇ ਹਾਂ। ਸੋ ਮੈਂ ਜਿੱਥੋਂ ਤੱਕ ਆਪਣੇ ਤਜਰਬੇ ਦੇ ਵਿੱਚੋਂ ਜੋ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਕਿ ਜਿਵੇਂ ਆਪਾਂ ਦੇਖਦੇ ਹਾਂ ਪਿਛਲੇ ਸਮੇਂ, ਮੈਂ ਥੋੜ੍ਹਾ ਸਮਾਂ ਪਹਿਲਾਂ ਬੁਲਾਰੇ ਆਪਾਂ ਕੋਈ ਦੱਸ ਕੇ ਗਏ ਨੇ ਵੀ ਕਿਵੇਂ ਜਦੋਂ ਗੁਰਦੁਆਰਾ ਸਾਹਿਬਾਨ ਆਪਣੇ ਆਜ਼ਾਦ ਕਰਾਏ ਕਿਵੇਂ ਸੰਘਰਸ਼ ਹੋਇਆ। ਸੰਘਰਸ਼ ਦੇ ਵਿੱਚੋਂ ਜਿਹੜੀ ਜਦੋਂ ਅਕਾਲੀ ਲਹਿਰ ਸ਼ੁਰੂ ਹੋਈ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਕਿਵੇਂ ਹੋਂਦ 'ਚ ਆਇਆ, ਉਹ ਸਾਰੀ ਉਹਨਾਂ ਨੇ ਗੱਲਬਾਤ ਕਰੀ। ਪਰ ਮੈਂ ਸਮਝਦਾ ਜਿਵੇਂ ਦੇਖੋ ਉਸ ਸਮੇਂ ਇੱਕ ਮਕਸਦ ਸੀ, ਜਿਹੜੇ ਉਸ ਸਮੇਂ ਦੇ ਅਕਾਲੀ ਸੀ ਉਹਨਾਂ ਦੀ ਇੱਕ ਵਿਲੱਖਣ ਸੋਚ ਸੀ, ਉਹਨਾਂ ਦਾ ਇੱਕ ਜਿੱਥੇ ਪੰਥਕ ਜਜ਼ਬਾ ਸੀ ਉਹਨਾਂ ਦੇ ਅੰਦਰ, ਇੱਕ ਵੱਡੀ ਤਿਆਗ ਦੀ ਭਾਵਨਾ ਸੀ ਜੀ ਉਹਨਾਂ ਦੇ ਵਿੱਚ, ਉਹ ਸਾਰਾ ਕੁਛ ਅੱਜ ਤਹਿਸ ਨਹਿਸ ਹੋ ਗਿਆ, ਸਾਰਾ ਕੁਛ ਅੱਜ ਖਤਮ ਹੋ ਗਿਆ। ਅੱਜ ਹਰ ਜਿਹੜਾ ਪੋਲੀਟੀਕਲ ਲੋਕਾਂ ਨੂੰ ਲੋਕ ਅੱਜ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਨੇ। ਉਹ ਰਾਜਨੀਤਿਕ ਲੋਕ ਕੱਖਾਂ ਤੋਂ ਵੀ ਹੌਲੇ ਹੋ ਗਏ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਅਕਾਲੀ ਦਲ ਤੋਂ ਪਹਿਲਾਂ ਹੋਂਦ 'ਚ ਆਈ, ਪਰ ਉਸ ਤੋਂ ਬਾਅਦ ਜਦੋਂ ਜਿਹੜੀ ਅਕਾਲੀ ਦਲ ਹੋਂਦ 'ਚ ਆਈ, ਅਕਾਲੀ ਦਲ ਆਪਣੇ ਮੁਤਾਬਕ ਜਾਂ ਹੋਰ ਮੈਂਬਰ ਜਿਹੜੇ ਆਉਂਦੇ ਰਹੇ, ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਜੋ ਸਾਡੇ ਟਕਸਾਲੀ ਅਕਾਲੀਆਂ ਨੇ ਕੁਰਬਾਨੀਆਂ ਕਰਕੇ ਇਸ ਪ੍ਰਬੰਧਕ ਕਮੇਟੀ ਨੂੰ ਹੋਂਦ 'ਚ ਲਿਆਂਦਾ, ਇਸ ਪ੍ਰਬੰਧ ਨੂੰ ਚੰਗਾ ਚਲਾਉਣ ਲਈ ਹੋਂਦ 'ਚ ਲੈ ਕੇ ਆਂਦਾ, ਉੱਤੇ ਕਿਤੇ ਨਾ ਕਿਤੇ ਵਿਗਾੜ ਪੈ ਗਈ। ਔਰ ਜੋ ਮੈਂ ਦੇਖਿਆ ਸਭ ਤੋਂ ਵੱਡਾ ਕਾਰਨ ਉਹ ਹੈਗਾ ਇਹਦੇ ਵਿੱਚ ਸਿਫਾਰਸ਼ੀ ਕਲਚਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਜਿੰਨੀਆਂ ਵੀ ਆਪਣੀਆਂ ਸੰਸਥਾਵਾਂ ਨੇ, ਕਿਉਂਕਿ ਮੈਂ ਸ਼ਾਇਦ ਤੁਹਾਡੇ ਕਾਫੀ ਸੱਜਣਾਂ ਨਾਲੋਂ ਜ਼ਿਆਦਾ ਵਿਚਰਿਆ ਇਹਦੇ ਵਿੱਚ, ਜਿੰਨੀਆਂ ਵੀ ਸੰਸਥਾਵਾਂ ਨੇ, ਚਾਹੇ ਉਹ ਕਿਤੇ ਆਪਾਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਲਾ ਲਓ, ਉੱਥੇ ਜੇ ਆਪਾਂ ਕੋਈ ਕਹੀਏ ਵੀ ਮੈਰਿਟ ਦੇ ਆਧਾਰ 'ਤੇ ਤਾਂ 1%, 99% ਸਭ ਕੁਝ ਸਿਫਾਰਸ਼ੀ ਹੈ। ਇਹ ਸੱਚਾਈ ਹੈ। ਔਰ ਉਸ ਤੋਂ ਬਾਅਦ ਉੱਥੇ ਸਾਡਾ ਕਿਤੇ ਨਾ ਕਿਤੇ ਡਾਊਨਫਾਲ ਆਇਆ। ਚੰਗੇ ਸਾਡੇ ਜਿਹੜੇ ਵਿਦਵਾਨ ਸਾਡੇ ਬੱਚੇ ਨੇ, ਜਿਹੜਿਆਂ 'ਚ ਐਸੀ ਕੁਆਲਿਟੀ ਹੈ, ਉਹ ਕਿਤੇ ਨਾ ਕਿਤੇ ਵਿਸਰ ਗਏ। ਸਿਫਾਰਸ਼ੀ ਲੋਕਾਂ ਨੇ ਆਪਣੇ ਉੱਥੇ ਬੰਦੇ ਫਿੱਟ ਕਰਤੇ। ਉਹ ਜਿਹੋ ਜਿਹੀ ਸਿਹਤ ਸਾਨੂੰ ਮਿਲਣੀ ਚਾਹੀਦੀ ਸੀ, ਉੱਥੇ ਜਿਹੋ ਜਿਹਾ ਕਾਰਜ ਉੱਥੇ ਚੱਲਣਾ ਚਾਹੀਦਾ ਸੀ, ਉੱਥੇ ਉਹ ਘਾਟ ਆਈ। ਔਰ ਇਸੇ ਤਰੀਕੇ ਨਾਲ ਜਿੰਨੇ ਸਾਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਕਾਲਜ ਨੇ, ਚਾਹੇ ਸਾਡੇ ਹਸਪੀਟਲ ਵੀ ਚੱਲ ਰਹੇ ਨੇ,
ਪਰ ਤੁਸੀਂ ਦੇਖੋ ਵੀ ਉੱਥੇ ਅੱਜ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਵਿੱਚ 95% ਸਿਫਾਰਸ਼ੀ ਨੇ, ਕੋਈ ਮੈਰਿਟ ਨਹੀਂ ਹੈ ਉੱਥੇ। ਇਹ ਸਾਡਾ ਇੱਕ ਡਾਊਨਫਾਲ ਜਾਣ ਦਾ ਬਹੁਤ ਵੱਡਾ ਕਾਰਨ ਹੈ, ਜਿੱਥੇ ਸੁਧਾਰ ਹੋਣਾ ਚਾਹੀਦਾ ਸੀ ਇੰਨੇ ਸਾਲਾਂ ਦੇ ਵਿੱਚ। 1920 ਤੋਂ ਲੈ ਕੇ ਦੇਖੋ ਤੁਸੀਂ, ਅੱਜ ਅਸੀਂ ਪਿੱਛੇ ਚਲੇ ਗਏ। ਅੱਜ ਚਿੰਤਤ ਹੈ, ਹਰ ਸਿੱਖ ਚਿੰਤਤ ਹੈ ਇਸ ਗੱਲ ਤੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਉੱਤੇ ਅਸੀਂ ਚਿੰਤਾ ਕਰ ਰਹੇ ਹਾਂ। ਸੋ ਇਹ ਸਾਡੇ ਲਈ ਬੜੀ ਵੱਡੀ ਚੁਣੌਤੀ ਹੈ। ਪਰ ਮੈਂ ਸਮਝਦਾ ਇਹਦੇ ਲਈ ਜਿਹੜਾ ਦੇਖੋ ਆਪਾਂ ਵਿਚਾਰ ਜਿਵੇਂ ਰੱਖ ਰਹੇ ਹਾਂ ਸਾਰੇ ਭਰਾ, ਵੀ ਇਹਦੇ ਲਈ ਆਪਾਂ ਇਕੱਠੇ ਹੋਵੋ ਜਾਂ ਇਸ ਤਰੀਕੇ ਨਾਲ ਕਰੋ। ਪਰ ਮੈਂ ਜੋ ਸੋਚ ਰਿਹਾ ਵੀ ਇਹਦੇ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਏਜੰਡਾ ਹੋਣਾ ਚਾਹੀਦਾ। ਦੇਖੋ ਅੱਜ ਜਿਹੜੀ ਸਿਆਸਤ ਹੈ, ਅੱਜ ਸਾਰ ਪੰਜਾਬ ਦਾ ਵਾਸੀ ਹੈ, ਪਹਿਲਾਂ ਤੀਜਾ ਬਦਲ ਆਇਆ। ਤੀਜਾ ਬਦਲ ਜਦੋਂ ਆਇਆ ਤਾਂ ਲੋਕਾਂ ਨੂੰ ਕੋਈ ਆਸ ਨਹੀਂ ਸੀ। ਸਾਰੇ ਪੰਜਾਬ ਦੇ ਵਾਸੀ ਇਹ ਸੋਚਦੇ ਵੀ ਸਾਨੂੰ ਇਹਨਾਂ ਦੋਨਾਂ ਨੂੰ ਪਰੇ ਕਰੋ, ਤੀਜੀ ਪਾਰਟੀ ਲੈ ਕੇ ਆਓ। ਪਰ ਅੱਜ ਤੀਜੀ ਪਾਰਟੀ ਤੋਂ ਵੀ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ। ਅੱਜ ਕੋਈ ਵੀ ਜਿੰਨੇ ਸਾਡੇ ਵਿਦਵਾਨ ਨੇ ਜਾਂ ਸਾਰੇ ਇਹ ਗੱਲ 'ਤੇ ਚਿੰਤਤ ਨੇ ਵੀ ਸਾਡੇ ਕੋਲ ਕੋਈ ਇੱਦਾਂ ਦਾ ਚਿਹਰਾ ਨਹੀਂ ਹੈ ਪੰਜਾਬ ਦੇ ਵਿੱਚ ਜਿਹੜਾ ਇੱਕ ਸਿੱਖ ਆਗੂ ਹੋ ਕੇ ਪੂਰੇ ਜਿਹੜੀ ਵਰਲਡ ਦੇ ਵਿੱਚ ਇੱਦਾਂ ਦੀ ਸ਼ਖਸੀਅਤ ਹੋਵੇ ਜਾਂ ਪੰਜਾਬ ਦੇ ਵਿੱਚ ਇੱਦਾਂ ਦੀ ਸ਼ਖਸੀਅਤ ਹੋਵੇ ਜਿਹੜੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕੇ। ਇਸ ਗੱਲ ਲਈ ਅਸੀਂ ਚਿੰਤਤ ਹਾਂ। ਐਸਾ ਸਾਡੇ ਕੋਲ ਅਜੇ ਆਗੂ ਨਹੀਂ ਹੈ। ਪੰਜਾਬ ਦੇ ਲੋਕ ਅੱਜ ਵੀ ਚਾਹੁੰਦੇ ਨੇ ਖੇਤਰੀ ਪਾਰਟੀ ਨੂੰ ਕਾਮਯਾਬ ਕਰਨਾ, ਕਿਉਂਕਿ ਖੇਤਰੀ ਪਾਰਟੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਜਿਹੜੀ ਪਾਰਟੀ ਦੀ ਘੰਟੀ ਦਿੱਲੀ ਨਾਲ ਜੁੜੀ ਹੋਈ ਹੈ, ਜਿਹੜੀ ਉਹ ਪਾਰਟੀ ਸਾਡਾ ਕਦੇ ਭਲਾ ਨਹੀਂ ਕਰ ਸਕਦੀ, ਚਾਹੇ ਕੋਈ ਵੀ ਪਾਰਟੀ ਹੋਵੇ। ਪਰ ਉਹਦੇ ਲਈ ਸਾਨੂੰ ਅੱਜ ਮੈਂ ਜੋ ਜਿਵੇਂ ਮੈਂ ਨਿੱਜੀ ਵਿਚਾਰ ਨੇ, ਸ਼੍ਰੋਮਣੀ ਅਕਾਲੀ ਦਲ ਜਿਵੇਂ ਹੋਂਦ 'ਚ ਆਇਆ ਉਸ ਤੋਂ ਬਾਅਦ ਅੱਜ ਉਹਦੇ ਬਰਾਬਰ ਦੀ ਧਿਰ ਦੇਖੋ। ਜੇ ਸਾਰੀਆਂ ਚੀਜ਼ਾਂ ਆਪਾਂ ਨੇ, ਚਾਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਹਾਲੀ ਚਾਹੁੰਦੇ ਆਪਾਂ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚੰਗੇ ਚਾਹੁੰਦੇ ਹਾਂ, ਚਾਹੇ ਆਪਾਂ ਪੰਜਾਬ ਦੇ ਵਿੱਚ ਚੰਗੀ ਰਾਜਨੀਤੀ, ਚੰਗੀ ਸਿਆਸਤ, ਚੰਗਾ ਰਾਜ ਭਾਗ ਚਾਹੁੰਦੇ ਹਾਂ, ਉਹਦੇ ਲਈ ਤੁਹਾਨੂੰ ਸਿਆਸਤ ਦੇ ਵਿੱਚ ਕੁੱਦਣਾ ਪੈਣਾ। ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ। ਪਹਿਲੀ ਗੱਲ ਤਾਂ ਕਲੀਅਰ ਹੈ। ਪਰ ਉਹਦੇ ਲਈ ਸਾਨੂੰ ਆਪਣਾ ਬੇਸ ਮਜ਼ਬੂਤ ਕਰਨ ਲਈ, ਚਾਹੇ ਜਿਵੇਂ ਭਾਈ ਸਾਹਿਬ ਦੀ ਸੋਚ ਹੈ ਇੱਕ ਧਾਰਮਿਕ ਵਿੰਗ ਜਿਹੜਾ ਉਹ ਬਣਾਇਆ ਜਾਵੇ। ਪਰ ਜਿਹੜਾ ਵੀ ਤੁਸੀਂ ਚਾਹੇ ਕੋਈ ਆਪਾਂ ਵਿੰਗ ਬਣਾਉਣਾ ਚਾਹੁੰਦੇ ਹਾਂ, ਚਾਹੇ ਕੋਈ ਰਾਜਨੀਤਿਕ ਪਾਰਟੀ ਬਣਾਉਣੀ ਚਾਹੁੰਦੇ ਹਾਂ, ਉਹਦਾ ਇੱਕ ਏਜੰਡਾ, ਇੱਕ ਉਹਦੀ ਸਿਧਾਂਤ, ਉਹਦਾ ਉਹ ਹੋਣਾ ਬਹੁਤ ਲਾਜ਼ਮੀ ਹੈ। ਕਿਉਂਕਿ ਦੇਖੋ ਤੁਸੀਂ ਅੱਜ ਜੇ ਇੱਕ ਜਿਹੜੀ ਮੈਂ ਨਾਂ ਨਹੀਂ ਲੈਣਾ ਪਾਰਟੀ ਦਾ, ਜਿਹੜੀ ਪਾਰਟੀ ਅੱਜ ਪੂਰੇ ਇੰਡੀਆ ਦੇ ਵਿੱਚ ਰਾਜ ਕਰ ਰਹੀ ਹੈ, ਉਹਦਾ ਕੋਈ ਸਿਧਾਂਤ ਹੈ। ਅੱਜ ਤੋਂ ਕਿੰਨਾ ਸਮਾਂ ਪਹਿਲਾਂ ਇੱਕ ਸਿਧਾਂਤ, ਛੋਟਾ ਜਿਹਾ ਸਿਧਾਂਤ ਲੈ ਕੇ ਚਲੇਗੀ, ਤੁਰ ਪਈ ਅਤੇ ਅੱਜ ਇੰਡੀਆ 'ਤੇ ਰਾਜ ਕਰ ਰਹੀ ਹੈ। ਔਰ ਇਸੇ ਤਰੀਕੇ ਨਾਲ 10 ਸਾਲ ਪਹਿਲਾਂ ਇੱਕ ਪਾਰਟੀ ਪੈਦਾ ਹੋਈ, ਉਹਨੇ ਇੱਕ ਵਿਲੱਖਣ ਆਪਣਾ ਇੱਕ ਸਿਧਾਂਤ ਬਣਾਇਆ ਸੀ, ਇੱਦਾਂ ਕਰਾਂਗੇ ਅਸੀਂ, ਇੱਦਾਂ ਕਰਾਂਗੇ। ਉਹ ਅੱਜ ਪੰਜਾਬ 'ਤੇ ਰਾਜ ਕਰ ਰਹੇ ਨੇ। ਅਸੀਂ ਕਿਉਂ ਨਹੀਂ ਆਪਣਾ ਕੋਈ ਸਿਧਾਂਤ ਬਣਾ ਸਕਦੇ? ਅਸੀਂ ਕਿਉਂ ਨਹੀਂ ਅਕਾਲੀ
ਵਿਚਾਰਾਂ ਤਾਂ ਲਗਭਗ ਸਾਰੀਆਂ ਇੱਕੋ ਜਿਹੀਆਂ ਹੋ ਰਹੀਆਂ ਆਪਣੀਆਂ, ਅਤੇ ਜਿਹੜੀ ਵੀ ਕੋਈ ਆਪਣੀ ਆਪਣੀ ਜ਼ਿੰਮੇਵਾਰੀ ਹੈ, ਚਾਹੇ ਉਹ ਕਿਸੇ ਦੀ ਇਲਾਕਿਆਂ 'ਚ ਗੁਰਦੁਆਰਿਆਂ 'ਚ ਹੈ, ਪ੍ਰਚਾਰਕਾਂ ਦੀ ਹੈ, ਕੋਈ ਪੋਲੀਟਿਕਸ ਵਾਲੇ ਬੰਦੇ, ਕੋਈ ਕੁਛ ਹੈ, ਕੋਸ਼ਿਸ਼ ਕਰੀਏ ਕਿ ਆਪਾਂ ਉਸ ਸੰਸਥਾ ਨੂੰ ਪੁਨਰ ਸਰਜੀਤ ਕਰੀਏ ਅਤੇ ਉਸ ਤਰ੍ਹਾਂ ਦੀ ਸੰਗਤ ਦੁਆਰਾ ਜੁੜ ਸਕੇ ਜਿਹੜੀ ਗੁਰੂ ਮਹਾਰਾਜ ਨੂੰ ਭਾਉਂਦੀ ਹੋਵੇ। ਇੰਨੀਆਂ ਬੇਨਤੀਆਂ ਕਰਦੇ ਕੋਈ ਵੱਧ ਘੱਟ ਬੋਲਿਆ ਗਿਆ ਮਾਫ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਭਾਈ ਸੁਖਜਿੰਦਰ ਸਿੰਘ ਹੋਣਾ ਦਾ। ਇਹਨਾਂ ਤੋਂ ਬਾਅਦ ਬੇਨਤੀ ਹੈ ਡਾਕਟਰ ਗੁਰਪ੍ਰੀਤ ਸਿੰਘ ਹੋਣਾ ਨੂੰ ਕਿ ਉਹ ਸੰਗਤ ਦੇ ਨਾਲ ਵਿਚਾਰ ਕਰਨ। ਇਹਨਾਂ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਸੱਥ ਵੱਲੋਂ ਉਹ ਤਿਆਰ ਰਹਿਣ। ਚਵਰ ਛਤਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਇਕੱਤਰਤਾ ਲਈ ਸਜੇ ਹੋਏ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦੀ ਬੈਠਕ ਜਿਸ ਦੇ ਵਿੱਚ ਅਸੀਂ ਸਿੱਖ ਰਾਜਨੀਤੀ ਦਾ ਢਾਂਚਾ ਜਿਹੜਾ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ ਹੈ ਅਤੇ ਜਿਹੜਾ ਅਸੀਂ ਵਿਸਾਰ ਲਿਆ, ਉਸ ਨੂੰ ਫਿਰ ਤੋਂ ਲੱਭਣ ਦੇ ਲਈ ਯਤਨ ਦੇ ਵਿੱਚ ਜਿਹੜਾ ਉਹ ਬੈਠੇ ਹਾਂ। ਗੁਰੂ ਪਾਤਸ਼ਾਹ ਨੇ ਬੜੇ ਮਿੱਠੇ ਫਲਾਂ ਵਾਲਾ ਬੂਟਾ ਜਿਹੜਾ ਉਹ ਸਾਨੂੰ ਦਿੱਤਾ ਸੀ, ਪਰ 1849 ਈਸਵੀ ਦੇ ਏੜ ਤੇੜ ਸਾਡੇ ਉਸ ਬੂਟੇ ਦੀ ਜਗ੍ਹਾ ਕਿਸੇ ਨੇ ਕੌੜੇ ਫਲਾਂ ਵਾਲਾ ਬੂਟਾ ਜਿਹੜਾ ਉਹ ਲਾ ਦਿੱਤਾ ਹੈ। ਅਸੀਂ ਪਿਛਲੇ 100-150 ਸਾਲ ਤੋਂ ਉਸ ਬੂਟੇ ਨੂੰ ਖਾਦ ਦੇ ਰਹੇ ਹਾਂ, ਪਾਣੀ ਦੇ ਰਹੇ ਹਾਂ, ਅਤੇ ਅੱਜ ਉਹਦੇ ਜਿਹੜੇ ਕੌੜੇ ਫਲ ਨੇ ਉਹ ਅਸੀਂ ਖਾ ਰਹੇ ਹਾਂ। 18ਵੀਂ ਸਦੀ ਦਾ ਜਿਹੜਾ ਸਿੱਖ ਸੀ, ਉਹਦੇ ਕੋਲ ਉਹ ਗੁਰੂ ਪਾਤਸ਼ਾਹ ਦਾ ਦਿੱਤਾ ਹੋਇਆ ਜਿਹੜਾ ਉਹ ਮਿੱਠੇ ਫਲਾਂ ਵਾਲਾ ਬੂਟਾ ਸੀ, ਪਰ ਉਸ ਸਿੱਖ ਦੇ ਕੋਲ ਜ਼ਿੰਦਗੀ ਦੇ ਲਈ, ਭਵਿੱਖ ਦੇ ਲਈ 2 ਘੰਟੇ ਦਾ ਵੀ ਸਮਾਂ ਨਹੀਂ ਸੀ ਕਿ ਉਸ ਕੋਲ ਇੰਨਾ ਸਮਾਂ ਨਹੀਂ ਸੀ ਕਿ ਅਗਲੇ ਜਿਹੜੇ 2 ਘੰਟੇ ਆ ਉਹ ਵੀ ਉਹ ਜੀਵਤ ਰਹਿ ਪਾਵੇਗਾ। ਇਸ ਕਰਕੇ ਉਹਦੇ ਕੋਲ ਜੋ ਕੁਝ ਵੀ ਰਾਜਨੀਤਿਕ ਢਾਂਚੇ ਦਾ ਹੈ ਸੀ, ਉਹ ਪਰੰਪਰਾ ਦੇ ਵਿੱਚੋਂ ਹੀ ਜਿਹੜਾ ਸੀ ਉਹ ਲੈ ਰਿਹਾ ਸੀ, ਉਸ ਨੂੰ ਲਿਖਤੀ ਰੂਪ ਜਿਹੜਾ ਉਹ ਨਹੀਂ ਦੇ ਸਕਿਆ। ਅਤੇ ਅਸੀਂ ਆਪਣੀ ਪਰੰਪਰਾ ਵੱਲ ਜਿਹੜੀ ਆ ਉਹ ਝਾਤੀ ਨਹੀਂ ਮਾਰੀ। ਅਸੀਂ ਦੇਖਿਆ ਨਹੀਂ ਕਿ ਸਾਡੀ ਪਰੰਪਰਾ ਦੇ ਵਿੱਚ ਉਹ ਢਾਂਚਾ ਜਿਹੜਾ ਵਾ ਉਹ ਪਿਆ ਹੋਇਆ ਹੈ। ਗੁਰੂ ਖਾਲਸਾ ਪੰਥ ਦਾ ਰਾਜਨੀਤਿਕ ਢਾਂਚਾ, ਸਟਰਕਚਰ, ਢੰਗ, ਮੈਥਡ ਕਿਸ ਤਰ੍ਹਾਂ ਦਾ ਹੋਵੇ, ਇਹ ਕਿਹੜੇ ਸਿਧਾਂਤਾਂ ਦੇ ਉੱਪਰ ਆਧਾਰਿਤ ਹੋਣਾ ਚਾਹੀਦਾ ਹੈ। ਇਸ ਰਾਜਨੀਤਿਕ ਢਾਂਚੇ ਦੇ ਅੰਦਰ ਕਿਹੜੀਆਂ ਸੰਸਥਾਵਾਂ ਹੋਣਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਤੇ ਸਾਡਾ ਸਿੱਖ ਰਾਜਨੀਤੀ ਕਾਨੂੰਨ ਸ਼ਾਸਤਰ ਜਿਹੜਾ ਹੈ ਉਹ ਉਸਰੇਗਾ। ਇਸ ਰਾਜਨੀਤਿਕ ਢਾਂਚੇ ਦੇ ਕੀ ਉਦੇਸ਼ ਹੋਣਗੇ, ਗੁਰੂ ਖਾਲਸਾ ਪੰਥ ਨੇ ਇਹ ਉਦੇਸ਼ ਕਿਵੇਂ ਪੂਰੇ ਕਰਨੇ ਹਨ, ਇਹ ਸਾਰੇ ਸਵਾਲ, ਇਹਨਾਂ ਦੇ ਜਵਾਬ ਜਿਹੜੇ ਨੇ ਉਹ ਸਾਡੀ ਪਰੰਪਰਾ 'ਚ ਪਏ ਹੋਏ ਨੇ, ਅਤੇ ਇਹ ਸਵਾਲ ਸਾਡੇ ਗੁਰੂ ਖਾਲਸਾ ਪੰਥ ਦੇ ਪ੍ਰਭੂ ਸੱਤਾ ਸਿਧਾਂਤ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ। ਇਸ ਰਾਜਨੀਤਿਕ ਢਾਂਚੇ ਦੀ ਬੁਨਿਆਦ ਜਿਹੜੀ ਉਹ ਗੁਰੂ ਨਾਨਕ ਪਾਤਸ਼ਾਹ ਨੇ ਹੀ ਰੱਖ ਦਿੱਤੀ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਰਾੜੇ ਰੂੜਾ ਹਰ ਜੀਓ ਸੋਈ, ਤਿਸ ਬਿਨ ਰਾਜਾ ਅਵਰ ਨਾ ਕੋਈ।
ਇਹ ਗੁਰੂ ਪਾਤਸ਼ਾਹ ਨੇ ਸਿੱਖਾਂ ਦਾ ਰਾਜਾ ਕੌਣ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਜਿਹੜਾ ਉਹ ਸਿੱਖਾਂ ਨੂੰ ਦੱਸ ਦਿੱਤਾ ਸੀ। ਇਸ ਰਾਜਨੀਤਿਕ ਢਾਂਚੇ ਦਾ ਦੂਜਾ ਥੰਮ ਏਕ ਪਿਤਾ ਏਕ ਕੇ ਹਮ ਬਾਰਿਕ ਹੈ, ਜਿਸ ਅਨੁਸਾਰ ਸਾਰੇ ਉਸ ਪਰਮਾਤਮਾ ਦੇ ਧੀਆਂ ਪੁੱਤਰ ਨੇ। ਇੱਥੇ ਕੋਈ ਰੰਗ, ਨਸਲ, ਜਾਤੀ ਭੇਦ ਭਾਵ ਜਿਹੜਾ ਉਹ ਨਹੀਂ ਹੈ। ਇਸ ਦੇ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਜਿਹੜਾ ਸਾਡਾ ਸਮਾਜਿਕ ਢਾਂਚਾ ਜਿਹੜਾ ਸੀ ਉਹ ਉਸਾਰਿਆ। ਇਸ ਰਾਜਨੀਤਿਕ ਢਾਂਚੇ ਦੇ ਅੰਦਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਪਹਿਲਾ ਸਿਧਾਂਤ ਦਿੱਤਾ ਸੀ, ਜਿਸ ਦੇ ਉੱਤੇ ਸਾਡਾ ਰਾਜਨੀਤਿਕ ਢਾਂਚਾ ਜਿਹੜਾ ਉਸਰਿਆ ਹੈ, ਉਹ ਸੰਗਤ ਹੈ। ਗੁਰੂ ਖਾਲਸਾ ਪੰਥ ਜਿਹੜਾ ਇਸ ਰਾਜਨੀਤਿਕ ਢਾਂਚੇ ਦੀ ਸਭ ਤੋਂ ਉੱਪਰਲੀ ਇਕਾਈ ਹੈ, ਤੇ ਸਭ ਤੋਂ ਹੇਠਲੀ ਇਕਾਈ ਜਿਹੜੀ ਹੈ ਉਹ ਸਿੱਖ ਹੈ ਤੇ ਸੰਗਤ ਹੈ। ਗੁਰੂ ਪਾਤਸ਼ਾਹ ਨੇ ਸੰਗਤ, ਪੰਗਤ, ਧਰਮਸ਼ਾਲਾਵਾਂ ਜਿਹੜੀਆਂ ਸਨ, ਧਰਮਸ਼ਾਲਾ ਸੰਸਥਾ, ਇਹ ਪ੍ਰਗਟ ਕੀਤੀ, ਜੋ ਸਿੱਖ ਰਾਜਨੀਤਿਕ ਢਾਂਚੇ ਅੰਦਰ ਬੁਨਿਆਦੀ ਸਿਧਾਂਤ, ਬੁਨਿਆਦੀ ਸੰਸਥਾਵਾਂ ਜਿਹੜੀਆਂ ਉਹ ਬਣੀਆਂ। ਗੁਰੂ ਅੰਗਦ ਪਾਤਸ਼ਾਹ ਜੀ ਦੀ ਗੁਰਿਆਈ ਦੇ ਸਮੇਂ ਜਿਵੇਂ ਸਿੱਖ ਪੰਥ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪ੍ਰੀਖਿਆਵਾਂ ਦੇ ਦੌਰ ਦੇ ਵਿੱਚੋਂ ਜੀ ਲੰਘਾਇਆ, ਜਿਸ ਤਰ੍ਹਾਂ ਉਹ ਸਿਲੈਕਸ਼ਨ ਹੋਈ, ਉਸ ਵਿਧੀ ਵਿਧਾਨ ਨੇ, ਉਸ ਮੈਥਡੋਲੋਜੀ ਨੇ ਗੁਰੂ ਖਾਲਸਾ ਪੰਥ ਨੂੰ ਦੱਸ ਦਿੱਤਾ ਕਿ ਤੁਹਾਡੀ ਆਗੂ ਚੁਣਨ ਦੀ ਜਿਹੜੀ ਰਾਜਨੀਤਿਕ ਵਿਧੀ ਹੈ ਉਹ ਇਹ ਹੈ। ਜਿਵੇਂ ਭਾਈ ਲਹਿਣਾ ਜੀ ਨੂੰ ਚੁਣ ਕੇ ਸਿਲੈਕਸ਼ਨ ਦੇ ਰਾਹੀਂ ਜਿਹੜਾ ਸੀ ਉਹ ਗੁਰਿਆਈ ਦਿੱਤੀ ਗਈ ਸੀ। ਮੰਜੀ ਪ੍ਰਥਾ ਦੇ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਸਿਖਾ ਦਿੱਤਾ ਕਿ ਸਿੱਖ ਪ੍ਰਚਾਰਕ ਦੀ, ਸਿੱਖ ਆਗੂ ਦੀ ਚੋਣ ਜਿਹੜੀ ਆ ਉਹ ਕਿਵੇਂ ਹੋਣੀ ਹੈ। ਉਸ ਸਿੱਖ ਆਗੂ ਦਾ ਜਿਹੜਾ ਜੀਵਨ ਹੈ, ਕਿਰਦਾਰ ਹੈ, ਉਹ ਕਿੱਡਾ ਹੋਣਾ ਚਾਹੀਦਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਪੀਰੀ ਅਕਾਲ ਤਖਤ ਸਾਹਿਬ ਪ੍ਰਗਟ ਕਰਕੇ ਸਿੱਖ ਰਾਜਨੀਤੀ ਦਾ ਜਿਹੜਾ ਕੇਂਦਰ ਸੀ ਉਹ ਉਸਾਰ ਦਿੱਤਾ, ਉਹ ਪ੍ਰਗਟ ਕਰ ਦਿੱਤਾ, ਤੇ ਸਿੱਖ ਪ੍ਰਭੂ ਸੱਤਾ, ਸਿੱਖ ਸੋਵਰਨਿਟੀ ਜਿਹੜੀ ਸੀ ਉਹ ਸਥਾਪਿਤ ਹੋ ਗਈ। ਗੁਰੂ ਖਾਲਸਾ ਪੰਥ 1699 ਈਸਵੀ ਦੀ ਵਿਸਾਖੀ ਨੂੰ ਜਦ ਪ੍ਰਗਟ ਹੋਇਆ ਤਾਂ ਸਿੱਖ ਰਾਜਨੀਤੀ ਦੇ ਜਿਹੜੇ ਜਥੇਬੰਦਕ ਅਸੂਲ ਸਨ ਉਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਿਹੜੇ ਸੀ ਉਹ ਬਖਸ਼ ਦਿੱਤੇ, ਜਿਨ੍ਹਾਂ 'ਚ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਸਿੱਖਾਂ ਦੀ ਅਗਵਾਈ ਜਿਹੜੀ ਆ ਉਹ ਕਦੇ ਵੀ ਇੱਕ ਪੁਰਖੀ ਨਹੀਂ ਹੋਵੇਗੀ। ਸਿੱਖਾਂ ਦੀ ਅਗਵਾਈ ਜਿਹੜੀ ਆ ਉਹ ਪੰਚ ਪ੍ਰਧਾਨੀ ਹੋਵੇਗੀ, ਤੇ ਇਹ ਪੰਚ ਪ੍ਰਧਾਨੀ ਨਾ ਤਾਂ ਇਲੈਕਟਿਡ ਹੋਏਗੀ, ਨਾ ਨੋਮੀਨੇਟਡ ਹੋਏਗੀ, ਇਹ ਪੰਚ ਪ੍ਰਧਾਨੀ ਜਿਹੜੀ ਉਹ ਸਿਲੈਕਟਡ ਹੋਏਗੀ। ਗੁਰੂ ਪਾਤਸ਼ਾਹ ਨੇ ਗੁਰਿਆਈ ਦੀ ਜੋਤ ਤੇ ਜੁਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਦੇ ਵਿੱਚ ਸੰਮਿਲਿਤ ਕਰਨ ਦੇ ਨਾਲ ਸਾਡੇ ਸਾਹਮਣੇ ਇਹ ਰੱਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਖਾਲਸਾ ਪੰਥ ਹੀ ਸ਼੍ਰੋਮਣੀ ਹੈ। ਕੋਈ ਜਥਾ ਸ਼੍ਰੋਮਣੀ ਨਹੀਂ ਹੈ, ਕੋਈ ਪਾਰਟੀ ਸ਼੍ਰੋਮਣੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੱਜਿਆ ਗੁਰੂ ਖਾਲਸਾ ਪੰਥ ਹੀ ਸ਼੍ਰੋਮਣੀ ਹੈ, ਤੇ ਅਗਵਾਈ ਵੀ ਜਿਹੜਾ ਉਹ ਗੁਰੂ ਖਾਲਸਾ ਪੰਥ ਹੀ ਕਰੇਗਾ। ਨਾਲ ਗੁਰੂ ਪਾਤਸ਼ਾਹ ਨੇ ਦੱਸਿਆ ਕਿ ਗੁਰੂ ਖਾਲਸਾ ਪੰਥ ਕੋਈ ਵੀ ਫੈਸਲਾ ਜਿਹੜਾ ਉਹ ਗੁਰਮਤੇ ਦੇ ਰਾਹੀਂ ਕਰੇਗਾ। ਗੁਰਮਤਾ ਬਹੁ ਸੰਮਤੀ ਨਹੀਂ, ਗੁਰਮਤਾ ਸਰਬ ਸੰਮਤੀ ਹੋਏਗਾ। ਇਸ ਗੁਰਮਤੇ ਨੂੰ ਸੰਗਤਾਂ 'ਚ ਪੰਜ ਸਿੰਘ ਜਿਹੜੇ ਨੇ, ਪੰਜ ਪਿਆਰੇ ਨੇ, ਉਹ ਐਲਾਨ ਰਾਹੀਂ ਪ੍ਰਗਟ ਕਰਨਗੇ, ਪਰ ਫੈਸਲਾ ਜਿਹੜਾ ਉਹ ਸੰਗਤੀ ਹੀ ਹੋਵੇਗਾ। ਇਹ ਸਾਡੇ ਰਾਜਨੀਤਿਕ ਢਾਂਚੇ ਦੀਆਂ ਬੁਨਿਆਦਾਂ ਜਿਹੜੀਆਂ ਸੀ ਉਹ ਗੁਰੂ ਪਾਤਸ਼ਾਹ ਨੇ ਸਾਨੂੰ ਦੇ ਦਿੱਤੀਆਂ। ਗੁਰੂ ਖਾਲਸਾ ਪੰਥ ਕਿਸੇ ਦੇ ਅਧੀਨ ਨਹੀਂ ਹੋਵੇਗਾ, ਖਾਲਸਾ ਹੋਵੇ ਖੁਦ ਖੁਦਾ। ਗੁਰੂ ਖਾਲਸਾ ਪੰਥ ਕਿਸੇ ਸਰਕਾਰ ਜਾਂ ਕਿਸੇ ਵਿਅਕਤੀ ਦੇ ਅਧੀਨ ਨਹੀਂ, ਸਗੋਂ ਖਾਲਸਾ ਜਿਹੜਾ ਉਹ ਵਾਹਿਗੁਰੂ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਗੁਰੂ ਖਾਲਸਾ ਪੰਥ ਨੇ ਸਰਬੱਤ ਖਾਲਸੇ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਅਗਵਾਈ ਦੇਣੀ ਹੈ। ਹੁਣ ਸਾਡੇ ਕੋਲ ਗੁਰੂ ਖਾਲਸਾ ਪੰਥ ਦੇ ਅੰਦਰ ਜਿਹੜੀਆਂ ਸਾਡੇ ਰਾਜਨੀਤਿਕ ਢਾਂਚੇ ਦੀਆਂ ਗੁਰੂ ਪਾਤਸ਼ਾਹ ਨੇ ਸੰਸਥਾਵਾਂ, ਸਿਧਾਂਤ ਦੇ ਦਿੱਤੇ ਸਨ, ਜਿਹਦੇ 'ਚ ਸੰਗਤ ਹੈ, ਮੀਰੀ ਪੀਰੀ ਹੈ, ਅਕਾਲ ਤਖਤ ਸਾਹਿਬ ਹੈ,
ਗੁਰੂ ਖਾਲਸਾ ਪੰਥ ਹੈ, ਗੁਰਮਤਾ ਹੈ, ਸਰਬੱਤ ਖਾਲਸਾ ਹੈ, ਇਹ ਸਾਡੇ ਰਾਜਨੀਤਿਕ ਢਾਂਚੇ ਦੀਆਂ ਜਿਹੜੀਆਂ ਉਹ ਬੁਨਿਆਦਾਂ ਨੇ। ਜਿਹੜਾ ਸਾਡਾ ਸਟਰਕਚਰ ਉਸਰਨਾ ਹੈ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਉਸਰਨਾ ਹੈ। ਇਸ ਤਰ੍ਹਾਂ ਸੰਗਤ ਗੁਰੂ ਖਾਲਸਾ ਪੰਥ, ਸਰਬੱਤ ਖਾਲਸਾ, ਗੁਰਮਤਾ, ਮੀਰੀ ਪੀਰੀ ਸੰਸਥਾਵਾਂ ਨੇ ਸਿੱਖ ਰਾਜਨੀਤੀ ਨੂੰ ਜਿਹੜਾ ਉਹ ਸਿਧਾਂਤਕ ਆਧਾਰ ਜਿਹੜਾ ਵਾ ਉਹ ਦਿੱਤਾ ਤੇ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਗੁਰੂ ਖਾਲਸਾ ਪੰਥ ਦੇ ਅੰਦਰ ਇੱਕ ਮਰਕਜ਼ ਵਜੋਂ ਜਿਹੜਾ ਸੀ, ਸੈਂਟਰ ਵਜੋਂ, ਕੇਂਦਰ ਵਜੋਂ ਜਿਹੜਾ ਸੀ ਉਹ ਪ੍ਰਗਟ ਹੋਇਆ। ਇਹਨਾਂ ਸੰਸਥਾਵਾਂ ਦੇ ਆਧਾਰ ਤੇ ਹੀ 18ਵੀਂ ਸਦੀ ਦੀ ਜਿਹੜੀ ਸਿੱਖ ਰਾਜਨੀਤੀ ਸੀ ਉਹਦਾ ਸਰੂਪ ਜਿਹੜਾ ਸੀ ਉਹ ਨਿਰਧਾਰਿਤ ਹੋਇਆ ਸੀ। ਇਸ ਨੂੰ ਅਮਲੀ ਰੂਪ ਜਿਹੜਾ ਸੀ ਉਹ 18ਵੀਂ ਸਦੀ ਦੇ ਸਿੱਖਾਂ ਨੇ ਜਿਹੜਾ ਸੀ ਉਹ ਦਲ ਖਾਲਸਾ ਦੇ ਰੂਪ ਦੇ ਵਿੱਚ ਜਿਹੜਾ ਦਿੱਤਾ ਤੇ ਇਸੇ ਸਿਧਾਂਤ ਦੇ ਉੱਤੇ ਹੀ ਪਰੰਪਰਾ ਦੇ ਵਿੱਚੋਂ 18ਵੀਂ ਸਦੀ 'ਚ ਦਲ ਖਾਲਸਾ ਤੇ ਹੰਨੇ ਹੰਨੇ ਮੀਰੀ ਜਿਹੜੀ ਸੀ ਇਹ ਉੱਭਰੀ। ਜੇ ਅਸੀਂ ਅੱਜ ਉਹ ਸਮੇਂ ਨੂੰ ਅੱਜ ਦੇ ਸਮੇਂ ਦੇ ਨਾਲ ਦੇਖੀਏ ਕਿ ਜਿਵੇਂ ਇਸ ਦੇ ਵਿੱਚ ਇੱਕ ਵਿਸ਼ਾ ਹੈ ਕਿ ਅੱਜ ਵਰਤਮਾਨ ਸਮੇਂ ਦੇ ਵਿੱਚ ਸਿੱਖਾਂ ਦਾ ਰਾਜਨੀਤਿਕ ਕਿਸੇ ਮੌਜੂਦਾ ਜਿਹੜੀ ਧਿਰ ਹੈ ਉਸ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਹੋਣੇ ਚਾਹੀਦੇ ਨੇ, ਤਾਂ ਸਿੱਖ ਇਤਿਹਾਸ ਦੇ ਵਿੱਚ 18ਵੀਂ ਸਦੀ ਦੇ ਵਿੱਚ ਸਿੱਖ ਇਤਿਹਾਸ ਨੇ ਸਾਨੂੰ ਦੱਸਿਆ ਕਿ ਜਿਸ ਤਰ੍ਹਾਂ ਦੇ ਸੰਬੰਧ ਗੁਰੂ ਖਾਲਸਾ ਪੰਥ ਦੇ ਬਾਬਾ ਆਲਾ ਸਿੰਘ ਫੂਲਕੀਆ ਦੇ ਨਾਲ ਸੀ, ਇਸ ਤਰ੍ਹਾਂ ਦੇ ਹੀ ਸਿੱਖ ਨੇ ਸੰਬੰਧ ਜਿਹੜੇ ਆ ਹੁੰਦੀਆਂ ਧਿਰਾਂ ਦੇ ਨਾਲ ਜਿਹੜਾ ਉਹ ਰੱਖਣੇ ਨੇ। ਮੌਜੂਦਾ ਰਾਜਨੀਤਿਕ ਧਿਰਾਂ ਨਾਲ ਜਿਹੜੀ ਸਾਂਝ ਦਾ ਮੇਲ ਹੈ ਉਸ ਪੱਧਰ ਦਾ ਹੋਣਾ ਚਾਹੀਦਾ ਜਿਵੇਂ ਦਲ ਖਾਲਸਾ ਦਾ ਬਾਬਾ ਆਲਾ ਸਿੰਘ ਫੂਲਕੀਆ ਦੇ ਨਾਲ ਸੀ। ਉਸ ਦੀ ਅਧੀਨਗੀ ਤੇ ਕਿਤੇ ਦੂਰ ਉਹਨਾਂ ਨੂੰ ਜੇ ਦਲ ਖਾਲਸਾ ਦੇ ਨਾਲ ਕੋਈ ਕੰਮ ਹੁੰਦਾ ਸੀ ਤਾਂ ਪਹਿਲਾਂ ਤਨਖਾਹ ਲਗਵਾਉਣੀ ਪੈਂਦੀ ਸੀ। ਸਿੱਖ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਬਾਬਾ ਆਲਾ ਸਿੰਘ ਨੂੰ 2 ਵਾਰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲੱਗੀ ਸੀ ਜਦ ਉਹ ਗੁਰੂ ਖਾਲਸਾ ਪੰਥ ਦੇ ਕੋਲੋਂ ਮਦਦ ਮੰਗਣ ਦੇ ਲਈ ਜਿਹੜਾ ਉਹ ਆਇਆ ਸੀ। ਪਰ ਅੱਜ ਦਾ ਜੰਗਜੂ ਤੇ ਜੁਝਾਰੂ ਸਿੰਘ, ਅਕਾਲੀ ਸਿੰਘ, ਜੇਕਰ ਇਹ ਅੱਜ ਸਾਰਾ ਜਿਹੜਾ ਗੁਰੂ ਖਾਲਸਾ ਪੰਥ ਹੈ, ਸਾਰੀਆਂ ਜਥੇਬੰਦੀਆਂ ਨੇ ਜਿੰਨਾ ਚਿਰ ਏਕਤਾ ਨਹੀਂ ਕਰਦੀਆਂ, ਇੱਕ ਨਿਸ਼ਾਨ ਸਾਹਿਬ ਦੇ ਹੇਠ ਇਕੱਤਰ ਨਹੀਂ ਹੁੰਦੀਆਂ, ਬੇਸ਼ੱਕ ਸਾਡਾ ਧਾਰਮਿਕ ਵਿਸ਼ਵਾਸ ਤਾਂ ਇੱਕ ਹੈ ਪਰ ਜਿੰਨਾ ਚਿਰ ਸਾਡਾ ਰਾਜਨੀਤਿਕ ਉਦੇਸ਼ ਜਿਹੜਾ ਉਹ ਇੱਕ ਨਹੀਂ ਹੁੰਦਾ ਉਹਨਾਂ ਚਿਰ ਅਸੀਂ 18ਵੀਂ ਸਦੀ ਦਾ ਜਿਹੜਾ ਗੁਰੂ ਖਾਲਸਾ ਪੰਥ ਹੈ, ਦਲ ਖਾਲਸਾ ਹੈ, ਉਹਦੇ ਵਰਗੀ ਭੂਮਿਕਾ ਜਿਹੜੀ ਉਹ ਨਹੀਂ ਨਿਭਾ ਸਕਾਂਗੇ। ਸਾਡੀਆਂ ਜਿਹੜਾ ਰਾਜਨੀਤਿਕ ਢਾਂਚਾ ਹੈ, ਜਿੰਨਾ ਚਿਰ ਅਸੀਂ ਉਹ ਵਾਲਾ ਰਾਜਨੀਤਿਕ ਢਾਂਚਾ ਨਾ ਲੈ ਕੇ ਆਏ ਉਨਾ ਚਿਰ ਅਸੀਂ ਜਿਹੜਾ ਇਸ ਵਿਸ਼ੇ ਦੇ ਵਿੱਚ ਸਫਲ ਨਹੀਂ ਹੋ ਪਾਵਾਂਗੇ। ਸਾਨੂੰ ਉਹ ਢਾਂਚਾ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਪਰੰਪਰਾ ਦੇ ਵਿੱਚ ਦਿੱਤਾ ਹੈ, ਸਾਡੇ ਸਰੋਤ ਗ੍ਰੰਥਾਂ ਦੇ ਵਿੱਚ ਪਿਆ ਹੈ, ਉਸ ਨੂੰ ਉਸਾਰਨ ਦੀ ਲੋੜ ਹੈ। ਉਸ ਦੇ ਲਈ ਸਾਨੂੰ ਸਿੱਖ ਰਾਜਨੀਤੀ ਸਰੋਤ ਗ੍ਰੰਥ ਜਿਹੜਾ ਵਾ ਉਹ ਤਿਆਰ ਕਰਨਾ ਪਵੇਗਾ। ਸਾਨੂੰ ਹਵਾਲੇ ਗ੍ਰੰਥ ਜਿਹੜੇ ਆ ਸਿੱਖ ਰਾਜਨੀਤੀ ਦੇ ਨਾਲ ਉਹ ਤਿਆਰ ਕਰਨੇ ਪੈਣਗੇ। ਸਾਨੂੰ ਸਿੱਖ ਰਾਜਨੀਤੀ ਨਾਲ ਸੰਬੰਧਿਤ ਬਿਬਲੀਓਗ੍ਰਾਫੀਜ਼ ਜਿਹੜੀਆਂ ਨੇ ਉਹ ਪਹਿਲਾਂ ਤਿਆਰ ਕਰਨੀਆਂ ਪੈਣਗੀਆਂ ਕਿ ਹੁਣ ਤੱਕ ਸਾਡੀਆਂ ਜਨਮ ਸਾਖੀਆਂ ਦੇ ਅੰਦਰ, ਸਾਡੇ ਬਿਲਾਸ ਸਾਹਿਤ ਦੇ ਅੰਦਰ, ਸਾਡੇ ਪ੍ਰਕਾਸ਼ ਸਾਹਿਤ ਦੇ ਅੰਦਰ ਤੇ ਨਾਮਾ ਸਾਹਿਤ ਦੇ ਅੰਦਰ ਸਾਨੂੰ ਗੁਰੂ ਪਾਤਸ਼ਾਹ ਨੇ ਤੇ ਸਿੱਖ ਪਰੰਪਰਾ ਨੇ ਸਿੱਖ ਰਾਜਨੀਤੀ ਦੀ ਕਿਵੇਂ ਜਿਹੜੀ ਆ ਉਹ ਸੇਧ ਦਿੱਤੀ ਹੈ ਉਹ ਸਾਨੂੰ ਇਕੱਤਰ ਕਰਕੇ ਉਸ ਨੂੰ ਸਾਹਮਣੇ ਲਿਆਣ ਕੇ ਸਾਨੂੰ ਉਹਦੀ ਲੋਅ ਦੇ ਵਿੱਚ ਜਿਹੜਾ ਵਾ ਇੱਕ ਢਾਂਚਾ ਉਸਾਰਨਾ ਪਵੇਗਾ। ਇਹ ਕੁਝ ਲੰਮਾ ਜਿਹੜਾ ਵਾ ਉਹ ਕਾਰਜ ਸਾਨੂੰ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ ਇਸ ਕਾਰਜ ਦੇ ਉੱਤੇ ਲਗਾਉਣੀਆਂ ਪੈਣਗੀਆਂ। ਜਿਸ ਢਾਂਚੇ ਦੇ ਵਿੱਚ ਅਸੀਂ ਹੁਣ ਚੱਲ ਰਹੇ ਹਾਂ ਇਸ ਨੂੰ ਸਾਈਡ 'ਤੇ ਕਰਕੇ ਸਾਨੂੰ ਉਹ ਢਾਂਚਾ ਜਿਹੜਾ ਇਸ ਦੀ ਜਗ੍ਹਾ 'ਤੇ ਲਿਆਉਣਾ ਪਵੇਗਾ ਜਿਸ ਨੂੰ ਅਸੀਂ ਸਿਸਟਮ ਜਿਹੜਾ ਵਾ ਉਹ ਕਹਿੰਦੇ ਹਾਂ। ਅਸੀਂ ਕਿਸੇ ਹੋਰ ਦੇ ਸਿਸਟਮ ਦੇ ਵਿੱਚ ਜਿਹੜਾ ਉਹ ਚੱਲ ਰਹੇ ਹਾਂ। ਜਿੰਨਾ ਚਿਰ ਅਸੀਂ ਆਪਣਾ ਸਿਸਟਮ ਨਹੀਂ ਉਸਾਰਦੇ, ਬੰਦੇ ਭਾਵੇਂ ਅਸੀਂ ਜਿੰਨੇ ਮਰਜ਼ੀ ਬਦਲ ਲਈਏ, ਸਿਸਟਮ ਜਿੰਨਾ ਚਿਰ ਨਾ ਬਦਲਿਆ ਗਿਆ, ਜਿੰਨਾ ਚਿਰ ਅਸੀਂ ਉਹ ਪਰੰਪਰਾ ਵਾਲਾ ਸਿਸਟਮ ਜਿਹੜਾ ਆਪਣਾ ਉਹ ਨਾ ਲੈ ਕੇ ਆਏ ਉਨਾ ਚਿਰ ਜਿਹੜੀ ਗੱਲ ਨਹੀਂ ਬਣਨੀ। ਤੇ ਉਹ ਸਾਰਾ ਕੁਝ ਸਾਡੇ ਕੋਲ ਪਿਆ ਹੋਇਆ ਹੈ, ਗੁਰੂ ਪਾਤਸ਼ਾਹ ਨੇ ਸਾਰਾ ਕੁਝ ਦਿੱਤਾ ਹੋਇਆ, ਉਹ ਸਾਡੀ ਪਰੰਪਰਾ ਦੇ ਵਿੱਚ, ਸਾਡੇ ਗ੍ਰੰਥਾਂ ਦੇ ਵਿੱਚ ਜਿਹੜਾ ਉਹ ਬਿਰਾਜਮਾਨ ਹੈ। ਸਾਨੂੰ ਮਿਹਨਤ ਕਰਨੀ ਪਵੇਗੀ, ਪੜ੍ਹਨਾ ਪਵੇਗਾ। ਉਹ ਢਾਂਚਾ ਜਿਹੜਾ ਗੁਰੂ ਪਾਤਸ਼ਾਹ ਨੇ ਦਿੱਤਾ ਉਸ ਨੂੰ ਇਕੱਤਰ ਕਰਕੇ ਉਹਦੀ ਸੇਧ ਦੇ ਵਿੱਚ, ਉਹਦੀ ਲੋਅ ਦੇ ਵਿੱਚ ਜਿਹੜਾ ਵਾ ਉਹ ਸਾਨੂੰ ਚੱਲਣਾ ਪਵੇਗਾ। ਇਸ ਤੋਂ ਇਲਾਵਾ
ਹੁਣ ਤੱਕ ਸਿੱਖ ਰਾਜਨੀਤੀ ਦੇ ਉੱਤੇ ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਨੇ, ਜਿੰਨੀਆਂ ਨੇਤਾਵਾਂ ਦੀਆਂ ਸਵੈ ਜੀਵਨੀਆਂ ਨੇ, ਜਾਂ ਜਿੰਨੇ ਰਿਸਰਚ ਪੇਪਰ ਨੇ, ਆਰਟੀਕਲ ਨੇ, ਜਾਂ PhD MPhil ਦੇ ਜਿਹੜੇ ਥੀਸਿਸ ਹੋਏ ਨੇ, ਉਹਨਾਂ ਦੀ ਬਿਬਲੀਓਗ੍ਰਾਫੀ ਤਿਆਰ ਕਰਨੀ ਪਵੇਗੀ। ਸਾਨੂੰ ਉਹਨਾਂ ਨੂੰ ਵਾਚਣਾ ਪਵੇਗਾ, ਉਹਨਾਂ ਦੀ ਆਲੋਚਨਾ ਵੀ ਕਰਨੀ ਪਵੇਗੀ। ਉਹਨਾਂ 'ਚੋਂ ਚੰਗੇ ਜਿਹੜੇ ਕਾਰਜ ਨੇ ਉਹਨਾਂ ਦੀ ਲੋਅ ਦੇ ਵਿੱਚ ਉਹਨਾਂ ਤੋਂ ਸੇਧ ਲੈ ਕੇ ਸਾਨੂੰ ਇੱਕ ਢਾਂਚਾ ਜਿਹੜਾ ਉਹ ਉਸਾਰਨਾ ਪਵੇਗਾ। ਸਾਨੂੰ ਇਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ, ਤਾਂ ਹੀ ਅਸੀਂ ਜਿਹੜਾ ਇਹ ਢਾਂਚਾ ਵਾ ਉਹ ਜਿਹੜਾ ਵਾ ਉਹਨੂੰ ਉਸਾਰ ਕੇ ਜਿਹੜਾ ਵਾ ਉਸ ਦੇ ਅਨੁਸਾਰ ਜਿਹੜਾ ਉਹ ਚਲਾ ਸਕਦੇ। ਜੇ ਅਸੀਂ ਉਹ ਢਾਂਚਾ ਉਸਾਰ ਲਿਆ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਰਾ ਪ੍ਰਬੰਧ ਹੋਵੇ ਉਹ ਆਪਣੇ ਆਪ ਹੀ ਉਸ ਢਾਂਚੇ ਦੇ ਅਨੁਸਾਰ ਠੀਕ ਹੋ ਜਾਵੇਗਾ। ਜਿੰਨੀ ਵੀ ਸਿੱਖ ਰਾਜਨੀਤੀ ਹੈ, ਜਿਸ ਦੀਆਂ ਜਿਹੜੀਆਂ ਅੱਜ ਅਸੀਂ ਜਿਹੜੀਆਂ ਪ੍ਰੋਬਲਮਸ ਦੇ ਨਾਲ ਇੱਕ ਜਿਹੜਾ ਵਾ ਉਹ ਜੂਝ ਰਹੇ ਹਾਂ, ਉਹਨਾਂ ਸਾਰੀਆਂ ਦਾ ਹੱਲ ਵੀ ਜਿਹੜਾ ਉਹਦੇ ਵਿੱਚ ਹੀ ਜਿਹੜਾ ਵਾ ਉਹ ਪਿਆ ਹੋਵੇਗਾ। ਜਿੱਦਾਂ 18ਵੀਂ ਸਦੀ ਦਾ ਸਿੱਖ ਜਿਵੇਂ ਵਿਸਾਖੀ ਅਤੇ ਦੀਵਾਲੀ 'ਤੇ ਜਦੋਂ ਅਕਾਲ ਤਖਤ ਸਾਹਿਬ ਇਕੱਤਰ ਹੁੰਦੇ ਸਨ, ਤਾਂ ਜਿਵੇਂ ਉਹਦੇ ਨੇਤਾ ਜਾਂ ਜਿਹੜੇ ਸਿੱਖ ਲੀਡਰ ਸਨ ਜਾਂ ਸਿੱਖ ਜੰਗਜੂ ਸਨ, ਜੇ ਕਿਸੇ ਦੇ ਕੋਲੋਂ ਕੋਈ ਗਲਤੀ ਹੋਈ ਹੁੰਦੀ ਸੀ ਤਾਂ ਜਿਵੇਂ ਉਸ ਨੂੰ ਤਨਖਾਹ ਲੱਗਦੀ ਸੀ, ਜਿਵੇਂ ਉਹ ਤਨਖਾਹ ਨਿਭਾਉਂਦਾ ਸੀ, ਉਸ ਤੋਂ ਬਾਅਦ ਹੀ ਦਲ ਖਾਲਸਾ 'ਚ ਸ਼ਾਮਲ ਹੋ ਸਕਦਾ ਸੀ। ਜੇ ਅਸੀਂ ਉਹ ਢਾਂਚਾ ਲਿਆਉਂਦੇ ਹਾਂ ਤਾਂ ਅਸੀਂ ਆਪਣੇ ਆਪ ਹੀ ਇੱਕ ਇਸ ਤਰ੍ਹਾਂ ਦੀ ਪੌਣੀ ਜਿਹੜੀ ਆ ਉਹ ਲਾ ਦੇਵਾਂਗੇ, ਜਿਹਦੇ ਵਿੱਚੋਂ ਅਸੀਂ ਜਿਹੜਾ ਵਾ ਜਿਹੜੇ ਨੀਵੇਂ ਕਿਰਦਾਰ ਵਾਲੇ ਆ ਉਹਨਾਂ ਨੂੰ ਅਸੀਂ ਛਾਂਟ ਕੇ ਕੱਢ ਸਕਦੇ ਹਾਂ। ਉੱਚੇ ਕਿਰਦਾਰ ਵਾਲਿਆਂ ਨੇ ਆਪਣੇ ਆਪ ਹੀ ਉਸ ਢਾਂਚੇ ਦੇ ਅਨੁਸਾਰ ਆਪਣੀ ਜਗ੍ਹਾ ਜਿਹੜੀ ਆ ਉਹ ਮੱਲ ਲੈਣੀ ਹੈ। ਸਾਨੂੰ ਇਸ 'ਤੇ ਕਾਰਜ ਕਰਨ ਦੀ ਲੋੜ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਲੱਗਦਾ ਕਿ ਕੋਈ ਯਕਦਿਨੇ ਕੁਝ ਹੋ ਜੇ ਤੇ ਸਾਰਾ ਕੁਝ ਠੀਕ ਹੋ ਜਾਊਗਾ। ਸੋ ਇਹਨੂੰ ਕਾਫੀ ਲੰਮਾ ਸਮਾਂ ਲੱਗਿਆ, ਇਹ ਸਾਰਾ ਪਾੜਾ ਬਣਿਆ, ਅਤੇ ਉਹ ਜੇ ਦੂਰ ਕਰਨਾ ਉਹਦੇ ਲਈ ਵੀ ਜਿੱਥੇ ਵਕਤ ਲੱਗਣਾ ਉੱਥੇ ਸਾਡੀ ਮਿਹਨਤ ਵੀ ਕਾਫੀ ਲੱਗਣੀ ਹੈ। ਸੋ ਪਾਤਸ਼ਾਹ ਮਿਹਰ ਕਰਨ, ਆਪਾਂ ਇਹਨਾਂ ਵਿਚਾਰ ਚਰਚਾਵਾਂ ਰਾਹੀਂ ਉਹ ਮਾਹੌਲ ਸਿਰਜ ਸਕੀਏ ਕਿ ਇੱਕ ਸਾਂਝੀ ਰਾਏ ਵਿਚਾਰਾਂ ਦੇ ਵਿੱਚੋਂ ਬਣ ਸਕੇ, ਅਤੇ ਅਸੀਂ ਜੋ ਸਾਡੇ ਗੁਰੂ ਨੇ ਸਾਨੂੰ ਰਾਹ ਦੱਸਿਆ ਸਾਡੀ ਬਰਕਤ ਉੱਥੇ ਹੀ ਹੋਣੀ। ਉਹ ਤੋਂ ਇਲਾਵਾ ਕੋਈ ਸ਼ਾਰਟਕਟ ਕਰ ਵੀ ਰਹੇ ਹਾਂ, ਅੱਗੇ ਨੂੰ ਵੀ ਜੇ ਕਰਾਂਗੇ ਤਾਂ ਉਹ 'ਚ ਬਰਕਤ ਨਹੀਂ ਹੋਣੀ। ਬਰਕਤ ਉੱਥੇ ਹੀ ਹੋਣੀ ਜਿਹੜੀ ਸਾਡੀ ਰਵਾਇਤ ਹੈ, ਪਰੰਪਰਾ ਹੈ, ਜੋ ਰਾਹ ਗੁਰੂ ਦਾ ਹੈ। ਸੋ ਬਹੁਤ ਸ਼ੁਕਰੀਆ ਡਾਕਟਰ ਗੁਰਪ੍ਰੀਤ ਸਿੰਘ ਹੋਣਾ ਦਾ। ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਭਾਈ ਸੁਖਵਿੰਦਰ ਸਿੰਘ ਸੱਥ ਤੋਂ ਆਏ, ਉਹਨਾਂ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਆ। ਸੋ ਬੇਨਤੀ ਹੈ ਕਿ ਉਹ ਸਾਜਣ ਅਤੇ ਸੰਗਤ ਨਾਲ ਵਿਚਾਰ ਕਰਨ। ਇਹਨਾਂ ਤੋਂ ਬਾਅਦ ਭਾਈ ਗੁਰਪ੍ਰੀਤ ਸਿੰਘ ਖੁੱਡਾ ਸਿੱਖ ਯੂਥ ਆਫ ਪੰਜਾਬ ਉਹ ਤਿਆਰ ਰਹਿਣ। ਦਸਮੇਸ਼ ਪਾਤਸ਼ਾਹ ਦੇ ਇਸ ਪਵਿੱਤਰ ਤਖਤ ਦੇ ਉੱਤੇ ਅੱਜ ਇਸ ਨੌਜਵਾਨ ਗੋਸ਼ਟੀ ਦੇ ਵਿੱਚ ਸ਼ਾਮਲ ਸਾਡੇ ਸਿੱਖ ਸੰਘਰਸ਼ ਦੀਆਂ ਮਹਾਨ ਸ਼ਖਸੀਅਤਾਂ ਅਤੇ ਸਾਰੇ ਵੱਖ-ਵੱਖ ਜਥੇਬੰਦੀਆਂ ਤੋਂ ਪਹੁੰਚੇ ਨੌਜਵਾਨ ਆਗੂ, ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਜਿਹੜਾ ਆ ਅੱਜ ਇਸ ਇਕੱਤਰਤਾ ਦੇ ਵਿੱਚ ਸ਼ਾਮਲ ਹੋਇਆ, ਅਤੇ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਕੁਝ ਬੁਲਾਰਿਆਂ ਨੇ ਗੱਲ ਵੀ ਕੀਤੀ ਆ ਕਿ ਨੌਜਵਾਨ ਗੋਸ਼ਟੀ ਅਸੀਂ ਕਰ ਰਹੇ ਹਾਂ, ਅਤੇ ਹਮੇਸ਼ਾ ਹੀ ਆ ਕਿ ਜਿਹੜੀ ਨਵੀਂ ਲੀਡਰਸ਼ਿਪ ਹੁੰਦੀ ਆ ਜਦੋਂ ਕੌਮਾਂ ਸੰਘਰਸ਼ ਕਰਦੀਆਂ ਨੇ ਤਾਂ ਉਹ ਇੱਕ ਜਿਹੜਾ ਖਾਪਾ ਆ ਉਹ ਨੌਜਵਾਨ ਪੂਰਾ ਕਰਦੇ ਆ, ਅਤੇ ਨੌਜਵਾਨਾਂ ਦੇ ਵਿੱਚੋਂ ਵੀ ਜਿਹੜਾ ਵਿਦਿਆਰਥੀ ਵਰਗ ਆ ਉਹਦੀ ਹਮੇਸ਼ਾ ਅਹਿਮ ਸ਼ਮੂਲੀਅਤ, ਉਹਦਾ ਅਹਿਮ ਰੋਲ ਜਿਹੜਾ ਆ ਉਹ ਕਿਸੇ ਵੀ ਕੌਮ ਦੀ ਪੋਲਿਟੀ ਹੋਵੇ ਜਾਂ ਕੋਈ ਵੀ ਭਾਵੇਂ ਧਾਰਮਿਕ ਖੇਤਰ ਆ, ਕਿਸੇ ਵੀ ਤਰ੍ਹਾਂ ਦਾ ਖੇਤਰ ਆ, ਉਹਦੇ 'ਚ ਹੁੰਦੀ ਆ। ਇਸੇ ਕਾਰਨ ਇਹ ਗੱਲ ਦੇਖਣ ਨੂੰ ਆਈ ਕਿ ਜਦੋਂ 1984 ਦਾ ਘੱਲੂਘਾਰਾ ਵਾਪਰਿਆ ਤਾਂ ਉਸ ਤੋਂ ਬਾਅਦ ਜਿਹੜੀ ਇੱਕ ਸਿੱਖ ਸੰਘਰਸ਼ ਦੀ ਚੜ੍ਹਤ ਹੋਈ, ਉਹਦਾ ਜਿਹੜਾ ਕੇਂਦਰ ਆ ਜਾਂ ਉਹਦਾ ਧੁਰਾ ਆ ਉਹ ਵੀ ਪੰਜਾਬ ਦੇ ਕਾਲਜ ਜਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਬਣੇ। ਅਤੇ ਜਦੋਂ ਸੰਘਰਸ਼ ਜਿਹੜਾ ਆ ਉਹ ਇੱਕ ਆਪਣਾ ਦੌਰ ਲੰਘਾ ਕੇ ਅਤੇ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਦੁਸ਼ਮਣ ਤਾਕਤ ਆ ਉਹ ਭਾਰੀ ਹੋਈ, ਤਾਂ ਉਸਨੇ ਇਹਨਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇੱਕ ਬੜੇ ਹੀ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚੋਂ ਸਟੂਡੈਂਟ ਐਕਟੀਵਿਜ਼ਮ ਨੂੰ ਮਨਫੀ ਕੀਤਾ। ਨਾਲ ਜਿੱਥੇ ਸਿੱਖ ਸਟੂਡੈਂਟ ਐਕਟੀਵਿਜ਼ਮ ਨੂੰ ਮਨਫੀ ਕੀਤਾ, ਉੱਥੇ ਨਾਲ ਹੀ ਜਿਹੜਾ ਲੈਫਟ ਦਾ ਸਟੂਡੈਂਟ ਐਕਟੀਵਿਜ਼ਮ ਸੀ
ਉਹਦੀ ਵੀ ਸਪੇਸ ਪੈਦਾ ਕੀਤੀ ਗਈ ਅਤੇ ਨਾਲ ਇੱਕ ਨੈਸ਼ਨਲਿਸਟ ਜਿਹੜੀਆਂ ਪਾਰਟੀਜ਼ ਨੇ, ਪੋਲੀਟੀਕਲ ਪਾਰਟੀਜ਼ ਨੇ ਇੰਡੀਆ ਦੀਆਂ, ਉਹਨਾਂ ਨੂੰ ਵੱਡੀ ਸਪੇਸ ਦਿੱਤੀ ਗਈ ਪੰਜਾਬ ਦੀਆਂ ਖਾਸ ਕਰਕੇ ਯੂਨੀਵਰਸਿਟੀਜ਼ ਦੇ ਵਿੱਚ ਪੋਲੀਟਿਕਸ ਦੀ, ਜਿਹਦੇ ਨਾਲ ਇਹ ਹੋਇਆ ਕਿ ਜਿਹੜਾ ਸਾਡਾ ਯੂਥ ਸੀ, ਨੌਜਵਾਨ ਸੀ, ਜਿਹੜਾ ਯੂਨੀਵਰਸਿਟੀ ਕਾਲਜਸ 'ਚ ਜਾਂਦਾ ਸੀ, ਉਹ ਸਾਰਾ ਹੀ ਸਾਡਾ ਉਹਨਾਂ ਪੋਲੀਟੀਕਲ ਪਾਰਟੀਜ਼ ਨੂੰ, ਭਾਵੇਂ ਉਹ ਕਾਂਗਰਸ ਦਾ ਸਟੂਡੈਂਟ ਵਿੰਗ ਆ ਜਾਂ BJP ਦਾ ਆ ਜਾਂ ਬਾਦਲਾਂ ਦਾ ਸਟੂਡੈਂਟ ਵਿੰਗ ਸੋਈ ਦੇ ਰੂਪ 'ਚ ਸਾਹਮਣੇ ਆਇਆ, ਕਿ ਉਹ ਉਹਨਾਂ ਦੇ ਵਿੱਚ ਜਾਂਦਾ ਰਿਹਾ। ਜਾਂ ਇੱਕ ਬਚਦਾ ਜਿਹੜਾ ਸਟੇਟ ਦੇ ਖਿਲਾਫ ਰਿਬੈਲ ਰੱਖਦਾ ਸੀ ਜਾਂ ਐਸਟੈਬਲਿਸ਼ਮੈਂਟ ਦੇ ਖਿਲਾਫ ਰਿਬੈਲ ਰੱਖਦਾ ਸੀ, ਉਹ ਸਾਰਾ ਹੀ ਜਿਹੜਾ ਆ ਉਹ ਲੈਫਟ ਓਰੀਐਂਟਡ ਜਿਹੜਾ ਸਾਡਾ ਯੂਥ ਆ ਉੱਧਰ ਨੂੰ ਤੁਰ ਪਿਆ। ਵਿੱਚ ਭਾਈ ਮਨਧੀਰ ਸਿੰਘ ਹੋਰੀ ਬੈਠੇ ਨੇ, ਭਾਈ ਪਰਮਜੀਤ ਸਿੰਘ ਗਾਜ਼ੀ ਬੈਠੇ ਨੇ। ਅਸੀਂ ਦੇਖਦੇ ਹਾਂ ਕਿ ਇਹ ਵੀ ਵੱਡੀ ਪ੍ਰਾਪਤੀ ਜਿਹੜੀ ਹੈ, ਜਦੋਂ ਫੈਡਰੇਸ਼ਨ ਐਕਟਿਵ ਹੋਈ ਉਹਨਾਂ ਸਾਲਾਂ ਦੇ ਵਿੱਚ, ਤਾਂ ਉਹ ਅਸੀਂ ਵੱਡੀਆਂ ਪ੍ਰਾਪਤੀਆਂ ਅੱਜ ਬੈਠੇ ਦੇਖ ਰਹੇ ਹਾਂ। ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਆ ਕਿ ਸਟੂਡੈਂਟ ਐਕਟਿਵਿਜ਼ਮ ਦੀ ਇੰਪੋਰਟੈਂਸ ਕਿੰਨੀ ਆ। ਫਿਰ ਪਿਛਲੇ ਸਾਲਾਂ ਦੇ ਵਿੱਚ ਇੱਕ ਹੋਰ ਸਮਾਂ ਆਇਆ, ਇੱਕ ਖਲਾਅ ਪੈਦਾ ਹੋਇਆ ਸੀ, ਜਿਹਦੇ ਵਿੱਚੋਂ ਹੀ ਇਹ ਫੈਸਲਾ ਕੀਤਾ ਗਿਆ ਕਿ ਇੱਕ ਵਿਦਿਆਰਥੀਆਂ ਦੀ ਜਥੇਬੰਦੀ ਖੜੀ ਕੀਤੀ ਜਾਵੇ ਅਤੇ ਸੱਥ ਹੁਣ ਲਗਾਤਾਰ ਕਾਰਜ ਕਰ ਰਹੀ ਆ। ਹੋ ਸਕਦਾ ਤੁਹਾਨੂੰ ਪਤਾ ਹੋਵੇ, ਹੋ ਸਕਦਾ ਕਈਆਂ ਨੂੰ ਨਾ ਜਾਣਕਾਰੀ ਹੋਵੇ, ਪਰ ਜਿੰਨਾ ਕੁ ਸਾਤੋਂ ਸਰਦਾ ਬਣਦਾ ਆ ਅਤੇ ਅਸੀਂ ਉਹ ਉਪਰਾਲੇ ਕਰ ਰਹੇ ਹਾਂ ਕਿ ਜਿਹੜੀ ਭਾਵੇਂ ਉਹ ਪੰਥ ਦੀ ਆਵਾਜ਼ ਆ ਜਾਂ ਪੰਜਾਬ ਦੀ ਆਵਾਜ਼ ਆ, ਉਹ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਉਹ ਚੁੱਕੀ ਜਾਵੇ ਅਤੇ ਵਿਦਿਆਰਥੀਆਂ ਦੀ ਲਾਮਬੰਦੀ ਕੀਤੀ ਜਾਵੇ, ਜਿਹਦੇ ਨਾਲ ਅਸੀਂ ਜਥੇ ਨੂੰ ਵੱਡਾ ਕਰਨ ਦਾ ਵੀ ਆਪਣਾ ਕਾਰਜ ਪੂਰਾ ਕਰ ਰਹੇ ਹਾਂ। ਅਤੇ ਦੂਜਾ ਆ ਕਿ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਕਿ ਇੱਕ ਨਵੀਂ ਲੀਡਰਸ਼ਿਪ ਦੇਣ ਦਾ ਆ, ਕਿ ਅਸੀਂ ਇੱਕ ਲੀਡਰਸ ਪੈਦਾ ਕਰ ਰਹੇ ਹਾਂ, ਲੀਡਰਸ ਬਣਾ ਰਹੇ ਹਾਂ। ਹੁਣ ਉਹਨਾਂ ਦੀ ਆਊਟਪੁੱਟ ਕੀ ਹੁੰਦੀ ਹੈ ਇਹ ਮਹਾਰਾਜ ਜਾਣਦੇ ਆ, ਜਾਂ ਸਾਡੇ ਇਸ ਉਪਰਾਲੇ ਦੀ ਕੀ ਆਊਟਪੁੱਟ ਆ ਇਹ ਸਮਾਂ ਦੱਸੇਗਾ, ਪਰ ਇਹ ਲੋੜ ਸੀ ਜਿਸ ਦੇ ਚੱਲਦਿਆਂ ਅਸੀਂ ਇਹ ਕਾਰਜ ਕਰ ਰਹੇ ਹਾਂ। ਅਤੇ ਜਥੇਬੰਦੀ ਵੱਲੋਂ ਅੱਜ ਤੁਸੀਂ ਸਾਡੇ ਆਗੂ ਬੈਠੇ ਹੋ, ਬਾਕੀ ਨੌਜਵਾਨ ਜਥੇਬੰਦੀਆਂ ਇੱਥੇ ਇਕੱਤਰ ਨੇ। ਸਮੱਸਿਆਵਾਂ ਬਹੁਤ ਨੇ, ਹਮਲੇ ਬਹੁਤ ਨੇ, ਪਰ ਜਦੋਂ ਵੀ ਪੰਥ ਦੇ ਉੱਤੇ ਕੋਈ ਮਸਲਾ ਬਣਦਾ ਆ ਤਾਂ ਅਸੀਂ ਜਥੇਬੰਦੀ ਵੱਲੋਂ, ਤੁਸੀਂ ਜਦੋਂ ਵੀ ਕੋਈ ਸੁਨੇਹਾ ਸੱਦਾ ਲਾਉਂਗੇ ਤਾਂ ਪੰਜਾਬ ਦਾ ਜਿਹੜਾ ਸਾਡਾ ਕਾਰਜ ਖੇਤਰ ਆ, ਯੂਨੀਵਰਸਿਟੀਜ਼ ਜਾਂ ਕਾਲਜਸ ਨੇ, ਉਹਨਾਂ ਦੇ ਵਿੱਚ ਅਸੀਂ ਹਮੇਸ਼ਾ ਤੁਹਾਡੀ ਆਵਾਜ਼ ਬਣਾਂਗੇ, ਬਣਦੇ ਰਹੇ ਵੀ ਹਾਂ। ਅਤੇ ਇਸ ਤੋਂ ਇਲਾਵਾ ਹੁਣ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰਨ ਦੇ ਨਾਲ ਸਾਨੂੰ ਇੱਕ ਜਿਹੜੀ ਸਮੱਸਿਆ ਲੱਗੀ ਕਿ ਯੂਨੀਵਰਸਿਟੀ 'ਚ ਆਇਆ ਵਿਦਿਆਰਥੀ ਰੋਜ਼ ਪਿੰਡ ਨਹੀਂ ਜਾਂਦਾ, ਇਸ ਕਰਕੇ ਉਹਦੀ ਪਿੰਡ ਦੇ ਨਾਲ ਜਿਹੜਾ ਉਹਦਾ ਸੰਬੰਧ ਆ ਉਹ ਥੋੜ੍ਹਾ ਜਿਹਾ ਦੂਰੀ ਵਾਲਾ ਰਹਿੰਦਾ ਆ। ਪਰ ਜਿਹੜਾ ਕਾਲਜ ਦਾ ਵਿਦਿਆਰਥੀ ਆ ਉਹਦਾ ਰੋਜ਼ ਪਿੰਡ ਦਾ ਜਿਹੜਾ ਗੇੜਾ ਆ ਉਹ ਪੱਕਾ ਆ। ਇਸ ਕਰਕੇ ਹੁਣ ਸਾਡਾ ਅਗਲਾ ਜਿਹੜਾ ਕਾਰਜ ਆ, ਅਸੀਂ ਜਥੇਬੰਦੀ ਦੇ ਯੂਨਿਟ ਜਿਹੜੇ ਆ ਉਹ ਕਾਲਜਸ ਦੇ ਵਿੱਚ ਲੈ ਕੇ ਜਾ ਰਹੇ ਹਾਂ। ਅਤੇ ਮਤਲਬ ਪੰਥ ਜਿਹੜਾ ਆ, ਪੰਥ ਇੱਕ ਅਸੀਂ ਸਾਰੇ ਪੰਥ ਦਾ ਹੀ ਹਿੱਸਾ ਆ। ਅਤੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਰਵਾਇਤ ਦਿੱਤੀ ਆ, ਜਿਹਦੀ ਗੁਰਪ੍ਰੀਤ ਭਾਜੀ ਨੇ ਗੱਲ ਕੀਤੀ ਕਿ ਜਿਹੜਾ ਸਾਨੂੰ ਸਾਡੀ ਪੋਲੀਟੀਕਲ ਰਵਾਇਤ ਆ, ਜਿਹੜੀ ਇਸ ਵਾਰ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਇਲੈਕਸ਼ਨ ਵੀ ਕੰਟੈਸਟ ਕੀਤੇ ਆ, ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਰਵਾਇਤਾਂ ਦੇ ਉੱਤੇ, ਜਾਂ ਜਿਵੇਂ ਪੰਥ ਦਾ ਕਲਾਵਾ ਆ, ਉਸ ਕਲਾਵੇ ਦੇ ਵਿੱਚ ਬਾਕੀ ਸਾਰੀਆਂ ਪਛਾਣਾਂ, ਬਾਕੀ ਸਾਰੀਆਂ ਜਿਹੜੇ ਮਤਲਬ ਵੱਖ-ਵੱਖ ਖਿੱਤਿਆਂ ਦੇ ਵਿਦਿਆਰਥੀ ਨੇ, ਉਹਨਾਂ ਨੂੰ ਨਾਲ ਲੈ ਕੇ ਵੀ ਉਹ ਪੰਥ ਦੀ ਅਗਵਾਈ ਨੂੰ, ਜਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇੱਕ ਸਿਧਾਂਤ ਆ ਉਹਦੀ ਅਗਵਾਈ ਨੂੰ ਕਬੂਲਣ ਇਸ ਧਰਤੀ 'ਤੇ। ਅਤੇ ਉਹ ਕੁਛ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ ਹਾਂ। ਅਤੇ ਅਸੀਂ ਇਹ ਆਸ ਕਰਦੇ ਹਾਂ ਕਿ ਯੂਨੀਵਰਸਿਟੀਜ਼ ਕਾਲਜਸ ਦੇ ਵਿੱਚ ਸਾਨੂੰ ਮਜ਼ਬੂਤ ਕਰਨ ਦੇ ਲਈ ਜਿਹੜਾ ਪੰਥ ਆ ਉਹ, ਕਿਉਂਕਿ ਸਾਨੂੰ ਲੋੜ ਆ, ਉਹ ਸਾਡੀ ਪਿੱਠ 'ਤੇ ਖੜ੍ਹਾ ਹੋਵੇ। ਅਤੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਉਮੀਦਾਂ ਅਤੇ ਆਸਾਂ ਸਾਤੋਂ ਹੁਣ ਪੰਥ ਦਾ ਇੱਕ ਵੱਡਾ ਹਿੱਸਾ ਲਾ ਰਿਹਾ, ਉਹਦੇ 'ਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਖਰੇ ਉਤਰ ਸਕੀਏ। ਅਤੇ ਇੱਕ ਜਿਹੜੀ ਅੱਜ ਸਾਡਾ ਵਿਸ਼ਾ ਵੀ ਆ ਕਿ ਅਕਾਲੀ ਦਲ ਸਾਡੀ ਜਿਹੜੀ ਖੇਤਰੀ ਸਿਆਸਤ ਦਾ ਇੱਕ ਧੁਰਾ ਸੀ, ਇੱਕ ਪਾਰਟੀ ਸੀ, ਜਾਂ ਅਕਾਲ ਤਖਤ ਸਾਹਿਬ ਆ, ਅਤੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧ ਆ, ਉਹਨੂੰ ਸੁਧਾਰਨ ਦੇ ਲਈ ਜਿਹੜੀ ਇੱਕ ਵੱਡੀ ਸਟਰੈਂਥ ਚਾਹੀਦੀ ਆ, ਜਿਹੜੀ ਇੱਕ ਵੱਡੀ ਲੀਡਰਸ਼ਿਪ ਕੈਪੇਬਿਲਿਟੀ ਚਾਹੀਦੀ ਆ, ਉਹਦੇ 'ਚ ਜਿਹੜਾ ਹਿੱਸਾ ਸਾਡਾ ਬਣਦਾ ਆ ਉਹ ਅਸੀਂ ਪਾ ਸਕੀਏ, ਇਹੀ ਅਰਦਾਸ ਆ। ਅਤੇ ਹੋਰ ਜੋ ਵੀ ਪ੍ਰੋਗਰਾਮ ਉਪਰਾਲੇ, ਇਹ ਜਿਹੜਾ ਇੱਕ ਜਥਾ ਸਾਰੇ ਸਾਡੇ ਆਗੂਆਂ ਵੱਲੋਂ ਤਿਆਰ ਕੀਤਾ ਗਿਆ ਆ, ਇਹਨਾਂ ਵੱਲੋਂ ਜੋ ਵੀ ਭਵਿੱਖ ਦੇ ਵਿੱਚ ਸੁਨੇਹਾ ਸਾਡੇ ਤੱਕ ਪਹੁੰਚੇਗਾ, ਅਸੀਂ ਉਸ ਸੁਨੇਹੇ 'ਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਸਮੂਹ ਪੰਥ ਦਰਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਇਹ ਮੰਨਣਾ ਹੈ
ਵੀ ਜਦੋਂ ਅਕਾਲੀ ਦਲ 1920 ਵਿੱਚ ਬਣਿਆ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਣੀ ਆ, ਮੌਜੂਦਾ ਹਾਲਾਤਾਂ ਵਿੱਚ ਕੌਮ ਦਾ ਜਿਹੜਾ ਉਜਾੜੇ ਦਾ ਮੋਢਾ ਉਹ ਉਦੋਂ ਹੀ ਵੱਜ ਗਿਆ ਸੀ। ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਕੌਮ ਜਿਹੜੀ ਆ ਦੋ ਧੜੇ ਵਿੱਚ ਵੰਡੀ ਗਈ। ਵੰਡਣ ਦੇ ਨਾਲ ਇਲੈਕਸ਼ਨ ਸਿਸਟਮ ਦੇ ਵਿੱਚ ਜਦੋਂ ਕੌਮ ਆਈ ਆ, ਚਾਹੇ SGPC ਲੜੀ ਹੈ, ਚਾਹੇ ਇੰਡੀਅਨ ਵਿਧਾਨ ਸਭਾ ਲੜੀ ਆ, ਉਸ ਸਮੇਂ ਮਤਲਬ 1947 ਤੋਂ ਪਹਿਲਾਂ ਵੀ ਸਿੱਖਾਂ ਨੇ ਜਿਹੜੀ ਇਲੈਕਸ਼ਨ ਲੜੀ ਆ, ਕੌਮ ਉਦੋਂ ਹੀ ਦੋ ਧੜਿਆਂ ਵਿੱਚ ਵੰਡੀ ਗਈ। ਅਤੇ 47 ਵਿੱਚ ਵੀ ਸਾਡੇ ਨਾਲ ਉਹੀ ਕੁਛ ਹੋਇਆ ਜੋ 1849 ਵਿੱਚ ਹੋਇਆ ਸੀ। 1849 ਵਿੱਚ ਸਾਡਾ ਉਜਾੜਾ ਜਦੋਂ ਹੋਇਆ, ਕੌਮ ਜਿਹੜੀ ਆ ਗੁਲਾਮ ਹੋਈ ਆ ਅੰਗਰੇਜ਼ਾਂ ਦੀ। ਉਹਨਾਂ ਨੇ ਸਾਡਾ ਸਭ ਤੋਂ ਪਹਿਲਾਂ ਸਾਡੀ ਬੋਲੀ ਨੂੰ ਉਜਾੜਨ ਲਈ ਸਾਡੇ ਜਿਹੜੇ ਆ ਕਾਇਦੇ ਖੋਏ, ਪੰਜਾਬੀ ਬੋਲੀ ਨੂੰ ਖਤਮ ਕਰਨ ਦੇ ਲਈ ਜਿਸ ਤਰ੍ਹਾਂ ਉਹਨਾਂ ਨੇ ਸਾਡੀ ਬੋਲੀ ਦੇ ਉੱਤੇ ਹਮਲਾ ਕੀਤਾ। ਉਸ ਤੋਂ ਬਾਅਦ ਸਾਡੇ ਜੋ ਕਾਰੋਬਾਰ ਸੀਗੇ ਚੱਲਦੇ, ਜਿਵੇਂ ਇਹਨਾਂ ਨੇ ਪਹਿਲਾਂ ਉਹਨਾਂ ਦੀ ਪਾਲਿਸੀ ਦੇ ਤਹਿਤ ਉਹਨਾਂ ਨੇ ਢਾਕਾ ਉਜਾੜਿਆ ਸੀ, ਉਸੇ ਤਰ੍ਹਾਂ ਇਹਨਾਂ ਨੇ ਸਾਡੀ ਕੌਮ ਦੇ ਜਿੰਨੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਖਤਮ ਕੀਤੇ। ਅਤੇ 47 ਤੋਂ ਬਾਅਦ ਵੀ ਸੇਮ ਇਸੇ ਤਰ੍ਹਾਂ ਹੀ ਇਹਨਾਂ ਨੇ ਦੇਖਿਆ ਵੀ ਹੁਣ ਇਹ ਉੱਜੜ ਪੁੱਜੜ ਕੇ ਉੱਧਰੋਂ ਆਏ ਨੇ ਪਾਕਿਸਤਾਨ ਤੋਂ, ਤਾਂ ਇਹਨਾਂ ਨੂੰ ਜਿੰਨੀ ਜਲਦੀ ਦਬਾਇਆ ਜਾ ਸਕਦਾ ਉਨੀ ਜਲਦੀ ਦਬਾਇਆ ਜਾਏ। ਇਹਨਾਂ ਨੇ ਪੰਜਾਬੀ ਬੋਲਦੇ ਇਲਾਕੇ ਸਾਡੇ ਜਿਹੜੇ ਖੋਏ, ਸਾਡਾ ਜੋ ਵੀ ਸੱਭਿਆਚਾਰ, ਪਾਣੀ ਵਗੈਰਾ ਸਭ ਸਾਤੋਂ ਖੋਹ ਲਿਆ। ਅਤੇ ਉਸ ਤੋਂ ਬਾਅਦ ਜੇ SGPC ਚੋਣਾਂ ਵੀ ਹੋਈਆਂ ਨੇ, SGPC ਮੁੜ ਕੇ ਦੁਬਾਰਾ ਸਰਵਾਈਵ ਹੋਈ ਹੈ, ਜਾਂ ਅਕਾਲੀ ਦਲ ਸੱਤਾ ਵਿੱਚ ਆਇਆ, ਤਾਂ ਉਹ ਆਪਣੇ ਦਮ ਦੇ ਉੱਤੇ ਕੁਛ ਕਰ ਨਹੀਂ ਸਕਿਆ। ਉਹਨਾਂ ਦੀ ਪਰਖ ਨਲੀ ਦੇ ਵਿੱਚੋਂ ਲੰਘਣ ਤੋਂ ਬਾਅਦ ਹੀ ਸੱਤਾ ਵਿੱਚ ਜਿਹੜਾ ਆ ਕਾਮਯਾਬ ਹੋ ਸਕਿਆ। ਉਹ ਜਦੋਂ ਇਹ ਸੱਤਾ ਵਿੱਚ ਪਹਿਲੀ ਵਾਰੀ ਆਏ ਨੇ, ਸੱਤਾ ਵਿੱਚ ਆਉਣ ਤੋਂ ਬਾਅਦ ਜਦੋਂ ਦੂਸਰੀ ਵਾਰ ਫਿਰ ਸੱਤਾ ਦੇ ਵਿੱਚ ਆਉਣ ਦੇ ਲਈ ਤਤਪਰ ਹੋਏ ਸਨ, ਇਹਨਾਂ ਨੇ ਦੇਖਿਆ ਵੀ ਜੋ ਵਾਅਦੇ ਅਸੀਂ ਕੀਤੇ ਸੀ ਉਹ ਨਿਭਾ ਨਹੀਂ ਸਕੇ, ਤਾਂ ਇਹਨਾਂ ਨੇ ਸਰਦਾਰ ਕਪੂਰ ਸਿੰਘ ਹੋਣਾ ਨੂੰ ਕਿਹਾ ਵੀ ਤੁਸੀਂ ਕੌਮ ਦੇ ਆਗੂ ਬਣੋ, ਅੱਗੇ ਲੱਗੋ। ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਇੱਕ ਮੁੱਖ ਮੰਤਰੀ ਦੇ ਕੋਲ ਮੇਅਰ ਜਿੰਨੀ ਪਾਵਰ ਨਹੀਂ ਹੈ, ਹਾਲਾਂਕਿ ਮੇਅਰ ਦੇ ਕੋਲ ਪਾਵਰ ਵੱਧ ਹੁੰਦੀ ਆ, ਅਤੇ ਮੈਂ ਕੌਮ ਦੇ ਕੋਲੋਂ ਆਪਣੀ ਬਦਨਾਮੀ ਨਹੀਂ ਕਰਾਉਣੀ, ਇਸ ਕਰਕੇ ਮੈਂ ਜਿਹੜਾ ਆ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਅਤੇ ਸਾਡਾ ਮੰਨਣਾ ਇਹੀ ਹੈ, ਜੇ ਅਸੀਂ ਆਪਣੇ ਧਾਰਮਿਕ ਸਥਾਨ ਬਚਾਉਣੇ ਆ, ਕੌਮ ਨੂੰ ਇਕਜੁੱਟ ਕਰਨਾ ਹੈ, ਅਤੇ ਸਾਡੇ ਹਿਸਾਬ ਨਾਲ ਇਲੈਕਸ਼ਨ ਸਿਸਟਮ ਦੇ ਵਿੱਚ ਕੌਮ ਨੂੰ ਸਾਨੂੰ ਨਹੀਂ ਪੈਣਾ ਚਾਹੀਦਾ। ਇਸ ਤੋਂ ਜਿੰਨੀ ਦੂਰੀ ਬਣਾ ਕੇ ਰੱਖੀਏ ਓਨੀ ਸਾਡੇ ਲਈ ਚੰਗੀ ਹੈ। ਇਹਨਾਂ ਨੇ ਜੋ ਸਾਡਾ ਘਾਣ ਮੈਨੂੰ ਲੱਗਦਾ ਅਕਾਲੀ ਦਲ ਨੇ ਕੀਤਾ ਜਾਂ SGPC ਨੇ ਇਲੈਕਸ਼ਨ ਪ੍ਰੋਸੈਸ ਵਿੱਚ ਆ ਕੇ ਕੀਤਾ, ਇੰਨਾ ਪਹਿਲੇ ਕਦੇ ਨਹੀਂ ਹੋਇਆ ਅਤੇ ਗਾਹਾਂ ਵੀ ਇਹ ਰੁਕਣਾ ਨਹੀਂ। ਅਤੇ ਸਾਡਾ ਮੰਨਣਾ ਇਹੀ ਆ ਵੀ ਅਸੀਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ SGPC ਦੇ ਵਿੱਚ ਨਾ ਪਈਏ, ਅਤੇ ਅਸੀਂ ਤਾਂ ਹੀ ਕਾਮਯਾਬ ਹੋ ਸਕਦੇ। ਜਿਵੇਂ ਭਾਈ ਗੁਰਪ੍ਰੀਤ ਸਿੰਘ ਹੋਣਾ ਨੇ, ਇੱਕ ਮੇਰੇ ਵੀਰ ਨੇ ਪਹਿਲਾਂ ਵੀ ਗੱਲ ਕੀਤੀ ਵੀ ਅਸੀਂ ਪੁਰਾਤਨ ਜਿਹੜੇ ਸਾਡੇ ਹੈਗੇ ਆ ਸਿਧਾਂਤ, ਉਹਨਾਂ ਨੂੰ ਕਾਇਮ ਰੱਖਦਿਆਂ ਹੋਇਆਂ ਅੱਗੇ ਵਧੀਏ, ਤਾਂ ਜਾ ਕੇ ਜਿਹੜਾ ਆ ਅਸੀਂ ਆਪਣਾ ਸਿਧਾਂਤ ਜਿਹੜਾ ਕਾਇਮ ਕਰ ਸਕਦੇ ਹਾਂ। ਹਾਂ ਠੀਕ ਹੈ, ਜੇ SGPC ਕੋਈ ਗਲਤ ਕਦਮ ਚੱਕਦੀ ਹੈ ਤਾਂ ਸਾਡਾ ਇੱਕ ਸਮੂਹ ਜਥੇਬੰਦੀਆਂ ਦਾ ਇਕੱਠ ਇੰਨਾ ਜ਼ਿਆਦਾ ਹੋਣਾ ਚਾਹੀਦਾ, ਇੱਕ ਪ੍ਰੈਸ਼ਰ ਗਰੁੱਪ ਜਿਹੜਾ ਉਹ ਐਡਾ ਵੱਡਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਅਸੀਂ ਮਜ਼ਬੂਤ ਕਰੀਏ। ਬਿਨਾਂ ਇਲੈਕਸ਼ਨ ਲੜਿਆਂ ਸੱਤਾ ਵਿੱਚ ਆਇਆ ਵੀ ਜਦ ਤੱਕ ਅਸੀਂ ਜਿਹੜਾ ਉੱਥੇ ਪਹੁੰਚਦੇ ਨਹੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਤੱਕ। ਹੁਣੇ ਹੀ ਇੱਕ ਕਿਸਾਨ ਅੰਦੋਲਨ ਵਿੱਚ ਅਸੀਂ ਦੇਖਿਆ, ਉਹ ਕੋਈ ਸੱਤਾ ਵਿੱਚ ਨਹੀਂ ਸੀ, ਹਾਲਾਂਕਿ ਉਹਨਾਂ ਦੇ ਕੋਲ ਲੀਡਰ ਵੀ ਕੋਈ ਨਹੀਂ ਸੀ। ਕਿਸਾਨ ਅੰਦੋਲਨ ਦੇ ਵਿੱਚ ਜਿੰਨੇ ਲੀਡਰ ਸੀਗੇ ਉਹ ਸਾਰਿਆਂ ਨੂੰ ਪਤਾ, ਇੱਥੇ ਜਿੰਨੇ ਵੀ ਆਪਾਂ ਬੈਠੇ ਹਾਂ, ਕਿ ਉਹ ਕਿਸ ਤਰ੍ਹਾਂ ਵਰਕ ਕਰਦੇ ਸੀਗੇ, ਪਰ ਉਹਨਾਂ ਦੇ ਪਿੱਛੇ ਨੌਜਵਾਨਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਜਿਹੜੇ ਆ ਆਪ ਮੁਹਾਰੇ ਫੈਸਲੇ ਲੈਣ ਦੇ ਲਈ ਰੋਕਿਆ ਗਿਆ, ਅਤੇ ਜੋ ਪੰਜਾਬ ਦਾ ਸਮੂਹ ਵਰਗ ਚਾਹੁੰਦਾ ਸੀ ਉਹ ਫੈਸਲੇ ਉਹਨਾਂ ਨੂੰ ਲੈਣੇ ਪਏ, ਤਾਂ ਉਹ ਉੱਥੋਂ ਭਗੌੜਾ ਨਹੀਂ ਹੋ ਸਕੇ। ਇਸ ਤਰ੍ਹਾਂ ਦਾ ਪ੍ਰੈਸ਼ਰ ਗਰੁੱਪ ਅਸੀਂ ਵੀ ਇੱਕ ਬਣਾਈਏ ਤਾਂ ਕਿ SGPC ਜਿਹੜੀ ਆ ਉਹ ਆਪਣੇ ਸਹੀ ਫੈਸਲੇ ਲੈਣ ਵਿੱਚ ਕਾਮਯਾਬ ਰਹੇ, ਕਿਉਂਕਿ ਉਹਨਾਂ ਨੂੰ ਡਰ ਹੋਵੇ ਕਿ ਆਹ ਜਿਹੜਾ ਗਰੁੱਪ ਆ, ਇਹ ਜਿਹੜਾ ਜਥਾ ਆ, ਇਹ ਜਿਹੜਾ ਆ ਸਾਨੂੰ ਦਬਾ ਕੇ ਰੱਖੇਗਾ, ਇਹ ਫੈਸਲਾ ਜੇ ਅਸੀਂ ਕੋਈ ਗਲਤ ਲਵਾਂਗੇ ਤਾਂ ਸਾਡੇ 'ਤੇ ਭਾਰੀ ਰਹੇਗਾ। ਸੋ ਮੇਰਾ ਇਹ ਮੰਨਣਾ ਆ, ਨਿੱਜੀ ਫੈਸਲਾ ਹੈ ਸਾਡਾ, ਕਿ ਸਾਨੂੰ ਇਲੈਕਸ਼ਨ ਪ੍ਰੋਸੈਸ ਵਿੱਚ ਨਹੀਂ ਪੈਣਾ ਚਾਹੀਦਾ। ਸੋ ਇੰਨੀਆਂ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਕਾਫੀ ਸੰਜੀਦਾ ਅਤੇ ਅਹਿਮ ਮਸਲੇ ਦੇ ਉੱਪਰ ਉਹਨਾਂ ਨੇ
ਇਹ ਗੱਲ ਕੀਤੀ ਹੈ ਕਿ ਜਿਹੜੀ ਵੱਖ-ਵੱਖ ਥਾਵਾਂ ਦੇ ਉੱਪਰ ਸੰਗਤ ਹੈ ਜਾਂ ਜਥੇ ਨੇ ਵੀ ਉਹਨਾਂ ਦੀ ਪੰਥ ਦੇ ਪ੍ਰਤੀ ਕੀ ਭੂਮਿਕਾ ਹੈਗੀ, ਖਾਸ ਕਰਕੇ ਜਿਹੜੇ ਪੰਜਾਬ ਤੋਂ ਬਾਹਰ ਦੂਸਰੀਆਂ ਥਾਵਾਂ ਦੇ ਉੱਪਰ ਸਿੱਖ ਰਹਿ ਰਹੇ। ਗੁਰਮੀਤ ਸਿੰਘ ਹੋਣਾ ਨੇ ਵੀ ਸਵੇਰੇ ਇਸ ਬਾਬਤ ਗੱਲ ਜਿਹੜੀ ਆ ਉਹ ਕੀਤੀ ਸੀਗੀ। ਹੁਣ ਆਪਾਂ ਸੰਵਾਦ ਦਾ ਜਾਂ ਸਵਾਲ ਜਵਾਬ ਦਾ ਕਹਿ ਲਈਏ ਕਿ ਉਹ ਸਿਲਸਿਲਾ ਸ਼ੁਰੂ ਕਰ ਰਹੇ। ਭਾਈ ਗੁਰਮੀਤ ਸਿੰਘ ਹੋਣਾ ਨੂੰ ਪਹਿਲਾਂ ਮੈਂ ਕਹੂੰਗਾ ਕਿ ਉਹ ਸ਼ੁਰੂਆਤ ਕਰਨ ਅਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ 'ਚੋਂ ਕਿਸੇ ਦਾ ਵੀ ਕੋਈ ਸਵਾਲ ਹੋਵੇ ਜਾਂ ਕੋਈ ਨੁਕਤਾ ਤੁਸੀਂ ਸ਼ਾਮਿਲ ਕਰਨਾ ਚਾਹੁੰਦੇ ਹੋਵੋ। ਆਪਣੇ ਕੋਲ ਇਸ ਵਿਚਾਰ ਗੋਸ਼ਟੀ ਦਾ ਸੱਦਾ ਦੇਣ ਵਾਲੇ ਜਥੇ ਦੇ ਵਿੱਚੋਂ ਭਾਈ ਸਤਨਾਮ ਸਿੰਘ ਜੀ ਖੰਡੇਵਾਲਾ, ਭਾਈ ਲਾਲ ਸਿੰਘ ਜੀ, ਭਾਈ ਨਾਰਾਇਣ ਸਿੰਘ ਜੀ ਅਤੇ ਭਾਈ ਦਲਜੀਤ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਝੰਜੀਆਂ ਉਹ ਹਾਜ਼ਰ ਨੇ। ਸੋ ਜਿੰਨੀ ਵੀ ਵਿਚਾਰ ਚਰਚਾ ਹੋਈ ਹੈ ਜਾਂ ਇਸ ਉੱਦਮ ਬਾਬਤ ਕੋਈ ਤੁਹਾਡੀ ਰਾਏ ਹੋਵੇ, ਸਵਾਲ ਹੋਵੇ, ਉਹ ਵੀ ਆਪਾਂ ਜ਼ਰੂਰ ਰੱਖੀਏ। ਭਾਈ ਗੁਰਮੀਤ ਸਿੰਘ ਹੋਣੀ ਕੋਈ ਗੱਲ ਰੱਖਣੀ ਚਾਹੁੰਦੇ ਨੇ, ਨੁਕਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਕੁ ਪੁਆਇੰਟਸ ਐਕਸਟਰਾ ਜਿਹੜੇ ਕਹਿਣੇ ਸਨ ਉਹਦੀ ਮੈਂ ਬੇਨਤੀ ਕੀਤੀ ਸੀਗੀ। ਬਹੁਤ ਕੁਛ ਮਹਿਤਾਬ ਸਿੰਘ ਜੀ ਨੇ, ਮਨਤੀਰ ਸਿੰਘ ਜੀ ਨੇ, ਗੁਰਪ੍ਰੀਤ ਸਿੰਘ ਜੀ ਨੇ ਕਵਰ ਕੀਤਾ ਹੈ। ਇੱਕ ਚੀਜ਼ ਜਿਹੜੀ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਪਹਿਲਾਂ ਆਪਣੀ ਕਲੈਰਿਟੀ ਲੈਣੀ ਬਹੁਤ ਜ਼ਰੂਰੀ ਹੈ। ਜਿੱਥੇ ਸਖਸ਼ੀ ਰਹਿਣੀ ਇੰਪਰੂਵ ਕਰਨੀ ਹੈ ਗੁਰਬਾਣੀ ਵਾਲੀ, ਉੱਥੇ ਆਪਣੀ ਕਲੈਰਿਟੀ ਬਹੁਤ ਜ਼ਰੂਰੀ ਹੈ ਕਿ ਆਪਾਂ ਆਪਣੇ ਆਪ ਨੂੰ ਰੀਇਨਵੈਂਟ ਕਰਨਾ ਹੈ ਜਾਂ ਐਗਜ਼ਿਸਟਿੰਗ ਜਿਹੜਾ ਸੜਿਆ ਨਿਜ਼ਾਮ ਹੈ ਉਸ ਨੂੰ ਠੀਕ ਕਰਨਾ ਹੈ। ਕਿਉਂਕਿ ਸਾਡੇ ਕੋਲ ਸਰਮਾਇਆ ਘੱਟ ਹੈ, ਸਮਾਂ ਵੀ ਓਨਾ ਨਹੀਂ, ਅਤੇ ਜਿੰਨੇ ਵੀ ਲੋਕ ਅਸੀਂ ਲੱਗੇ ਹੋਏ ਹਾਂ, ਅਸੀਂ ਕਿਸੇ ਨਾ ਕਿਸੇ ਜਗ੍ਹਾ ਲੱਗੇ ਹੋਏ ਹਾਂ। ਅਤੇ ਬਹੁਤ ਵਾਰ ਇਹ ਵੀ ਗੱਲ ਆਉਂਦੀ ਹੈ ਕਿ ਬੁਲਾਇਆ ਜਾਂਦਾ, ਅਸੀਂ ਪਹੁੰਚ ਨਹੀਂ ਸਕਦੇ ਬਿਕੋਜ਼ ਸਾਡੀ ਵੀ ਲਿਮਿਟੇਸ਼ਨਸ ਹੈਗੀਆਂ ਨੇ। ਹੁਣ ਮਨਤੀਰ ਸਿੰਘ ਜੀ ਇੱਕ ਨੇ, ਅਸੀਂ ਦਿੱਲੀ ਵੀ ਸੱਦ ਲਈਏ, ਹਰ ਜਗ੍ਹਾ ਸੱਦ ਲਈਏ, ਨਹੀਂ ਸੱਦਿਆ ਜਾ ਸਕਦਾ। ਇੱਕ ਇਹ ਬੇਨਤੀ ਹੈਗੀ ਹੈ। ਇਸ ਨਾਲ ਮੇਰਾ ਸਵਾਲ ਹੈ ਕਿ ਜਿਹੜਾ ਡਾਇਸਪੋਰਾ ਵਿੱਚ ਯੂਥ ਬੈਠਾ ਹੈ ਉਹਨੂੰ ਜਿਹੜੀ ਇਹ ਕਲੈਰਿਟੀ ਸਾਨੂੰ ਦੇਣੀ ਹੈ ਕਿ ਨਾਨਕਪੰਥੀ ਕੌਣ ਨੇ, ਸਿੱਖ ਜਾਂ ਸਹਿਜਧਾਰੀ ਕੌਣ ਹੈ, ਸਿੰਘ ਕੌਣ ਹੈ ਅਤੇ ਖਾਲਸਾ ਪੰਥ ਕੀ ਹੈ। ਇੱਕ ਇਹ ਕਲੈਰਿਟੀ ਦੇਣ ਦੀ ਲੋੜ ਹੈ। ਉਹ ਆਪਾਂ ਕਿਵੇਂ ਦੇਣੀ ਹੈ? ਇਹਦੇ ਨਾਲ ਜੁੜਿਆ ਇੱਕ ਸਵਾਲ ਹੈ ਕਿ ਜਦੋਂ ਇਹ ਕਲੈਰਿਟੀ ਆ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਅਸੀਂ ਪ੍ਰਬੰਧਕ ਢਾਂਚੇ ਵੱਲ ਜਾਵਾਂਗੇ ਕਿ ਅਕਾਲੀ ਸਿੰਘ ਕੌਣ ਨੇ, ਉਹ ਰੋਲ ਪਾਤਸ਼ਾਹ ਕਿਸ ਨੂੰ ਦਿੰਦੇ ਨੇ ਉਹ ਪਤਾ ਨਹੀਂ, ਪਰ ਅਕਾਲੀ ਸਿੰਘ ਦੇ ਰੋਲ ਵਿੱਚ ਕੌਣ ਕਿਵੇਂ ਨਿਤਰੇਗਾ, ਰਾਠ ਸਿੰਘਾਂ ਵਿੱਚ ਕਿਵੇਂ ਨਿਤਰੇਗਾ, ਮਿਲਵਰਤਨੀ ਵਿੱਚ ਕਿਵੇਂ ਨਿਤਰੇਗਾ, ਇਹ ਕਲੈਰਿਟੀ ਦੀ ਵੀ ਲੋੜ ਹੈਗੀ ਹੈ ਜੋ ਸਾਨੂੰ ਹੁਣ ਉਹ ਸੰਵਾਦ ਦੇ ਥਰੂ ਦੇਣੀ ਹੈ, ਵਰਕਸ਼ਾਪਸ ਦੇ ਥਰੂ ਦੇਣੀ ਹੈ, ਸੋਸ਼ਲ ਮੀਡੀਆ ਥਰੂ ਦੇਣੀ ਹੈ। ਇਹ ਇੱਕ ਪੁਆਇੰਟ ਤੁਸੀਂ ਦੱਸਣਾ ਹੈਗਾ। ਇੱਕ ਸਿਰਫ ਲੇਟੈਸਟ ਅਪਡੇਟ ਤੁਹਾਨੂੰ ਮੈਂ ਦੱਸ ਰਿਹਾ ਕਿ ਇੱਕ ਸਾਡੇ ਉੱਪਰ ਨਾ ਇੱਕ ਠੱਪਾ ਲੱਗ ਰਿਹਾ ਹੈ ਕੱਟਰਤਾ ਦਾ, ਉਹ ਲੱਗੇਗਾ ਜਦੋਂ ਤੁਸੀਂ ਰੂਟਸ ਵੱਲ ਵਾਪਸ ਜਾਓਗੇ। ਇੱਕ ਲੇਟੈਸਟ ਅਪਡੇਟ ਹੈਗੀ ਹੈ, ਝਾਰਖੰਡ ਵਿੱਚ ਇੱਕ ਜਗ੍ਹਾ ਗਿਰੀਡੀ, ਪਾਰਸਨਾਥ ਦੀ ਪਹਾੜੀਆਂ ਨੇ, ਜਿੱਥੇ ਜਗ੍ਹਾ ਹੈਗੀ ਹੈ ਸੰਮਤ ਸਿਖਰ ਜੀ। ਉੱਥੇ ਮੰਨਿਆ ਜਾਂਦਾ ਹੈ ਕਿ ਜੈਨਾਂ ਵਿੱਚੋਂ 24 ਤੀਰਥੰਕਰਾਂ ਵਿੱਚੋਂ 20 ਨੇ ਉੱਥੇ ਮੋਕਸ਼ ਪ੍ਰਾਪਤ ਕੀਤਾ ਹੈ। ਝਾਰਖੰਡ ਗਵਰਨਮੈਂਟ ਨੇ ਰੀਸੈਂਟਲੀ ਉਹਨੂੰ ਇੱਕ ਟੂਰਿਸਟ ਸਪੌਟ ਐਲਾਨ ਦਿੱਤਾ ਹੈ, ਜਿਸ ਕਰਕੇ ਆਲ ਓਵਰ ਇੰਡੀਆ ਪਿਛਲੇ 2 ਦਿਨਾਂ ਤੋਂ ਪ੍ਰੋਟੈਸਟ ਹੋ ਰਹੇ ਨੇ। ਜੈਨ ਸਮਾਜ ਕਰ ਰਿਹਾ ਹੈਗਾ। ਜੈਨ ਸਮਾਜ ਜਿਹੜਾ ਪਰਟੀਕੂਲਰਲੀ ਅਹਿੰਸਾ ਜਾਂ ਬਾਕੀ ਚੀਜ਼ਾਂ ਵਾਸਤੇ ਜਾਣਿਆ ਜਾਂਦਾ ਹੈ, ਉਹ ਪ੍ਰੋਟੈਸਟ ਕਰ ਰਿਹਾ। ਸੜਕਾਂ ਵਿੱਚ ਵੀ ਹੈ, ਮੈਮੋਰੈਂਡਮ ਪ੍ਰੈਸੀਡੈਂਟ ਨੂੰ ਹੀ ਜਾ ਚੁੱਕਿਆ ਹੈਗਾ ਅਤੇ ਉਹ ਇਹ ਮੰਗ ਕਰ ਰਹੇ ਨੇ ਕਿ ਇਹ ਸਾਡਾ ਹੋਲੀ ਸਾਈਟ ਹੈ, ਇਹਦੀ ਆਪਣੀ ਇੱਕ ਇੰਪੋਰਟੈਂਸ ਹੈਗੀ ਹੈ ਅਤੇ ਸਾਨੂੰ ਇਸ ਵੱਲ ਵੀ ਦਰਬਾਰ ਸਾਹਿਬ ਨੂੰ ਲੈ ਕੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਜਿਹੜੀ ਮਹਿਤਾਬ ਸਿੰਘ ਜੀ ਨੇ ਕੀਤੀ ਹੈ, ਇਹ ਕਿਵੇਂ ਲੈ ਕੇ ਜਾਈਏ, ਇਹ ਇੱਕ ਸਵਾਲ ਹੈਗਾ। ਦੂਸਰਾ, ਜਿਹੜਾ ਮਾਡਰਨ ਐਜੂਕੇਸ਼ਨ ਕਰਕੇ ਵਰਡਸ ਆਏ ਨੇ, ਫੈਮਿਨਿਜ਼ਮ, ਸੈਕੂਲਰ, ਜਿਹਨੇ ਸਾਨੂੰ ਬਰਬਾਦ ਕੀਤਾ ਹੈਗਾ। ਕਿਉਂਕਿ ਜਦੋਂ ਵੀ ਤੁਸੀਂ ਅਸੀਂ ਸਿੱਖ ਦੀ ਗੱਲ ਸਿੱਖ ਵਜੋਂ ਕਰੋਗੇ ਤਾਂ ਬਹੁਤ ਵਾਰ ਐਸਾ ਹੁੰਦਾ ਹੈ ਕਿ ਉਹ ਸੈਕੂਲਰ ਹੈ। ਇਸ ਨੈਰੇਟਿਵ ਨੂੰ ਕਿਵੇਂ ਤੋੜਨਾ ਹੈਗਾ, ਇਹ ਇੱਕ ਤੀਸਰਾ ਸਵਾਲ ਹੈਗਾ। ਅਤੇ ਬਾਕੀ ਮੇਰੀ ਸਿਰਫ ਇਹ ਬੇਨਤੀ ਹੈਗੀ ਕਿ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਪ੍ਰੋਸੈਸ ਵਾਈਜ਼ ਪਾਤਸ਼ਾਹ ਨੇ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ, ਰਾਖੀ ਪ੍ਰਬੰਧ ਆਇਆ, ਮਿਸਲਾਂ ਆਈਆਂ, ਦਲ ਖਾਲਸਾ ਆਇਆ ਅਤੇ ਫਿਰ ਰਾਜ ਹੈ। ਰਾਜ ਵਾਜ਼ ਐਨ ਆਊਟਪੁੱਟ, ਉਹ ਆਇਆ ਅਤੇ ਚਲਾ ਗਿਆ, ਪਰ ਸਾਡਾ ਪਾਤਸ਼ਾਹੀ ਦਾ ਵਾ ਹਮੇਸ਼ਾ ਰਿਹਾ ਹੈ ਔਰ ਹਮੇਸ਼ਾ ਰਹੇਗਾ। ਅਤੇ ਇੰਡੀਆ ਵਿੱਚ, ਇੰਡੀਆ ਤੋਂ ਬਾਹਰ ਉਹ ਆਪਾਂ ਕਿਵੇਂ ਕਰ ਸਕਦੇ ਹਾਂ, ਉਹ ਤੁਸੀਂ ਵਿਚਾਰੋ ਜੀ। ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੇਰਾ ਜੋ ਸਵਾਲ ਹੈ, ਜਿਵੇਂ ਵੀਰ ਜੀ ਨੇ ਗੱਲ ਕੀਤੀ ਸੀਗੀ ਕਿ ਜਿਹੜਾ ਅਕਾਲ ਤਖਤ ਦਾ ਜਿਹੜਾ ਪ੍ਰਬੰਧ ਹੁੰਦਾ ਸੀਗਾ ਪਹਿਲੇ, ਉਹ ਅਕਾਲੀ ਜੱਥੇ ਦੇ ਕੋਲ ਹੁੰਦਾ ਸੀ, ਅਤੇ ਉਹ ਓਬਵੀਅਸ ਹੈ ਜਦੋਂ ਅੰਗਰੇਜ਼ ਆਏ ਹੈ ਤਾਂ ਉਹਨਾਂ ਨੇ ਫਿਰ ਉਹ ਜਿਹੜੇ ਪ੍ਰਬੰਧ ਪੂਰਾ ਉਹਨੂੰ ਖਰਾਬ ਕੀਤਾ, ਤੋੜਿਆ, ਅਤੇ ਅਕਾਲੀ ਜਿਹੜੇ ਸੀਗੇ ਉਹਨਾਂ ਨੂੰ ਕਤਲ ਕੀਤਾ, ਹੈ ਨਾ, ਸ਼ਹੀਦ ਕੀਤਾ। ਅਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਉਹਨੂੰ ਮੁੜ ਸੁਰਜੀਤ ਕਰਨਾ, ਉਸ ਵਿਧੀ ਵਿਧਾਨ ਦੀ ਜੇ ਅਸੀਂ ਗੱਲ ਕਰੀਏ, ਉਸ ਸਟਰਕਚਰ ਦੀ ਅਸੀਂ ਗੱਲ ਕਰੀਏ, ਤਾਂ ਮੇਰੇ ਉਹਦੇ ਰਿਗਾਰਡਿੰਗ ਕੁਝ ਕੁਐਸਚਨ ਸੀਗੇ ਕਿ ਜਿਵੇਂ ਵੀਰ ਜੀ ਨੇ ਕਿਹਾ ਕਿ ਸਾਡੀ ਜਿਹੜੀ ਹੁਣ ਪੂਰੀ ਦੁਨੀਆ ਦੇ ਵਿੱਚ ਸਿੱਖ ਜਿਹੜੇ ਆ 160 ਦੇਸ਼ ਲਾਈਕ ਦੁਨੀਆ ਦੇ ਵਿੱਚ ਫੈਲੇ ਹੋਏ ਆ, ਦੇਸ਼ਾਂ ਦੇ ਵਿੱਚ ਫੈਲੇ ਹੋਏ ਆ, ਹੁਣ ਉਹਦੀ ਅਗਰ ਕਿਸੇ ਨੇ ਅਕਾਲੀ ਉਹਦੇ ਵਿੱਚ ਆਉਣਾ ਹੈ ਜਾਂ ਜੱਥੇ ਅਗਰ ਇਵੋਲਵ ਹੋਣੇ ਹੈ, ਉਹ ਥੱਲੋਂ ਦੇ ਉੱਪਰ ਇਵੋਲਵ ਹੋਣਗੇ, ਅਤੇ ਕੀ ਉਹ ਸੈਲਫ ਵੋਲੰਟਰੀ ਦੇ ਥਰੂ ਹੋਏਗਾ ਜਾਂ ਸੰਗਤ ਦੇ ਵਿੱਚੋਂ ਕੋਈ ਬੰਦਾ ਅਪੋਇੰਟ ਕਰਕੇ ਕਹੇਗਾ ਵੀ ਇਹਨੂੰ ਅਕਾਲੀ ਦੇ ਵਿੱਚ ਲੈ ਕੇ ਜਾਣਾ ਜਾਂ ਅਕਾਲੀ ਜੱਥੇ ਵਿੱਚ ਸ਼ਾਮਿਲ ਹੋਏ? ਪਹਿਲਾ ਸਵਾਲ ਇਹ ਹੈ ਕਿ ਕੋਈ ਆਪਣੀ ਮਰਜ਼ੀ ਦੇ ਨਾਲ ਕੋਈ ਕਹਿੰਦਾ ਕਿ ਨਹੀਂ, ਮੇਰੀ ਕੋਈ ਚਾਹ ਨਹੀਂ ਹੈ, ਮੇਰੀ ਕਿਸੇ ਵੀ ਧਿਰ ਦੇ ਵਿੱਚ ਜਾਂ ਮੇਰੀ ਕੋਈ ਵੀ ਪੋਲੀਟੀਕਲੀ ਚਾਹ ਨਹੀਂ ਹੈ, ਪਰ ਮੈਂ ਚਾਹੁੰਦਾ ਕਿ ਮੈਂ ਪੰਥ ਦੀ ਸੇਵਾ ਕਰਾਂ, ਕਿ ਮੈਂ ਪਰਸਨਲ ਤੌਰ 'ਤੇ ਆ ਸਕਦਾ? ਪਹਿਲਾ ਸਵਾਲ ਇਹ ਆ। ਦੂਜਾ, ਉਹਦੀ ਬੇਸਿਕ ਨੈਸੈਸਿਟੀਜ਼ ਜਿਹੜੀਆਂ ਨੇ, ਜੇ ਜ਼ਰੂਰਤਾਂ ਨੇ, ਫੋਰ ਐਗਜ਼ਾਮਪਲ ਅਕਾਲੀ ਜਿਹੜੇ ਹੈਗੇ ਆ ਉਹ ਤਾਂ ਘਰੋਂ ਵੀ ਉਹਨੂੰ ਵਿਆਹੇ ਵੀ ਹੋਣਗੇ, ਬੱਚੇ ਵੀ ਹੋਣਗੇ, ਸਭ ਚੀਜ਼ਾਂ ਹੈਗੀਆਂ, ਅਤੇ ਕਾਰੋਬਾਰ ਵੀ ਹੋਏਗਾ, ਕਿ ਇਹਦੇ 'ਚ ਕੋਈ ਇੱਦਾਂ ਦੀ ਲਾਈਕ ਕੋਈ ਪੁਆਇੰਟਸ ਹੋ ਜਾਂ ਇੱਦਾਂ ਦਾ ਕੋਈ ਰੂਲ ਹੋਏਗਾ ਕਿ ਜਿਹੜੇ ਅਕਾਲੀ ਹੋਣਗੇ ਉਹਨਾਂ ਦਾ ਆਪਣਾ ਜਿਹੜਾ ਖਰਚਾ ਪਾਣੀ ਹੈ, ਜੋ ਉਹਨਾਂ ਨੇ ਬੇਸਿਕ ਨੈਸੈਸਿਟੀਜ਼ ਪੂਰੀ ਕਰਨੀਆਂ ਨੇ, ਆਪਣਾ ਕਾਰੋਬਾਰ ਹੈ, ਉਹਨਾਂ ਦਾ ਕਾਰੋਬਾਰ ਹੁੰਦੇ ਹੋਏ ਆ ਕਿਰਤੀ ਸਿੱਖ ਜਿਹੜੇ ਆਉਣਗੇ ਜਾਂ ਜਿਹੜੇ ਕਿਰਤ ਨਹੀਂ ਕਰਦੇ ਹੋਣਗੇ ਪਰ ਉਹ ਸਿਰਫ ਉੱਥੇ ਹੀ ਰਹਿਣਗੇ, ਇੱਦਾਂ ਦਾ ਕੁਛ ਉਹਨਾਂ ਦਾ ਹੋਏਗਾ? ਮਿਸ ਸੈਕਿੰਡ ਪੁਆਇੰਟ ਇਹ ਸੀਗਾ। ਥਰਡ ਹੈਗਾ ਕਿ ਉਹ ਇੱਕੋ ਜਗ੍ਹਾ ਜਿਹੜੇ ਅਕਾਲੀ ਜੱਥੇ ਸੀ, ਮੈਂ ਐਕਚੁਅਲੀ ਇਸ ਬਾਰੇ ਨਹੀਂ ਪੜ੍ਹਿਆ, ਜਿਹੜੇ ਪੁਰਾਣੇ ਅਕਾਲੀਆਂ ਦੀ ਗੱਲ ਜਿਹੜੀ ਬੀਜ ਨੇ ਕੀਤੀ ਸੀਗੀ, ਜਿਹੜੇ ਪੁਰਾਣੇ ਅਕਾਲੀ ਜਿਹੜੇ ਜੱਥੇ ਸੀਗੇ, ਕਿ ਉਹ ਇੱਕ ਜਗ੍ਹਾ ਕੰਸੋਲੀਡੇਟਡ ਜਾਂ ਇੱਕ ਜਗ੍ਹਾ ਹੀ ਰਹਿੰਦੇ ਸੀਗੇ, ਜਿਵੇਂ ਜਿਹੜੀ ਸੇਵਾ ਸੰਭਾਲ ਕਰਦੀ ਸੀ ਅਕਾਲ ਤਖਤ ਦੀ ਉਹਦੇ ਆਸ-ਪਾਸ ਰਹਿੰਦੇ ਸੀ, ਜਾਂ ਉਹ ਲਾਈਕ ਜਦੋਂ ਡਿਸੀਜਨ ਮੇਕਿੰਗ ਹੋਣੀ ਹੁੰਦੀ ਸੀ, ਜਦੋਂ ਲੋੜ ਪੈਂਦੀ ਸੀ ਤਾਂ ਉਹ ਆਪਣੇ ਕਾਰਜਾਂ ਦੇ ਵਿੱਚੋਂ, ਆਪਣੇ ਕੰਮ, ਆਪਣੇ ਪਰਿਵਾਰ ਦੇ ਵਿੱਚੋਂ ਆ ਕੇ ਉੱਥੇ ਆਉਂਦੇ ਸੀ, ਅਤੇ ਡਿਸੀਜਨ ਮੇਕਿੰਗ ਦੇ ਬਾਅਦ ਫਿਰ ਉਹ ਜਦੋਂ ਜੋ ਵੀ ਕਾਰਜ ਕਰਨਾ ਹੁੰਦਾ ਸੀ ਕਰਦੇ ਸੀ। ਸੋ ਇਹਦੇ ਬਾਰੇ ਥੋੜ੍ਹੀ ਬਹੁਤ ਕਲੈਰਿਟੀ ਚਾਹੀਦੀ ਹੈ ਕਿ ਜਦੋਂ ਉਹ ਜੱਥੇ ਬਣਨ ਜਾਂ ਬਣਾਇਆ ਜਾਏ ਤਾਂ ਉਹਨਾਂ ਦੇ ਕਿਸ ਤਰੀਕੇ ਨਾਲ ਉਹ ਵਿਚਰਨਗੇ ਉੱਥੇ। ਹਾਂ, ਅਤੇ ਹੁਣ ਜੇ ਅਸੀਂ ਗੱਲ ਕਰਦੇ ਹਾਂ ਕਿ ਅਕਾਲੀ ਜੱਥਾ ਜਿਹੜਾ ਉਹ ਥੱਲੋਂ ਦੇ ਉੱਪਰ ਇਵੋਲਵ ਹੋਏਗਾ, ਹੈ ਨਾ, ਅਤੇ ਜਿਹੜਾ ਥੱਲੋਂ ਦੇ ਉੱਪਰ ਇਵੋਲਵ ਅਗਰ ਸਪੋਜ਼ ਅਸੀਂ ਕੋਈ ਜੱਥਾ ਇੱਕ ਇਸਟੈਬਲਿਸ਼ ਹੋ ਜਾਂਦਾ, ਸਾਨੂੰ ਲੱਗਦਾ ਕਿ ਚਲੋ ਇੱਕ 25 ਦਾ, 50 ਦਾ, 100 ਦਾ ਇੱਕ ਜਿਹੜੇ ਸਿੱਖ ਅਕਾਲੀ ਸਿੱਖ, ਸਾਨੂੰ ਲੱਗਦਾ ਕਿ ਇਹ ਕਿਰਦਾਰ ਪੱਖੋਂ ਅਤੇ ਸਭ ਚੀਜ਼ਾਂ ਪੱਖੋਂ ਇਸਟੈਬਲਿਸ਼ ਹੋ ਚੁੱਕੇ ਨੇ, ਜਾਂ ਸਾਨੂੰ ਲੱਗਦਾ ਇੱਕ ਜੱਥਾ ਤਿਆਰ ਹੋ ਗਿਆ। ਹੁਣ ਉਹ ਅਕਾਲ ਤਖਤ 'ਤੇ ਕਿੱਦਾਂ ਇਸਟੈਬਲਿਸ਼ ਹੋਏਗਾ? ਉਹ ਉੱਥੇ ਕਿੱਦਾਂ ਪਹੁੰਚੇਗਾ? ਉਹਨੂੰ ਸੇਵਾ ਸੰਭਾਲ ਕਿੱਦਾਂ ਲਏਗਾ? ਕਿ ਜਿਵੇਂ ਪੁਰਾਤਨ, ਜਿਵੇਂ ਅਸੀਂ ਗੱਲ ਕਰੀ ਚਾਬੀਆਂ ਦਾ ਮੋਰਚਾ ਹੋਇਆ ਸੀ ਨਾ, ਕਰਤਾਰ ਸਿੰਘ ਝੱਬੜ ਜੀ ਨੇ ਕੀਤਾ ਸੀ, ਕਿ ਉਸ ਤਰੀਕੇ ਨਾਲ ਉਹ ਜਾ ਕੇ ਉਹਨੂੰ ਕੈਪਚਰ ਕਰਨਗੇ, ਜਾਂ ਕਿਉਂਕਿ ਇਲੈਕਸ਼ਨ ਵਗੈਰਾ ਤਾਂ ਨਹੀਂ ਹੈ, ਉਹ ਤਾਂ ਸਾਡਾ ਨਹੀਂ ਹੈ ਪੁਆਇੰਟ, ਤਾਂ ਉਹ ਲਾਈਕ ਜਿਸ ਪੁਆਇੰਟ ਹੈ ਮੇਰੇ ਕੁਐਸਚਨ ਸੀਗਾ ਇਹਦੇ ਬਾਰੇ ਵੀ ਉਹ ਕਿੱਦਾਂ ਇਸਟੈਬਲਿਸ਼ ਹੋਣਗੇ। ਬਾਕੀ ਆਈ ਥਿੰਕ ਸ਼ਾਇਦ ਉਸ ਟਾਈਮ ਦੇ ਹਿਸਾਬ ਨਾਲ ਉਹ ਤਾਂ ਪਤਾ ਨਹੀਂ ਮੈਨੂੰ ਜਵਾਬ ਇਸ ਵੇਲੇ ਹੋਏਗਾ ਕਿ ਨਹੀਂ ਹੋਏਗਾ, ਮੈਨੂੰ ਪਤਾ ਨਹੀਂ, ਜੋ ਵੀ ਹੈ। ਹਾਂ, ਅਤੇ ਉਹਨਾਂ ਦੀ ਡਿਸੀਜਨ ਮੇਕਿੰਗ 'ਤੇ ਜਿਹੜੀ ਹੋਏਗੀ ਉਹ ਓਬਵੀਅਸ ਹੈ ਗੁਰਮਤਾ ਦੇ ਥਰੂ ਹੀ ਹੋਏਗੀ, ਅਤੇ ਜਿਹੜੀ ਡਿਸੀਜਨ ਮੇਕਿੰਗ ਗੁਰਮਤਾ ਦੇ ਥਰੂ ਜਿਹੜੀ ਉਹ ਜੱਥਾ ਕਰੇਗਾ, ਅਤੇ ਉਸ ਤੋਂ ਪਹਿਲੇ ਜਦੋਂ ਉਹ ਇਵੋਲਵ ਹੋਣਗੇ ਕਿ ਉਹ ਜਿਸ ਜਗ੍ਹਾ ਤੋਂ ਇਵੋਲਵ ਹੋ ਰਹੇ ਨੇ ਕਿ ਉੱਥੋਂ ਪਹਿਲੇ ਉਹ ਡਿਸੀਜਨ ਮੇਕਿੰਗ ਜਾਂ ਜਿਹੜਾ ਗੁਰਮਤਾ ਹੈਗਾ ਉਹਨੂੰ ਲਗਾਉਣਾ ਪਏਗਾ, ਲਾਗੂ ਕਰਨਾ ਪਏਗਾ। ਕਿਉਂਕਿ ਫੋਰ ਐਗਜ਼ਾਮਪਲ ਅਗਰ ਇੱਕ ਜੱਥਾ ਹੈ, ਕਿਸੇ ਵੀ ਖੇਤਰ ਦਾ ਕੋਈ ਜੱਥਾ ਹੈ ਨਾ, ਉਹਦੇ ਵਿੱਚ ਕੋਈ ਲੱਗਦਾ ਕਿਸੇ ਨੂੰ ਯਾਰ ਇਸ ਖੇਤਰ ਦੇ ਜੱਥੇ ਵਿੱਚੋਂ ਇਹ ਸਿੱਖ ਜਿਹੜਾ ਹੈ ਇਹ ਅਕਾਲੀ ਬਣਨ ਦੇ ਲਾਇਕ ਹੈ, ਉਹ ਅੱਗੇ ਉੱਪਰ ਆ ਰਿਹਾ, ਕਿ ਉਸ ਖੇਤਰ ਦੇ ਵਿੱਚ ਉਸ ਜੱਥੇ ਦੇ ਵਿੱਚ ਉਹ ਡਿਸੀਜਨ ਮੇਕਿੰਗ ਦਾ ਪ੍ਰੋਸੈਸ ਪਹਿਲੇ ਸਾਨੂੰ ਸਟਾਰਟ ਕਰਨਾ ਪਏਗਾ, ਜਾਂ ਜਦੋਂ ਜੱਥਾ ਤਿਆਰ ਹੋ ਜਾਏਗਾ ਅਕਾਲੀ ਦਾ ਉਸ ਤੋਂ ਬਾਅਦ ਉੱਥੇ ਉਹ ਡਿਸੀਜਨ ਮੇਕਿੰਗ ਦਾ ਪ੍ਰੋਸੈਸ ਸਟਾਰਟ ਹੋਏਗਾ। ਸੋ ਮਿਸ ਇਹ ਮੇਰਾ ਕੁਐਸਚਨ ਸੀਗਾ, ਇਹ ਮੇਰਾ ਕੁਐਸਚਨ ਸੀਗੇ ਰਿਗਾਰਡਿੰਗ ਜੋ ਅਕਾਲੀ ਦੇ ਜੋ ਜੱਥੇ ਅਸੀਂ ਜੱਥਾ ਤਿਆਰ ਕਰਨਾ ਸੇਵਾ ਸੰਭਾਲ ਲਈ। ਅਤੇ ਇਸ ਤੋਂ ਅਗਲਾ ਜਿਹੜਾ ਮੇਰਾ ਇੱਕ ਵੀਰ ਜੀ ਨੇ ਗੱਲ ਕੀਤੀ ਸੀ ਰਿਗਾਰਡਿੰਗ ਜੋ ਇਲੈਕਸ਼ਨ ਸਿਸਟਮ ਦੀ, ਕਿ ਜੋ ਡੈਮੋਕ੍ਰੇਸੀ ਦੇ ਵਿੱਚ ਜੋ ਵੀ ਸਾਡੇ ਕੋਲ ਹਜੇ ਜੋ ਇਲੈਕਸ਼ਨ ਸਿਸਟਮ ਹੈਗਾ ਉਹਦੇ ਵਿੱਚ ਅਸੀਂ ਰਹਿ ਕੇ ਆਪਣੇ ਬੰਦੇ ਅਸੀਂ ਰੱਖੀਏ, ਆਪਣੇ ਲੈ ਕੇ ਆਈਏ ਜੋ ਵੀ ਧਿਰ ਨੂੰ, ਜਾਂ ਆਪਣੇ ਇਲੈਕਸ਼ਨ ਦੇ ਥਰੂ ਕਿਸੇ ਵੀ ਆਪਣੇ ਸਿੱਖ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਉਹ ਇਹਨੂੰ ਠੀਕ ਕਰ ਸਕੇ। ਕਿ ਹੁਣੇ ਜਿਹੜਾ ਸਿਸਟਮ ਹੈ ਇਲੈਕਸ਼ਨ ਸਿਸਟਮ ਹੈ, ਇਹਨੂੰ ਆਲਰੇਡੀ ਕਾਫੀ ਸਾਲ ਹੋ ਚੁੱਕੇ ਨੇ, 70 80 90 ਸਾਲ ਹੋ ਗਏ ਨੇ। ਇਹ ਹੁਣ ਤੱਕ ਕਿੰਨੇ ਹੀ ਸਿੱਖ ਇਹਦੇ ਵਿੱਚ ਆਏ ਹੈ, ਇਹਨੂੰ ਲੈ ਕੇ ਆਏ ਆ, ਭੇਜੇ ਵੀ ਹੈ, ਅਤੇ ਪਰ ਇੱਕ ਚੀਜ਼ ਦੇਖੀ ਗਈ ਹੈ ਕਿ ਜੋ ਵੀ ਸਿਸਟਮ ਦੇ ਵਿੱਚ ਜਾਂਦਾ ਉਹ ਕਰਪਟ ਹੋ ਜਾਂਦਾ, ਕਿਉਂਕਿ ਸਿਸਟਮ ਹੀ ਕਰਪਟ ਹੈ। ਸਿਸਟਮ ਜਿਹੜਾ ਨਾ ਚਾਹੁੰਦੇ ਹੋਏ ਵੀ ਇਮਾਨਦਾਰ ਨੂੰ ਕਰਪਟ ਕਰ ਰਿਹਾ ਹੈ।
ਤੇ ਇਹਦੇ ਵਿੱਚ ਰਹਿ ਕੇ ਇਹਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ, ਇਹਦੀ ਪੋਸੀਬਿਲਿਟੀ ਹੈ ਵੀ ਕਿ ਨਹੀਂ ਹੈ? ਕਿਉਂਕਿ ਮੈਨੂੰ ਜੋ ਮੈਨੂੰ ਲੱਗਦਾ ਕਿ ਸ਼ਾਇਦ ਇਹ ਪੋਸੀਬਿਲਿਟੀ ਨਹੀਂ ਹੈ, ਮੇਰੀ ਜਿੰਨੀ ਮਾਤਮ ਉਸ ਹਿਸਾਬ ਨਾਲ ਸੋਚ ਰਿਹਾ ਕਿ ਸਾਨੂੰ ਇਸ ਤੇ ਭਰੋਸੇ ਕਰਕੇ ਹੁਣੇ ਵੀ ਆਸ ਲਾ ਕੇ ਰੱਖਣੀ ਚਾਹੀਦੀ ਹੈ ਕਿ ਅਸੀਂ ਆਪਣੇ ਬੰਦੇ ਦੇ ਵਿੱਚ ਭੇਜ ਦਈਏ, ਇਲੈਕਸ਼ਨ ਦੇ ਥਰੂ ਭੇਜੀਏ ਤੇ ਇਹਨੂੰ ਉਹ ਠੀਕ ਕਰ ਸਕੇ, ਜਾਂ ਸਾਨੂੰ ਬਸ ਇਹ ਹੈ ਕਿ ਚਲੋ ਜੀ ਜਿੰਨਾ ਕੰਮ ਚੱਲ ਸਕਦਾ ਚਲਾ ਲਈਏ। ਸੋ ਇਹ ਮੇਰੇ ਕੁਝ ਜੋ ਸੀਗੇ ਕੁਐਸਚਨਸ। ਜਿਹੜਾ ਹੁਣ ਆਪਾਂ ਚੀਜ਼ਾਂ ਡਿਸਕਸ ਕਰ ਰਹੇ ਹਾਂ ਨਾ, ਇਹ ਬਹੁਤ ਹੀ ਛੋਟੀ ਜਿਹੀ ਕੁਛ ਗਿਣਤੀ ਦੇ ਬੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਇੱਦਾਂ ਲੱਗਦੀਆਂ ਨੇ ਹਾਲ ਦੀ ਘੜੀ, ਕਿਉਂਕਿ ਬੜੇ ਸਮੇਂ ਤੋਂ ਟੁੱਟ ਗਈਆਂ ਨੇ। ਅਜੇ ਵੀ ਜਿਹੜਾ ਭਾਰੂ ਨੈਰੇਟਿਵ ਹੈ ਕਿਸੇ ਚੀਜ਼ ਨੂੰ ਪੋਜ਼ਿਟਿਵ ਪਾਸੇ ਲੈ ਕੇ ਜਾਣ ਦਾ, ਉਹ ਮੌਜੂਦਾ ਸੰਸਥਾਵਾਂ ਦੇ ਵਿੱਚ ਬੰਦਿਆਂ ਨੂੰ ਬਦਲਣ ਦਾ ਹੀ ਚੱਲਦਾ। ਸੰਸਥਾਵਾਂ ਓਵਰਆਲ ਪੁਨਰ ਸੁਰਜੀਤ ਕਰਨੀਆਂ ਨੇ, ਇਹ ਹਜੇ ਕੋਈ ਬਹੁਤ ਵੱਡੇ ਹਿੱਸੇ 'ਚ ਨਹੀਂ ਹੈ। ਉਹਨਾਂ ਤੱਕ ਇਹ ਗੱਲ ਲੈ ਕੇ ਜਾਣੀ ਹਜੇ ਲਈ ਇੱਕ ਮੁੱਦਾ। ਇੱਕ ਦੂਜੀ ਗੱਲ, ਇੱਕ ਮੇਰੇ ਖਿਆਲ ਦੇ ਵਿੱਚ ਜਿਹੜੀ ਖਾੜਕੂ ਲਹਿਰ ਹੋਈ ਹੈ ਨਾ, ਉਹਦੇ ਸੰਬੰਧ ਦਾ ਆਪਾਂ ਦੇਖ ਸਕਦੇ ਹਾਂ। ਖਾੜਕੂ ਲਹਿਰ ਦਾ ਰੋਲ ਉਵੇਂ ਦਾ ਹੀ ਸੀਗਾ ਜੋ 18ਵੀਂ ਸਦੀ ਦੇ ਵਿੱਚ ਜਿਹੜੇ ਅਕਾਲੀ ਸੀਗੇ ਉਹਨਾਂ ਦਾ ਸੀਗਾ। ਉਹ ਸਟਰਗਲ ਸਭ ਤੋਂ ਮੋਹਰੇ ਹੋ ਕੇ ਕਰਦੇ ਸੀਗੇ, ਬਟ ਉਹ ਅਹੁਦਿਆਂ ਦੀ ਦੌੜ 'ਚ ਨਹੀਂ ਸੀਗੇ। ਇਹ ਗੱਲ ਅਜੇ ਵੀ ਬਹੁਤੇ ਬੰਦਿਆਂ ਨੂੰ ਸਮਝ ਨਹੀਂ ਲੱਗਦੀ ਹੈ, ਕਿਉਂਕਿ ਜਿਹਨੇ ਅਹੁਦੇ ਦੇ ਲਈ ਜਿਹਨੇ ਲੜਨਾ ਹੁੰਦਾ ਉਹ ਸ਼ਹਾਦਤ ਦੇ ਰਸਤੇ 'ਤੇ ਨਹੀਂ ਤੁਰਦਾ ਹੈ। ਸ਼ਹੀਦ ਹੋ ਗਏ ਤਾਂ ਫਿਰ ਕਿਹੜਾ ਅਹੁਦਾ ਮਿਲਣਾ। ਤੋ ਉਹ ਜਿਹੜੇ ਅਕਾਲੀ ਸੀਗੇ ਅਤੇ ਉਸੇ ਤਰ੍ਹਾਂ ਖਾੜਕੂ ਮੂਵਮੈਂਟ ਦੇ ਵਿੱਚ ਜਿਹੜਾ ਹਿੱਸਾ ਸੀਗਾ ਉਹ ਨਿਸ਼ਕਾਮ ਸੰਘਰਸ਼ ਸੀਗਾ। ਨਿਸ਼ਕਾਮ ਪ੍ਰਚਾਰਕ ਮਿਲ ਜਾਂਦੇ ਆ, ਨਿਸ਼ਕਾਮ ਸੇਵਾ ਵਾਲੇ ਮਿਲ ਜਾਂਦੇ ਆ, ਨਿਸ਼ਕਾਮ ਸੰਘਰਸ਼ ਵਾਲੇ ਨਹੀਂ ਮਿਲਦੇ ਹੁੰਦੇ। ਤੋ ਜਿਹਨੇ ਵੀ ਨਿਸ਼ਕਾਮ ਸੰਘਰਸ਼ ਕਰਨਾ, ਰਹਿਤ ਉਹਦੀ ਵੱਖਰੀ ਹੋ ਸਕਦੀ ਹੈ। ਜਿੱਦਾਂ ਮੈਂ ਸਵੇਰੇ ਵੀ ਗੱਲ ਕੀਤੀ ਕਿ ਅਕਾਲੀ ਕੋਈ ਸੰਪਰਦਾ ਨਹੀਂ ਸੀਗੀ। ਇਹ ਨਹੀਂ ਵੀ ਬੁੱਢਾ ਦਲ ਵਾਲੇ ਜਾਂ ਮਿਸਲ ਸ਼ਹੀਦਾਂ ਵਾਲੇ ਅਕਾਲੀ ਸੀਗੇ ਜਾਂ ਹੋਣ ਵਾਲੀ ਅਕਾਲੀ ਪਾਰਟੀ ਵਾਲੇ ਅਕਾਲੀ। ਅਕਾਲੀ ਤਾਂ ਰਹਿਤ ਦਾ ਨਾਂ ਸੀਗਾ, ਉਹਦੇ 'ਤੇ ਨਿਰਮਲੇ ਵੀ ਸੀਗੇ ਕਈ ਅਕਾਲੀ। ਜਿਹਨੇ ਬੁਨਿਆਦੀ ਗੱਲ ਹੈ ਵੀ ਜਿਹਦਾ ਆਪ ਦਾ ਕਿਰਦਾਰ ਗੁਰਸਿੱਖ ਵਾਲਾ ਹੈ ਅਤੇ ਜਿਹਨੇ ਨਿਸ਼ਕਾਮ ਸੇਵਾ ਵੀ ਕਰਨੀ ਹੈ, ਨਿਸ਼ਕਾਮ ਪ੍ਰਚਾਰ ਵੀ ਕਰਨਾ ਅਤੇ ਨਿਸ਼ਕਾਮ ਸਟਰਗਲ ਵੀ ਕਰਨੀ। ਤੋ ਖਾੜਕੂ ਮੂਵਮੈਂਟ ਦੇ ਵਿੱਚ ਇਹ ਆਪਣੇ ਸਾਹਮਣੇ ਉਹਨਾਂ ਦੀ ਇੱਕ ਲਾਈਵ ਐਗਜ਼ੈਂਪਲ ਹੈਗੀ ਆ। ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹ ਲਗਭਗ ਇਸ ਦਾਇਰੇ 'ਚ ਹੀ ਲੜੇ ਨੇ, ਪਰ ਇੱਕ ਆਪਣੇ ਸਾਹਮਣੇ ਉਹਨੂੰ ਮੁੱਖ ਰੱਖ ਕੇ, ਕਿਉਂਕਿ ਉਹ ਕੌਨਸ਼ੀਅਸਲੀ ਚੇਤਨ ਰੂਪ 'ਚ ਇੱਦਾਂ ਨਹੀਂ ਸੀਗੀ ਸਾਡੀ ਸਮਾਜ 'ਚ ਵੰਡ। ਇੱਕ ਦਿੱਕਤ ਆਈ ਆਪਣੇ ਸਾਹਮਣੇ ਕਿ 18ਵੀਂ ਸਦੀ ਦੇ ਵਿੱਚ ਜਿਹੜੇ ਅਕਾਲੀ ਸੀਗੇ, ਹਾਲਾਂਕਿ ਚਲੋ ਉਸ ਵੇਲੇ ਵੀ ਆਲਾ ਸਿੰਘ ਹੁਣਾਂ ਨਾਲ ਜਿਹੜੇ ਹੋਰ ਮਿਲਵਰਤਨ ਵਾਲੇ ਜਿਹੜੇ ਦੂਜੇ ਤਖਤਾਂ ਨਾਲ ਰੱਖਦੇ, ਉਹ ਫਿਰ ਆਪ ਦੀਆਂ ਗੱਦੀਆਂ ਦੇ ਲਈ ਲੜ ਪੈਂਦੇ ਸੀਗੇ। ਇਹਨਾਂ ਨਾਲ ਵੀ ਲੜਾਈਆਂ ਆਪਸ ਕਿਤੇ ਕਿਤੇ ਹੋਈਆਂ ਨੇ, ਪਰ ਇਸ ਵਾਰ ਇਹ ਜ਼ਿਆਦਾ ਵੱਡੀ ਸਮੱਸਿਆ ਖੜੀ ਕਿ ਸਿੱਖਾਂ ਦੇ ਵਿੱਚ ਜਿਹੜਾ ਹਿੱਸਾ, ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਨੇ ਗੱਲ ਕੀਤੀ ਪਈ, ਪੰਥ ਦੇ ਇਕੱਠ ਦੇ ਵਿੱਚ ਜਿਹੜੇ ਚਕਰੈਲ ਸਿੱਖ ਜਾਂ ਮਿਲਵਰਤਣੀਏ ਸੀਗੇ, ਉਹਨਾਂ ਨੂੰ ਇਕੱਠ ਦੇ ਵਿੱਚ ਸਰਬੱਤ ਖਾਲਸਾ ਦੀ ਤਾਂ ਆਉਣ ਦਿੰਦਾ ਸੀਗਾ, ਪਹਿਲਾਂ ਤਨਖਾਹ ਲਾਉਂਦੇ ਸੀਗੇ ਉਹਨਾਂ ਨੂੰ। ਹੁਣ ਸਮੱਸਿਆ ਇਹ ਖੜ੍ਹ ਗਈ ਹੈ ਕਿ ਉਹ ਜਿਹੜੇ ਦੂਜੇ ਤਖਤ ਦੇ ਅਧੀਨ ਚੱਲਣ ਵਾਲੇ ਬੰਦੇ ਆ, ਤਖਤ ਦਾ ਪ੍ਰਬੰਧ ਉਹਨਾਂ ਕੋਲ ਆ, ਉਹ ਉਲਟਾ ਆਪਾਂ ਨੂੰ ਨਹੀਂ ਵੜਨ ਦਿੰਦੇ। ਜਿਹੜੇ ਅਕਾਲੀ ਆ ਉਹਨਾਂ ਨੂੰ ਵੜਨ ਨਹੀਂ ਦਿੰਦੇ ਉੱਥੇ। ਖਾੜਕੂ ਮੂਵਮੈਂਟ ਵੇਲੇ ਵੀ ਆਲਮੋਸਟ ਇਹੀ ਰਿਹਾ, ਥੋੜ੍ਹਾ ਜਿਹਾ ਹੀ ਕੋਈ ਮਾੜਾ ਮੋਟਾ ਭੈਪੂ ਰਿਹਾ ਹੋਊਗਾ ਕੁਝ ਸਾਲ, ਨਹੀਂ ਜਦੋਂ ਕੋਈ ਕੰਮ ਮਾੜਾ ਮੋਟਾ ਡਾਊਨ ਹੋਇਆ ਉਹ। ਸੋ ਸਿਚੁਏਸ਼ਨ ਜਿਹੜੀ ਮਾਡਰਨ ਸਟੇਟ ਦੀਆਂ ਇੰਸਟੀਟਿਊਸ਼ਨ ਹੈਗੀ ਆ, ਉਹਦੇ ਕਰਕੇ 18ਵੀਂ ਸਦੀ ਇੰਨੀ ਸਿੰਪਲ ਨਹੀਂ ਹੈ, ਕੰਪਲੈਕਸ ਹੈਗੀ ਬਹੁਤ। ਬਟ ਜਿਹੜੀ ਆਖਰੀ ਗੱਲ ਹੈਗੀ ਉਹ ਇਹ ਆ ਕਿ ਉਸ ਵੇਲੇ ਦੇ ਵੀ ਜਿਹੜੇ ਅਕਾਲੀ ਸੀਗੇ, ਉਹਨਾਂ ਦੀ ਜਿਹੜੀ ਮਾਨਤਾ ਸੀਗੀ, ਜਿਹੜਾ ਉਹ ਆਪਣਾ ਆਰਡਰ ਐਕਸਰਸਾਈਜ਼ ਕਰਦੇ ਸੀਗੇ ਗੁਰਮਤਿ ਵਾਲਾ। ਸ਼ਸਤਰ ਵੀ ਸੀਗਾ ਉਹਨਾਂ ਕੋਲ, ਨੋ ਡਾਊਟ, ਸ਼ਸਤਰ ਤੋਂ ਬਿਨਾਂ ਨਹੀਂ ਗੱਲ ਬਣਦੀ, ਪਰ ਉਹਨਾਂ ਦਾ ਇੱਜ਼ਤ ਮਾਣ ਬਹੁਤ ਸੀਗਾ। ਜਦੋਂ ਅੰਗਰੇਜ਼ਾਂ ਨੇ ਅਕਾਲੀ ਫੂਲਾ ਸਿੰਘ ਹੁਣਾਂ ਨੂੰ ਗ੍ਰਿਫਤਾਰ ਕਰਨ ਦੀ ਟਰਾਈ ਕੀਤੀ, ਉਹਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ। ਮਹਾਰਾਜਾ ਰਣਜੀਤ ਸਿੰਘ ਨੇ ਆਪਦੀ ਫੌਜ ਭੇਜੀ ਇੱਥੇ ਅਨੰਦਪੁਰ ਸਾਹਿਬ, ਅਤੇ ਜਦੋਂ ਫੌਜ ਨੂੰ ਪਤਾ ਲੱਗਾ ਵੀ ਅਕਾਲੀ ਜੀ ਨੂੰ ਗ੍ਰਿਫਤਾਰ ਕਰਨਾ, ਉਹ ਮੁੱਕਰ ਗਏ। ਫਿਰ ਉਹਨਾਂ ਨੇ ਮਲੇਰਕੋਟਲੇ ਵਾਲਾ ਜਿਹੜਾ ਨਵਾਬ ਸੀਗਾ, ਮੁਸਲਮਾਨ ਸੀਗਾ, ਉਹਦੀ ਮੁਸਲਿਮ ਫੌਜ ਨੂੰ ਭੇਜਿਆ।
ਉਹਨਾਂ ਨੂੰ ਵੀ ਜਦ ਪਤਾ ਲੱਗਾ ਇੱਥੇ ਆ ਕੇ ਵੀ ਅਕਾਲੀ ਫੂਲਾ ਸਿੰਘ ਨੂੰ ਅਰੈਸਟ ਕਰਨਾ, ਈਵਨ ਮੁਸਲਮਾਨ ਮੁੱਕਰ ਗਏ। ਹਾਲਾਂਕਿ ਪਿੱਛੇ ਅੰਗਰੇਜ਼ ਖੜੇ ਸੀਗੇ। ਉਹ ਇੱਕ ਬੰਦਾ ਨਹੀਂ ਸੀਗਾ ਉੱਥੇ ਹੁਣ ਅਕਾਲੀ ਫੂਲਾ ਸਿੰਘ, ਕਿਉਂਕਿ ਉਹਨਾਂ ਦੇ ਜਥੇਦਾਰ ਸੀਗੇ, ਆਪਾਂ ਉਹਨਾਂ ਦਾ ਨਾਂ ਲੈਂਦੇ ਹਾਂ, ਉਸ ਤਰ੍ਹਾਂ ਦੇ ਹੀ ਬੰਦੇ ਸੀਗੇ। ਉਹ ਸਾਰਾ ਜਥਾ ਹੀ ਉਸ ਤਰ੍ਹਾਂ ਦਾ ਸੀਗਾ, ਥੋੜ੍ਹਾ ਬਹੁਤਾ ਅੱਗੇ ਪਿੱਛੇ ਹੋਊਗੇ। ਅਤੇ ਉਹ ਇੱਕ ਜਦ ਰਹਿਤ ਇੱਕ ਤਰ੍ਹਾਂ ਦੀ ਹੋ ਜਾਂਦੀ ਹੈ, ਉਹਦੇ ਵਿੱਚ ਫਿਰ ਕਿਸੇ ਨੂੰ ਚੂਜ਼ ਨਹੀਂ ਕਰਨਾ ਪੈਂਦਾ, ਉਹ ਆਪਣੇ ਆਪ ਹੀ ਇਵੋਲਵ ਹੋ ਜਾਂਦੀਆਂ ਚੀਜ਼ਾਂ। ਨਾ ਹੀ ਕਿਸੇ ਨੂੰ ਕਹਿਣਾ ਪੈਂਦਾ, ਨਾ ਅੱਗੇ ਕਰਨਾ ਪੈਂਦਾ, ਨਾ ਪਿੱਛੇ ਕਰਨਾ ਪੈਂਦਾ, ਉਹ ਆਪ ਹੀ ਇਵੋਲਵ ਹੋ ਜਾਂਦਾ ਸਿਸਟਮ। ਹੁਣ ਹੋ ਇਸ ਕਰਕੇ ਨਹੀਂ ਰਿਹਾ ਹੈ ਕਿ ਆਪਾਂ ਉਹ ਪ੍ਰੈਕਟਿਸ ਬੜੇ ਸਮੇਂ ਤੋਂ ਛੱਡ ਚੁੱਕੇ ਹਾਂ। ਹੁਣ ਤਾਂ ਉਹਦੀ ਗੱਲ ਹੋ ਰਹੀ ਹਜੇ, ਪ੍ਰੈਕਟਿਸ ਨਹੀਂ ਹੈ। ਤੋ ਇਹ ਪ੍ਰੈਕਟਿਸ ਤੋਂ ਬਿਨਾਂ ਵੀ ਇਹ ਇਸ ਤਰ੍ਹਾਂ ਦਾ ਸਾਰੇ ਕੁਛ ਉੱਭਰਨ ਨੂੰ ਤਾਂ ਪਤਾ ਨਹੀਂ ਕਿੰਨਾ ਸਮਾਂ ਲੱਗੇ। ਟਿਕਾਊ ਹੱਲ ਤਾਂ ਉੱਥੇ ਹੀ ਹੋਣਾ। ਹੋਰ ਵੀ ਜਿਹੜੇ ਕੋਈ ਸ਼ਾਰਟ ਟਰਮ ਹੱਲ ਹੈਗੇ ਆ, ਉਹਨਾਂ 'ਚ ਆਪਾਂ ਨੂੰ ਲੱਗੇ ਰਹਿਣਾ ਪੈਣਾ। ਤੋ ਇੱਕ ਇਹ ਦੂਜੀ ਬੇਨਤੀ ਮੇਰੀ ਜਿਹੜੀ ਹਰਬਖਸ਼ ਸਿੰਘ ਹੁਣਾਂ ਨੇ ਗੱਲ ਕੀਤੀ ਸੀਗੀ ਵੀ ਪੰਥ, ਖਾਲਸਾ ਪੰਥ ਅਤੇ ਪੰਜਾਬ ਹੈ ਨਾ, ਉਹ ਇਹ ਗੱਲ ਮੈਂ ਸਹਿਮਤ ਹਾਂ ਕਿ ਜਿਹੜਾ ਇਹਨਾਂ ਦਾ ਨੁਕਤਾ ਹੈਗਾ, ਉਹਨੇ ਆਪਣੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਨੇ। ਪੰਜਾਬ ਦੀਆਂ ਕਈ ਸਮੱਸਿਆ ਨੂੰ ਅਸੀਂ ਓਵਰਆਲ ਪੰਥ ਦੀਆਂ ਸਮੱਸਿਆ ਬਣਾ ਕੇ ਹੀ ਉਸ ਹਿਸਾਬ ਨਾਲ ਸਾਰਾ ਕੁਛ ਡਿਫਾਈਨ ਜਿਹੜਾ ਕੀਤਾ, ਉਹਨੇ ਕਈ ਗੜਬੜਾਂ ਕ੍ਰੀਏਟ ਕੀਤੀਆਂ ਨੇ। ਉਹ ਆਪਾਂ ਨੂੰ ਕਰੈਕਟ ਕਰਨ ਦੀ ਲੋੜ ਹੈ। ਸਾਰੀ ਦੁਨੀਆ ਦੇ ਸਿੱਖ, ਸਾਰੀ ਤਰ੍ਹਾਂ ਦੇ ਸਿੱਖ, ਸਾਰੀ ਦੁਨੀਆ 'ਚ ਵੀ ਜਦੋਂ ਅਸੀਂ ਸਾਰੀ ਦੁਨੀਆ ਦੇ ਸਿੱਖਾਂ ਦੀ ਗੱਲ ਕਰਦੇ ਨਾ, ਅਸੀਂ ਉਦੋਂ ਵੀ ਸਾਰੀ ਦੁਨੀਆ ਦੇ ਜਿਹੜੇ ਪੰਜਾਬ ਤੋਂ ਮਾਈਗ੍ਰੇਟ ਹੋਏ ਸਿੱਖ, ਉਹਨਾਂ ਦੀ ਗੱਲ ਕਰਦੇ। ਮੈਂ ਸਮਝਦਾ ਕਿ ਜਿਹੜੇ ਸਿੱਖ ਪੰਜਾਬੀਆਂ ਤੋਂ ਬਿਨਾਂ ਓਰੀਜਨ ਦੇ ਵੀ ਬਹੁਤ ਨੇ, ਇੰਡੀਆ 'ਚ ਹੀ ਬਹੁਤ ਨੇ। ਪੰਥ ਤਾਂ ਉਹਨਾਂ ਸਾਰਿਆਂ ਨੂੰ ਰਲਾ ਕੇ ਹੀ ਬਣਨਾ। ਤਾਂ ਉਹਦੇ ਲਈ ਦੁਬਾਰਾ ਤੋਂ ਜਿਹੜਾ ਹੈਗਾ ਉਹ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜਿੱਦਾਂ ਗੁਰਮੀਤ ਸਿੰਘ ਹੁਣੀ ਨੇ ਇੰਡੀਆ ਦੇ ਵਿੱਚ ਜਿਹੜੇ ਸਿੱਖ ਨੇ, ਉਹਨਾਂ ਦੇ ਵਿੱਚ ਕਾਫੀ ਘੁੰਮੇ ਵਿਚਰੇ ਆ। ਹੋਰ ਵੀ ਜਿਹੜੇ ਸਿੱਖ ਹੈਗੇ, ਕਈ ਸਿੱਖਾਂ ਦੇ ਇੱਦਾਂ ਤਜਰਬੇ ਹੈਗੇ ਆ, ਉਹਨਾਂ ਨੂੰ ਵੀ ਸੂਤਰਧਾਰ ਕਰਨਾ ਪੈਣਾ, ਫਿਰ ਹੀ ਪੂਰਾ ਪੰਥ ਬਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਅਗਲੀ ਜਿਹੜੇ ਸਵਾਲ ਕਹਿ ਲਓ ਜਾਂ ਨੁਕਤੇ ਜਿਹੜੇ ਆਪਾਂ ਹੋਰ ਖੋਲ੍ਹਣੇ ਚਾਹੁੰਦੇ ਹਾਂ ਜਾਂ ਸਨਮਾਨਿਤ ਸ਼ਖਸੀਅਤਾਂ ਤੋਂ ਹੋਰ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ, ਉਹਦੇ ਪ੍ਰਥਾਇਕ ਬੇਨਤੀ ਇਹ ਹੈਗੀ ਕਿ ਆਪਾਂ ਇੱਕ ਵੇਲੇ ਇੱਕੋ ਹੀ ਸਵਾਲ ਜਾਂ ਇੱਕੋ ਹੀ ਨੁਕਤਾ ਰੱਖੀਏ ਤਾਂ ਕਿ ਉਹਦੇ 'ਤੇ ਗੱਲ ਹੋ ਸਕੇ। ਉਹ ਤੋਂ ਬਾਅਦ ਫਿਰ ਆਪਾਂ ਆਪਣੇ ਭਾਵੇਂ ਇੱਕ ਤੋਂ ਵੱਧ ਆਪਣੇ ਕੋਲ ਸਵਾਲ ਹੋਣ ਤਾਂ ਉਹ ਪਹਿਲੋਂ ਇੱਕ ਸਵਾਲ ਕਰਕੇ ਉਹ ਆਪਾਂ ਗੱਲ ਪੁੱਛ ਲਈਏ, ਫਿਰ ਆਪਾਂ ਅਗਲੀ ਗੱਲ ਚੱਲੀਏ। ਸੋ ਸੋ ਜਿੰਨੀ ਕੁ ਗੱਲ ਹੁਣ ਹੋਈ ਹੈ ਉਹਦੇ 'ਤੇ ਜਿਹੜੀਆਂ ਸ਼ਖਸੀਅਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵੀਰ ਜੀ ਹੁਣਾਂ ਨੇ ਗੱਲ ਕੀਤੀ ਸੀ ਸਿਲੈਕਸ਼ਨ ਦੀ, ਅਤੇ ਸਿਲੈਕਸ਼ਨ ਅਤੇ ਇਲੈਕਸ਼ਨ ਪਹਿਲੋਂ ਇਹਨਾਂ ਦਾ ਆਪਾਂ ਕਰ ਲਈਏ ਵੀ ਹੈ ਕੀ ਨੇ। ਆਪਾਂ ਕਹਿ ਸਕਦੇ ਹਾਂ ਵੀ ਸਿਲੈਕਸ਼ਨ ਦਾ ਮਤਲਬ ਹੈ ਗੁਰਸਿੱਖ, ਅਤੇ ਇਲੈਕਸ਼ਨ ਦਾ ਮਤਲਬ ਮਨਮੁਖ। ਸਿਲੈਕਸ਼ਨ ਵੱਲ ਆਪਾਂ ਪਹੁੰਚਣਾ ਹੈ, ਪਰ ਉਸ ਇਲੈਕਸ਼ਨ ਰੂਪੀ ਜਿਹੜੀ ਗੰਦਗੀ ਹੈ ਉਹਦੇ ਵਿੱਚ ਜਾ ਕੇ ਗੰਦਗੀ ਜਿਹੜੀ ਸਫਾਈ ਹੋਵੇਗੀ। ਕਦੀ ਗੰਦਗੀ ਬਾਹਰ ਬੈਠਿਆਂ ਸਫਾਈ ਨਹੀਂ ਹੋ ਸਕਦੀ। ਇਸ ਵੇਲੇ ਜੋ ਪ੍ਰੋਗਰਾਮ ਚੱਲ ਰਹੇ ਨੇ, ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਇਲੈਕਸ਼ਨ ਤੋਂ ਬਗੈਰ ਅਸੀਂ ਅੰਦਰ ਨਹੀਂ ਜਾ ਸਕਦੇ, ਅਤੇ ਸਿਲੈਕਸ਼ਨ ਤੋਂ ਬਗੈਰ ਉੱਥੇ ਚੰਗੇ ਸਿੱਖ ਨਹੀਂ ਜਾਣੇ। ਉਹਦਾ ਇੱਕੋ ਹੀ ਹੱਲ ਹੈ ਵੀ ਮੰਨ ਲਈਏ ਵੀ ਜਿਸ ਤਰ੍ਹਾਂ ਸਟੈਂਡ ਲੱਗੇ ਨੇ ਮਾਈਕਾਂ ਵਾਲੇ, ਇੱਧਰਲਾ ਪਾਸਾ ਬਾਦਲ ਦਲ ਕਰ ਲਈਏ ਤਾਂ ਉੱਧਰਲਾ ਦੂਜਾ ਕੰਮ ਕਰ ਲਈਏ ਸਾਰੇ ਹੀ। ਇੱਧਰੋਂ ਬਾਦਲ ਕਹਿੰਦਾ ਵੀ ਗਾਜੀ ਤੂੰ ਇਸ ਜਗ੍ਹਾ 'ਤੇ ਜਿਹੜੀ ਹੈਗੀ ਆ ਉਹ ਤੂੰ ਜਿੱਤੇਗਾ, ਉੱਥੇ ਜਾ ਕੇ ਲੜੇਗਾ। ਇੱਧਰਲੇ ਵਰਗੇ ਸਾਰਿਆਂ ਨੇ ਕਹਿ ਦੇਣਾ ਸਾਡਾ ਬੰਦਾ, ਸਾਡਾ ਸਾਡਾ ਸਾਡਾ। ਅਸੀਂ ਇੱਕ ਦਿਨ ਗਿਣਤੀ ਕੀਤੀ ਸੀ, ਭਾਜੀ ਹੋਣਾ ਨੇ 19 ਬੰਦੇ ਖੜ੍ਹੇ ਹੋਣਗੇ ਬਾਦਲ ਦੇ ਇੱਕ ਬੰਦੇ ਦੇ ਸਾਹਮਣੇ। ਅਸੀਂ ਸਿਲੈਕਸ਼ਨ ਕਿਵੇਂ ਕਰਨੀ ਆ? ਉਹ ਉਹਨਾਂ 19 ਨੂੰ ਇਕੱਠਿਆਂ ਕਰਕੇ ਇੱਕ ਬਲੈਕ ਬੋਰਡ ਦੇ ਸਾਹਮਣੇ ਖੜਾ ਕਰਕੇ ਇੱਕ ਥਾਂ 'ਤੇ ਲਿਜਾ ਕੇ ਰੱਬ ਦਾ ਵਾਸਤਾ ਪਾ ਕੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਣੇ ਵਿੱਚੋਂ ਇੱਕ ਚੁਣੋ। ਜੇ ਉਹਨਾਂ 19 ਵਿੱਚੋਂ ਇੱਕ ਚੁਣਿਆ ਗਿਆ ਤਾਂ ਭਾਵੇਂ ਮੁੜ ਕੇ ਇਲੈਕਸ਼ਨ ਦੇ ਵਿੱਚ ਹੀ ਆਉਣਾ, ਫਿਰ ਇਹ ਹਾਰ ਜਾਏਗਾ। ਜੇ ਨਹੀਂ ਹੋਏਗਾ ਤਾਂ ਫਿਰ ਇਲੈਕਸ਼ਨ ਇਹੋ ਹੀ ਚੱਲਣਾ। ਸਿਲੈਕਸ਼ਨ ਦੀ ਕੋਈ ਗੱਲ ਇੱਥੇ ਆ ਹੀ ਨਹੀਂ ਸਕਦੀ। ਅਤੇ ਜਦੋਂ ਅਸੀਂ ਉੱਥੇ ਜਾ ਕੇ ਸਿਲੈਕਸ਼ਨ ਦੇ ਰਾਹੀਂ ਆਪਣੇ ਤਰੀਕੇ ਦੇ ਰਾਹੀਂ ਉੱਥੇ ਜਾ ਕੇ ਬੈਠ ਜਾਵਾਂਗੇ, ਮੁੜ ਕੇ ਸਾਰਾ ਕੁਝ ਹੋ ਸਕਦਾ ਵੀ ਇਲੈਕਸ਼ਨ ਅੱਜ ਤੋਂ ਬਾਅਦ ਖਤਮ, ਅੱਜ ਤੋਂ ਬਾਅਦ ਸਿਲੈਕਸ਼ਨ ਹੋਏਗੀ।
ਮੇਰਾ ਤਾਂ ਉਸ ਗੱਲ ਦਾ ਇਹੀ ਸੁਝਾਅ ਹੈ ਵੀ ਗੰਦਗੀ ਵਿੱਚ ਜਾ ਕੇ ਗੰਦਗੀ ਜਿਹੜੀ ਆ ਉਹ ਮਿਟਾਈ ਜਾ ਸਕਦੀ ਆ, ਬਾਹਰ ਬਹਿ ਕੇ ਨਹੀਂ। ਸ਼੍ਰੋਮਣੀ ਕਮੇਟੀ ਵਿੱਚ ਇਲੈਕਸ਼ਨ ਦੇ ਰਾਹੀਂ ਅੰਦਰ ਜਾਣਾ ਪੈਣਾ ਹੈ। ਉਹਦਾ ਇੱਕੋ ਇੱਕ ਤਰੀਕਾ ਹੈ ਕਿ ਬਾਦਲ ਦੇ ਵਿਰੋਧ ਵਿੱਚ ਜਿੰਨੇ ਬੰਦੇ ਖਲੋਤੇ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਖੜੇ ਕਰਕੇ ਹੱਥ ਜੋੜ ਕੇ ਬੇਨਤੀਆਂ ਕਰਕੇ ਲੜੀਆਂ ਲਾ ਕੇ ਉਹਨਾਂ ਨੂੰ ਕਹੀਏ ਵੀ ਰੱਬ ਦਾ ਵਾਸਤਾ ਇੱਕ ਜਾਣਾ ਤੁਰ ਪਓ। ਜੇ ਨਾ ਹੀ ਗੱਲ ਬਣੇ ਤਾਂ ਚਿੱਠੀਆਂ ਪਾ ਕੇ ਗੁਰੂ ਸਾਹਿਬ ਦੇ ਸਾਹਮਣੇ ਰੱਖ ਦਿੱਤੀਆਂ ਜਾਣ ਤਾਂ ਉਹਨਾਂ ਵਿੱਚੋਂ ਬੱਚੇ ਤੋਂ ਇੱਕ ਚਿੱਠੀ ਚੁਕਾ ਕੇ ਉਹ ਜਿਹੜਾ ਪੰਥਕ ਹੋਏਗਾ, ਜਿਹੜਾ ਉਹਦੇ ਵਿੱਚੋਂ ਜੱਗ ਫੇਰ ਲੜੇਗਾ, ਉਹਨੂੰ ਗਦਾਰ ਜਾਂ ਜੋ ਮਰਜ਼ੀ ਕਹਿ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦਪੁਰ ਸਾਹਿਬ ਦੇ ਪਵਿੱਤਰ ਸਥਾਨ ਤੇ ਜੁੜ ਬੈਠੇ ਗੁਰੂ ਰੂਪ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ੇ ਦੇ ਸੰਬੰਧ ਵਿੱਚ ਹਰ ਇੱਕ ਨੇ ਆਪੋ ਆਪਣੀ ਪੰਥਕ ਭਾਵਨਾ ਦਾ ਗੁਰਮਤ ਦੇ ਪਰਫੇਕ ਵਿੱਚ ਗੁਰਸਿੱਖ ਵੀਰ ਨੇ ਅੱਜ ਦੇ ਵਿਸ਼ੇ ਦੇ ਸੰਬੰਧ ਵਿੱਚ ਗੁਰਮਤ ਦੇ ਪਰਫੇਕ ਵਿੱਚ ਆਪੋ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਸਮੱਸਿਆ ਵੀ ਸਾਹਮਣੇ ਆਈ ਹੈ, ਹੱਲ ਵੀ ਦੱਸਣ ਦਾ ਯਤਨ ਕੀਤਾ ਗਿਆ ਹੈ, ਚੁਣੌਤੀਆਂ ਵੀ ਬਿਆਨ ਕੀਤੀਆਂ ਗਈਆਂ ਹਨ ਤੇ ਹੋਰ ਵੀ ਬਹੁਤ ਕੁਝ ਵਿਚਾਰਿਆ ਗਿਆ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਸਾਨੂੰ ਸਭ ਨੂੰ ਆਪਣੇ ਹਿਰਦੇ ਵਿੱਚ ਵਸਾਉਣੀ ਵੀ ਚਾਹੀਦੀ ਹੈ ਔਰ ਹਰ ਗੁਰਸਿੱਖ ਦੇ ਮਨ ਵਿੱਚ ਵਸਾਈ ਵੀ ਗਈ ਹੈ, ਉਹ ਹੈ ਕਿ ਗੁਰਮਤ ਦਾ ਨਿਆਰਾਪਣ। ਨਿਆਰਾਪਣ ਕੀ ਹੈ? ਗੁਰੂ ਗ੍ਰੰਥ ਤੇ ਗੁਰੂ ਪੰਥ, ਗੁਰਿਆਈ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਬਖਸ਼ੀ ਤੇ ਖਾਲਸਾ ਅਕਾਲ ਪੁਰਖ ਕੀ ਫੌਜ। ਅੱਗੇ ਖਾਲਸੇ ਦਾ ਹਿੱਸਾ ਕੀ ਹੈ? ਸੰਗਤਾਂ। ਗੁਰੂ ਮਹਾਰਾਜ ਨੇ ਕਾਬਲ ਦੀ ਸੰਗਤ, ਪਸ਼ਾਵਰ ਦੀ ਸੰਗਤ, ਹਰ ਇਲਾਕੇ ਦੀ ਜਿਹੜੀ ਸੰਗਤ ਸੀ, ਉਹ ਸੰਗਤ ਦੇ ਵਿੱਚੋਂ ਅੱਗੇ ਕੀ ਸੀ? ਜਥੇ। ਉਹ ਜਥੇ ਮਿਲ ਕੇ ਸੰਗਤ ਬਣਦੇ ਸੀ। ਸੰਗਤ ਖਾਲਸੇ ਦਾ ਰੂਪ ਤੇ ਖਾਲਸਾ ਗੁਰੂ ਪੰਥ ਦਾ, ਤੇ ਗੁਰੂ ਪੰਥ ਨੇ ਗੁਰੂ ਗ੍ਰੰਥ ਦੀ ਤਾਬਿਆ ਵੀ ਰਹਿਣਾ, ਪਹਿਰੇਦਾਰੀ ਵੀ ਕਰਨੀ। ਹੁਣ ਗੁਰੂ ਗ੍ਰੰਥ ਦੇ ਵਿੱਚ ਗੁਰਬਾਣੀ, ਗੁਰਬਾਣੀ ਕੀ ਹੈ? ਗੁਰਮਤ। ਤੇ ਗੁਰਮਤ ਤੋਂ ਕੀ ਅੱਗੇ ਸਾਹਮਣੇ ਆਏ ਆਉਂਦੀ ਹੈ ਜਾਂ ਉਹ ਪ੍ਰਵਾਨ ਕਰ ਲੈਂਦੇ ਆ। ਸਾਡੀ ਸਥਿਤੀ ਇਹ ਹੀ ਬਣ ਗਈ ਆ। ਸਾਡੇ ਖਾਲਸਾ ਪੰਥ ਦੇ ਉੱਤੇ ਅਜਿਹੀ ਪਰਤ ਚੜ੍ਹਾ ਵੀ ਦਿੱਤੀ ਗਈ ਤੇ ਅਸੀਂ ਪ੍ਰਵਾਨ ਵੀ ਕਰ ਲਈ, ਜਿਹਨੂੰ ਲਾਉਣ ਤੋਂ ਬਿਨਾਂ ਜਿਹੜੀਆਂ ਸਾਡੀਆਂ ਗੁਰਮਤ ਦੀਆਂ ਪਰੰਪਰਾਵਾਂ ਨੇ, ਖਾਲਸਾਈ ਪਰੰਪਰਾਵਾਂ, ਖਾਲਸਾਈ ਸਿਧਾਂਤ, ਗੁਰਮਤ ਜੁਗਤ, ਗੁਰਮਤ ਪ੍ਰਣਾਲੀ, ਉਹਦੇ ਨਾਲ ਅਸੀਂ ਉਹਨਾਂ ਚਿਰ ਜੋੜ ਨਹੀਂ ਸਕਦੇ। ਇਹ ਲਾਉਣੀ ਪਏਗੀ। ਹੁਣ ਇਹ ਚੜ੍ਹਾਉਣ ਵਾਸਤੇ ਸਾਨੂੰ ਛਲਾਵਾ ਕੀ ਦਿੱਤਾ ਜਾਂਦਾ ਕਿ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਵਿਕਾਸ ਕਰਦੀਆਂ। ਜਿਵੇਂ ਹੁਣ ਆਪਾਂ ਇਲੈਕਸ਼ਨ, ਸਾਡਾ ਕੀ ਆ? ਸਿਲੈਕਸ਼ਨ ਸਿਸਟਮ। ਉਹਦੇ ਬਰਾਬਰ ਕੀ ਆ ਗਿਆ? ਇਲੈਕਸ਼ਨ। ਤੇ ਇਲੈਕਸ਼ਨ ਦੇ ਵਿੱਚ ਅੱਗੇ ਕੀ ਆ ਗਈ? ਨੋਮੀਨੇਸ਼ਨ। ਤੇ ਇਹਦੇ ਵਿੱਚੋਂ ਕੀ ਬਣ ਗਈ? ਪਾਰਟੀ। ਪਾਰਟੀ ਦਾ ਅੱਗੇ ਬਣ ਗਿਆ ਧੜਾ, ਤੇ ਧੜਾ ਅੱਗੇ ਕਿਹਦੇ ਕਬਜ਼ੇ 'ਚ ਆ ਗਿਆ? ਪਰਿਵਾਰ ਦੇ। ਇਸ ਤਰੀਕੇ ਨਾਲ ਸਾਡਾ ਸਭ ਕੁਝ ਤੈਸ਼ ਨੈਸ਼ ਕਰ ਦਿੱਤਾ ਗਿਆ ਇੱਕ ਪਰਿਵਾਰ ਦੀ ਜਾਂ ਕੁਝ ਪਰਿਵਾਰਾਂ ਦੀ ਪਕੜ ਦੇ ਵਿੱਚ। ਅੱਗੇ ਫਿਰ ਹੁਣ
ਆਪਾਂ ਜਿਹੜੇ ਸਾਡੇ ਗੁਣ ਤੇ ਜਿਹੜੀਆਂ ਖੂਬੀਆਂ ਸਨ, ਖਾਲਸੇ ਦੇ ਜਿਹੜੇ ਗੁਣ ਤੇ ਖੂਬੀਆਂ ਸਨ, ਸਾਡੇ ਦੁਸ਼ਮਣ ਨੇ ਉਹਨਾਂ ਨੂੰ ਸਾਡੀਆਂ ਕਮਜ਼ੋਰੀਆਂ ਸਮਝ ਕੇ ਵੀ ਉਹਦੀ ਵਰਤੋਂ ਕਰ ਲਈ। ਜਿਵੇਂ ਖਾਲਸਾ ਬੜਾ ਬਹਾਦਰ ਆ, ਜੇ ਅੰਗਰੇਜ਼ ਆਇਆ ਤੇ ਉਹਨੇ ਵੀ ਫੌਜ 'ਚ ਭਰਤੀ ਕਰਕੇ ਤੇ ਸੁੱਟ ਕੇ ਜਰਮਨ ਤੇ ਜਾਪਾਨ ਦੇ ਵਿੱਚ ਕੌਮ ਦੀ ਤਬਾਹੀ ਕਰਵਾ ਦਿੱਤੀ। ਹੁਣ ਜਿਹੜਾ ਦੇਸ਼ ਭਗਤੀ, ਇੱਕ ਹੈਗਾ ਜਜ਼ਬਾ ਤੇ ਇੱਕ ਹੈਗੀ ਆ ਦੇਸ਼ ਭਗਤੀ, ਇੱਕ ਜਨੂਨ। ਜਿਹੜਾ ਜਜ਼ਬਾ ਵਾ, ਦੇਸ਼ ਭਗਤੀ ਦਾ ਸੰਕਲਪ ਖਾਲਸਾ ਪੰਥ ਦੀ ਡਿਕਸ਼ਨਰੀ 'ਚ ਹੈ ਹੀ ਨਹੀਂ, ਤੇ ਜਨੂਨ ਦੀ ਤੇ ਗੱਲ ਹੀ ਛੱਡੋ। ਜੋ ਵੀ ਗੱਲ ਹੈ ਜਜ਼ਬੇ ਦੇ ਨਾਲ ਕੀਤੀ ਜਾਂਦੀ ਹੈ, ਤੇ ਜਜ਼ਬਾ ਕਿਹੜਾ? ਉਹ ਜਜ਼ਬਾ ਜਿਹੜਾ ਗੁਰਮਤ ਬਖਸ਼ਦੀ ਹੈ, ਜਿਹਨੂੰ ਖਾਲਸਾ ਹੀ ਜਜ਼ਬਾ, ਤੇ ਖਾਲਸਾ ਅਕਾਲ ਪੁਰਖ ਦੀ ਫੌਜ ਆ। ਜੇ ਸਾਡਾ ਸਰਬੱਤ ਖਾਲਸਾ ਨਾ ਸਰਬੱਤ ਦੇ ਭਲੇ ਦਾ ਸਿਧਾਂਤ ਆ, ਤੇ ਇਹਦੀ ਵੀ ਜਿਹੜੀ ਆ ਵਰਤੋਂ ਸਾਡੀ ਕਮਜ਼ੋਰੀ ਸਮਝ ਕੇ ਤੇ ਕਰ ਦਿੱਤੀ ਜਾਂਦੀ ਹੈ ਵੀ ਤੁਸੀਂ ਤੇ ਇਹਨਾਂ ਦਾ ਭਲਾ ਹੀ ਕਰਨਾ। ਖਾਲਸਾ ਤੇ ਇਹਨਾਂ ਦੀ ਰੱਖਿਆ ਵਾਸਤੇ ਸਾਜਿਆ ਗਿਆ ਸੀ, ਤੇ ਉਹੋ ਹੀ ਅਸੀਂ ਇੱਕ ਜਿਹੜੀ ਪਰਤ ਸਾਡੇ ਤੇ ਚੜ੍ਹ ਗਈ, ਅਸੀਂ ਉਹਦੇ ਅਨੁਸਾਰ ਹੀ ਅੱਜ ਹਰ ਅਦਾਰੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਦੇਸ਼ ਭਗਤੀ ਦਾ ਜਨੂਨ ਚਾੜ ਦਿੱਤਾ ਜਾਂਦਾ, ਉਹ ਜਨੂਨ ਦੇ ਤਹਿਤ ਉਹਨਾਂ ਨੇ ਸਾਡਾ ਸਭ ਕੁਝ ਖਤਮ ਕਰ ਦਿੱਤਾ। ਜਵਾਨੀ ਵੀ ਗੋਲੀਆਂ ਨਾਲ ਭੁੰਨ ਦਿੱਤੀ, ਸਾਡੀਆਂ ਸਾਰੀਆਂ ਸੰਸਥਾਵਾਂ ਵੀ ਤੈਸ਼ ਨੈਸ਼ ਕਰ ਦਿੱਤੀਆਂ, ਸਾਡਾ ਐਜੂਕੇਸ਼ਨ ਸਿਸਟਮ ਵੀ। ਸਭ ਤੋਂ ਵੱਡੀ ਗੱਲ ਕੀ ਹੋਈ ਆ ਕਿ ਧਾਰਮਿਕ ਖੇਤਰ ਦਾ ਧਰਮ ਤੇ ਰਾਜਨੀਤੀ ਦੀ ਸਮੇਲਤਾ ਦਾ ਸਿਧਾਂਤ ਆ ਸਾਡਾ। ਇਹ ਬੜਾ ਪਵਿੱਤਰ ਤੇ ਉੱਚਾ ਸੁੱਚਾ ਸਿਧਾਂਤ ਆ, ਇਹ ਵੱਖ ਨਹੀਂ ਕੀਤਾ ਜਾ ਸਕਦਾ। ਇਹਦਾ ਸੰਬੰਧ ਇਸ ਤਰ੍ਹਾਂ ਜਿਵੇਂ ਸਰੀਰ ਤੇ ਆਤਮਾ ਦਾ। ਪਰ ਹੋਇਆ ਕੀ ਆ ਕਿ ਧਾਰਮਿਕ ਖੇਤਰ ਦਾ ਸਿਆਸੀਕਰਨ ਹੋ ਗਿਆ, ਸਿਆਸੀ ਖੇਤਰ ਦਾ ਕੁਟਲੀਕਰਨ, ਸਮਾਜਿਕ ਖੇਤਰ ਦਾ ਅਪਰਾਧੀਕਰਨ, ਤੇ ਆਰਥਿਕ ਖੇਤਰ ਦਾ ਜਿਹੜਾ ਵਾ ਉਹ ਵਿਤਕਰਾ ਕਰਨ ਜਾਂ ਦਿਵਾਲੀਆ ਕਰਨ। ਗੱਲ ਕਹਦੀ ਕਿ ਜਿਹੜਾ ਸਰਬੱਤ ਦੇ ਭਲੇ ਦਾ ਸਿਧਾਂਤ ਸੀ, ਉਹਦੇ ਉੱਤੇ ਇੱਕ ਅਜਿਹੀ ਪਰਤ ਚਾੜੀ ਕਿ ਸਾਡੀ ਇਹਨਾਂ ਨੇ ਐਸੇ ਤਰੀਕੇ ਦੇ ਨਾਲ ਸਾਨੂੰ ਵਰਤਣਾ ਸ਼ੁਰੂ ਕਰਤਾ, ਅਸੀਂ ਵਰਤੇ ਗਏ। ਹੁਣ ਅਗਲੀ ਗੱਲ ਜਿਹੜੀ ਸਭ ਤੋਂ ਪਹਿਲਾਂ ਸਾਨੂੰ ਸਮਝਣੀ ਚਾਹੀਦੀ ਆ, ਉਹ ਹੈਗਾ ਵੀ ਗੁਰੂ ਪੰਥ, ਖਾਲਸਾ, ਨਾਨਕ ਨਾਮ ਲੇਵਾ, ਸਹਿਜਧਾਰੀ, ਇਹ ਸਾਰੀਆਂ ਜਿਹੜੀਆਂ ਟਰਮਾਂ ਨੇ ਇਹਨਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ। ਗੁਰੂ ਪੰਥ ਕੀ ਆ? ਗੁਰੂ ਪੰਥ ਗੁਰੂ ਗ੍ਰੰਥ ਦੀ ਤਾਬਿਆ ਵਿੱਚ ਵਿਚਰਨ ਵਾਲਾ ਗੁਰੂ ਖਾਲਸਾ ਵਾ। ਅੱਗੇ ਨਾਨਕ ਨਾਮ ਲੇਵਾ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਨੂੰ ਮੰਨਣ ਵਾਲੇ ਆ, ਉਹਦੇ ਅਨੁਸਾਰ ਜੀਵਨ ਜਿਉਣ ਵਾਲੇ ਆ। ਉਹ ਕਿਉਂਕਿ ਇੱਕ ਅੰਮ੍ਰਿਤਧਾਰੀ ਹੋ ਗਿਆ, ਜਿਹਨੇ ਅੰਮ੍ਰਿਤ ਛਕ ਲਿਆ, ਉਹ ਖਾਲਸਾ ਸਿੰਘ, ਤੇ ਦੂਜੇ ਜਿਨ੍ਹਾਂ ਨੇ ਅਜੇ ਨਹੀਂ। ਹੁਣ ਇਹਦੇ ਵਿੱਚ ਵੀ ਇੱਕ ਜਿਵੇਂ ਸਹਿਜਧਾਰੀ ਇੱਕ ਟਰਮ ਆ। ਜੇ ਗੁਰਬਾਣੀ ਦੇ ਵਿੱਚੋਂ ਆਪਾਂ ਸਹਿਜਧਾਰੀ ਦੇ ਅਰਥ ਲੱਭੀਏ ਤੇ ਉਹਦਾ ਮਤਲਬ ਆ ਜਿਹੜਾ ਸਹਿਜ ਅਵਸਥਾ ਵਿੱਚ ਪਹੁੰਚਿਆ ਗਿਆ, ਅਡੋਲ ਦ੍ਰਿੜ ਇਰਾਦੇ ਵਾਲਾ, ਤੁਰਿਆ ਪਦ ਪ੍ਰਾਪਤ ਕਰਨ ਵਾਲਾ, ਚੌਥੀ ਅਵਸਥਾ ਪਰਮ ਪਦ ਵਿੱਚ ਪਹੁੰਚਿਆ ਹੋਇਆ। ਪਰ ਉਹਨੂੰ ਕਿਸ ਪਾਸੇ ਮੋੜ ਦਿੱਤਾ ਗਿਆ ਕਿ ਜਿਹੜੇ ਸਹਿਜੇ ਆ, ਪਰ ਉਹ ਇੱਕ ਕਿਸੇ ਨੇ ਪਰਿਭਾਸ਼ਾ ਦੇ ਦਿੱਤੀ ਤੇ ਉਸ ਪਾਸੇ ਨੂੰ ਵੀ ਇਹਨੂੰ ਮੋੜਤਾ। ਇਹ ਵੀ ਇੱਕ ਸਾਨੂੰ ਸਮਝ, ਇਹ ਸਾਰੀਆਂ ਟਰਮਾਂ ਸਾਨੂੰ ਸਮਝਣੀਆਂ ਪੈਣਗੀਆਂ। ਹੁਣ ਸਾਨੂੰ ਕਰਨਾ ਕੀ ਚਾਹੀਦਾ? ਵੇਖੋ, ਸਾਨੂੰ ਕਿਤੋਂ ਕੋਈ ਚੀਜ਼ ਲੈਣ ਦੀ ਲੋੜ ਨਹੀਂ, ਸਭ ਕੁਝ ਸਾਡੇ ਕੋਲ ਆ। ਗੁਰਮਤ ਦਾ ਜਿਹੜਾ ਸਮੁੰਦਰ ਆ, ਉਹਦੇ ਵਿੱਚੋਂ ਚੁੱਭੀ ਮਾਰ ਕੇ ਲੱਭਣ ਦੀ ਵੀ ਲੋੜ ਨਹੀਂ, ਸਾਡੇ ਸਾਹਮਣੇ ਰੱਖ ਦਿੱਤਾ 18ਵੀਂ ਸਦੀ ਦੇ ਵਿੱਚ। ਉਸ ਤੋਂ ਬਾਅਦ ਇੱਥੋਂ ਤੱਕ ਕਿ ਬੱਬਰ ਅਕਾਲੀਆਂ ਤੱਕ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਉਹਨਾਂ ਦਾ ਜਿਹੜਾ ਨਿਸ਼ਾਨਾ ਕੀ ਸੀ? ਉਹਨਾਂ ਦਾ ਪੰਥਕ ਪੱਧਰ 'ਤੇ ਨਿਸ਼ਾਨਾ ਸੀ ਖਾਲਸਾ ਰਾਜ ਦੀ ਸਥਾਪਨਾ ਤੇ
ਕਿਉਂਕਿ ਅੰਗਰੇਜ਼ਾਂ ਨੂੰ ਕੱਢਣ ਦਾ ਸੀ ਤੇ ਅੰਗਰੇਜ਼ ਹਿੰਦੁਸਤਾਨ ਦੇ ਖਿੱਤੇ 'ਚੋਂ ਕੱਢਣੇ ਸੀ, ਤੇ ਉੱਥੋਂ ਤੱਕ ਉਹਨਾਂ ਦਾ ਜਿਹੜਾ ਰਾਜਨੀਤਿਕ ਨਿਸ਼ਾਨਾ ਸੀ ਉਹ ਸਵਰਾਜ ਦਾ ਸੀ। ਪਰ ਇਹ ਜੱਜਮੈਂਟ ਵਿੱਚ ਲਿਖਿਆ, ਇਹ ਕਿਤੇ ਹੋਰ ਨਹੀਂ। ਜਿਸ ਜੱਜ ਨੇ 6 ਬੱਬਰ ਅਕਾਲੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ, ਬਹੁਤ ਸਾਰਿਆਂ ਨੂੰ ਉਮਰ ਕੈਦ, ਕਿਸੇ ਨੂੰ 14 ਸਾਲ, ਕਿਸੇ ਨੂੰ 10, ਕਿਸੇ ਨੂੰ 5, ਕਿਸੇ ਨੂੰ 7, ਉਹ ਉਸ ਜੱਜਮੈਂਟ ਦੇ ਵਿੱਚ ਇਹ ਸਭ ਕੁਝ ਲਿਖਿਆ ਵਾ। ਹੁਣ ਸਾਨੂੰ ਕਿਤੋਂ ਕੋਈ ਹਦਾਰੀ ਚੀਜ਼ ਲੈਣ ਦੀ ਲੋੜ ਨਹੀਂ। ਜਿਹੜਾ ਸਾਡੇ ਉੱਤੇ ਇੱਕ ਪਰਤ ਚਾੜ ਦਿੱਤੀ ਗਈ ਆ ਕਿ ਇਲੈਕਸ਼ਨ ਸਿਸਟਮ ਆ ਜਿਹੜਾ ਇਹ ਸੰਸਥਾ ਦਾ ਡੈਮੋਕ੍ਰੇਸੀ ਦੇ ਬੜੇ ਵਿਕਾਸ ਦੇ ਨਾਲ ਸਾਡੇ ਸਾਹਮਣੇ ਆਇਆ। ਹਰ ਇੱਕ ਨੂੰ ਬਰਾਬਰ ਵੋਟ ਦਾ ਅਧਿਕਾਰ ਆ, ਤੇ ਉਹ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਤੇ ਅਸੀਂ ਇੱਕ ਸੱਤਾ ਜਿਹੜੀ ਆ ਉਹਨੂੰ ਤਬਦੀਲ ਕਰ ਸਕਦੇ ਹਾਂ। ਅਸਲ ਵਿੱਚ ਇਹ ਗੱਲ ਹੈ ਨਹੀਂ ਆ, ਸੱਤਾ ਤਬਦੀਲ ਨਹੀਂ ਹੋ ਸਕਦੀ ਜੇ ਆਪਾਂ ਖਾਲਸਾਈ ਜੁਗਤ ਦੇ ਨਾਲ ਗੁਰਮਤ ਦੇ ਪ੍ਰਫੇਕ ਦੇ ਵਿੱਚ ਤਖਤ ਬਏ ਤਖਤੇ ਕੀ ਲਾਇਕ ਦੇ ਸਿਧਾਂਤ ਨੂੰ ਲਾਗੂ ਕਰਨਾ ਹੋਵੇ ਤੇ ਇਹ ਕਦੀ ਵੀ ਇਸ ਤਰੀਕੇ ਨਾਲ ਨਹੀਂ ਹੋ ਸਕਦੀ। ਉਹਦੇ ਵਾਸਤੇ ਸਾਡੇ ਕੋਲ ਬਦਲ ਕੀ ਆ? ਬਦਲ ਇਹ ਆ ਕਿਉਂਕਿ ਇੱਕ ਪੈਂਤੜੇ ਵਜੋਂ ਅਸੀਂ ਇਹਨਾਂ ਚੀਜ਼ਾਂ ਦੀ ਉਸੇ ਤਰ੍ਹਾਂ ਹੀ ਵਰਤੋਂ ਕਰ ਸਕਦੇ ਹਾਂ ਜਿਵੇਂ ਅਸੀਂ ਬਰੀ ਹੋਣ ਵਾਸਤੇ ਕੇਸ ਵਿੱਚੋਂ ਆਪਣੇ ਸਿੰਘਾਂ ਨੂੰ ਬਰੀ ਕਰਾਉਣ ਵਾਸਤੇ ਇਹਨਾਂ ਦੀ ਕਾਨੂੰਨ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਹੈਬੀਅਸ ਕਰਪਸ ਕਰਕੇ ਆਪਣੇ ਬੰਦੇ ਨੂੰ ਛਡਾ ਵੀ ਸਕਦੇ ਹਾਂ, ਔਰ ਜਿਹਨੇ ਫੜਿਆ ਉਹਨੂੰ ਅਸੀਂ ਜੁਰਮਾਨਾ ਵੀ ਕਰਾ ਸਕਦੇ ਹਾਂ ਤੇ ਉਹਨੂੰ ਕੰਪਨਸੇਸ਼ਨ ਵੀ ਦਵਾ ਸਕਦੇ ਹਾਂ। ਇਹੋ ਹੀ ਇੱਕ ਸਾਡੇ ਕੋਲ ਪੈਂਤੜਾ ਵਾ। ਉਹਦੇ ਵਾਸਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ, ਹੋਰ ਵੀ ਸਿੰਘਾਂ ਨੇ, ਇਹਨਾਂ ਨੇ ਵੀ ਬੜੀ ਵਧੀਆ ਵਿਆਖਿਆ ਕੀਤੀ। ਸਭ ਨੇ ਆਪੋ ਆਪਣੀ, ਮਨਧੀਰ ਸਿੰਘ ਨੇ, ਹੋਰ ਸਭ ਨੇ ਆਪੋ ਆਪਣੇ ਬੜੀ ਵਧੀਆ ਵਿਆਖਿਆ ਕੀਤੀ ਆ। ਹੁਣ ਸਾਡੇ ਕੋਲ ਸਭ ਤੋਂ ਛੋਟੀ ਇਕਾਈ ਗੁਰਮਤ ਦੀ ਕਿਹੜੀ ਆ? ਜਥਾ। ਜਥਾ ਕਿੱਥੋਂ ਨਿਕਲਣਾ? ਸੰਗਤ ਵਿੱਚੋਂ। ਤੇ ਜੇ ਆਪਾਂ ਜਿਹੜੀ ਪਿੰਡ ਪੱਧਰ ਦੀ ਸੰਗਤ ਆ, ਜੇ ਉਹਦੇ ਵਿੱਚੋਂ ਇੱਕ ਜਥਾ ਸਿਲੈਕਟ ਕਰ ਲਾਂਗੇ, ਸਿਲੈਕਟ ਕਰਨਾ ਸਿਲੈਕਸ਼ਨ ਆ, ਜਿਵੇਂ ਪਹਿਲਾਂ ਬਿਆਨ ਕਰ ਦਿੱਤਾ ਗਿਆ, ਇਹਨਾਂ ਨੇ ਕੀਤਾ ਹੈ ਵੀ ਗੁਰੂ ਅੰਗਦ ਪਾਤਸ਼ਾਹ ਨੂੰ ਗਰਿਆਈ ਦਾ ਸਿਧਾਂਤ, ਖਾਲਸੇ ਦੀ ਸਾਜਣਾ ਵੀ ਕਿਵੇਂ ਹੋਈ? ਪਰਖ ਦੇ ਉੱਤੇ, ਤੇਗ ਦੀ ਧਾਰ ਦੀ ਪਰਖ ਲਾਈ ਗਈ, ਕੁਰਬਾਨੀ ਤੇ ਸੇਵਾ ਦੀ ਭਾਵਨਾ ਦੇ ਨਾਲ ਜਿਹੜੇ ਸਾਹਮਣੇ ਆਏ, ਜਿਹੜੇ ਪਰਖ 'ਚ ਪੂਰੇ ਹੋਏ, ਉਹ ਖਾਲਸਾ ਪਦ ਦੇ ਨਾਲ ਜਿਹੜੇ ਆ ਉਹਨਾਂ ਨੂੰ ਸਨਮਾਨ ਬਖਸ਼ ਦਿੱਤਾ ਗਿਆ ਵੀ ਇਹ ਖਾਲਸਾ, ਗੁਰੂ ਕਾ ਖਾਲਸਾ। ਹੁਣ ਅਸੀਂ ਜਿਹੜੀ ਸਭ ਤੋਂ ਛੋਟੀ ਇਕਾਈ ਆ ਸਾਡੀ ਜਥਾ, ਉਹਨੂੰ ਅਸੀਂ ਚੁਣਨਾ ਕਿੱਥੋਂ ਆ? ਸੰਗਤ ਵਿੱਚੋਂ। ਕਿਹੜੀ ਸੰਗਤ ਚੋਂ? ਪਿੰਡ ਦੀ ਸੰਗਤ ਚੋਂ। ਤੇ ਉਹਦੀ ਚੋਣ ਕਿਸ ਕਸਵੱਟੀ ਤੇ ਕਰਨੀ ਆ? ਸਰਬ ਪ੍ਰਵਾਨਿਤ ਯੋਗ ਸ਼ਖਸੀਅਤ ਦੇ ਨਾਲ। ਜਿਹੜਾ ਸਾਡਾ ਗੁਰਮਤੇ ਦਾ, ਸਰਬੱਤ ਖਾਲਸੇ ਦਾ ਤੇ ਗੁਰਮਤੇ ਦਾ ਸਿਧਾਂਤ ਆ, ਉਹ ਹਰ ਥਾਂ ਲਾਗੂ ਹੁੰਦਾ, ਛੋਟੀ ਇਕਾਈ ਤੇ ਵੀ ਤੇ ਵੱਡੀ ਇਕਾਈ ਤੇ। ਜਿਹੜੀ ਛੋਟੀ ਇਕਾਈ ਆ ਉਹਨੇ ਅੱਗੇ ਸਰਬੱਤ ਖਾਲਸੇ ਦੀ ਨੁਮਾਇੰਦਗੀ ਕਰਨੀ ਆ। ਮਿਸਲਾਂ ਨੇ ਵੀ ਕੀਤੀ। ਅੱਜ ਜੇ ਗੱਲ ਚੱਲੀ ਕਿ ਬੜਾ ਵਿਸ਼ਾਲ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਖਾਲਸਾ ਜਿਹੜਾ ਵਾ ਉਹ ਫੈਲ ਚੁੱਕਾ ਵਾ, ਤੇ ਉਹ ਜਿਹੜੀ ਨੁਮਾਇੰਦਗੀ ਆ ਨਾ, ਉਹ ਅਸੀਂ ਉਸ ਤਰੀਕੇ ਦੇ ਨਾਲ, ਜਿਵੇਂ ਅਸੀਂ ਸ਼ੁਰੂ ਕਰ ਦਈਏ ਕਿ ਜਥਾ ਕਿੱਥੋਂ ਚੁਣਨਾ? ਸੰਗਤ ਚੋਂ। ਸੰਗਤਾਂ ਨੇ ਅੱਗੇ ਫਿਰ ਪਹਿਲਾਂ ਪਿੰਡ ਲੈਵਲ ਤੋਂ, ਫਿਰ ਸਰਕਲ ਲੈਵਲ, ਸਰਕਲ ਤੋਂ ਅੱਗੇ ਡਿਸਟ੍ਰਿਕਟ ਲੈਵਲ, ਤੇ ਡਿਸਟ੍ਰਿਕਟ ਤੋਂ ਅੱਗੇ ਸਟੇਟ ਲੈਵਲ, ਤੇ ਸਟੇਟ ਤੋਂ ਅੱਗੇ ਪੂਰੇ ਸਿੱਖ ਜਗਤ ਤੱਕ। ਜਿਹੜੀਆਂ ਸਾਡੀਆਂ ਸੰਸਥਾਵਾਂ ਕੁਝ ਪਹਿਲਾਂ ਹੀ ਸਥਾਪਿਤ ਹੋ ਚੁੱਕੀਆਂ ਨੇ, ਉਹਨਾਂ ਵਿੱਚ ਜੇ ਕੋਈ ਕਮਜ਼ੋਰੀਆਂ ਨੇ, ਜੇ ਕੋਈ ਉਹਨਾਂ ਦੇ ਵਿੱਚ ਕਮੀਆਂ ਨੇ, ਚਾਹੇ ਹੋਰ ਕੋਈ ਉਹਨਾਂ ਦੇ ਵਿੱਚ ਆਪਸੀ ਈਰਖਾ, ਦਵੈਸ਼, ਇਹੋ ਜਿਹੀਆਂ ਗੱਲਾਂ ਨੇ, ਉਹਨਾਂ ਨੂੰ ਦੂਰ ਕਰਨ ਲਈ ਸਾਨੂੰ ਆਪਣਾ ਯਤਨ ਕਰਨਾ ਪਵੇਗਾ। ਤੇ ਉਹ ਯਤਨ ਕਿਹੜਾ ਵਾ? ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ। ਜਿਸ ਤਰ੍ਹਾਂ ਭਈ ਆਮ ਸਾਰੇ ਅਸੀਂ ਕਹਿੰਦੇ ਹਾਂ ਕਿ ਸਭਾ ਵਿਛਾ ਕੇ ਤੇ ਬਹਿ ਜਾਈਏ ਤੇ ਆਪਣੇ ਸਾਰੇ ਦੂਰ ਕਰ ਲਈਏ, ਗੁਰਮਤ ਬੈਸੋ ਸਭਾ ਵਿਛਾਏ। ਪਰ ਅਸੀਂ ਬਹਿਣ ਦਾ ਯਤਨ ਕਰਨੇ ਵੀ ਆ
ਤੇ ਜੇ ਕਰਨੇ ਵੀ ਆ ਤੇ ਉਹਦੇ ਵਿੱਚ ਵੀ ਸਾਡੀ ਜਿਹੜੀ ਈਰਖਾ, ਦਵੈਸ਼, ਪਰਸਨੈਲਿਟੀ ਕਲੈਸ਼, ਮੈਂ ਮੇਰੀ, ਧੜੇਬੰਦੀ, ਪਾਰਟੀਬਾਜੀ, ਜਿਸ ਤਰ੍ਹਾਂ ਧੜੇ ਤੋਂ ਧੜਾ ਤੇ ਪਰਿਵਾਰ ਤੋਂ ਧੜਾ, ਧੜੇ ਤੋਂ ਅੱਗੇ ਪਾਰਟੀ, ਉਹ ਜਿਹੜੀਆਂ ਸਾਡੀਆਂ ਸਾਰੀਆਂ ਸੰਸਥਾਵਾਂ ਨੇ ਉਹ ਵੀ ਇਹਨਾਂ ਦਾ ਸ਼ਿਕਾਰ ਹੋ ਚੁੱਕੀਆਂ। ਹੁਣ ਇਹ ਸਾਰਾ ਜਿਹੜਾ ਗੁਰਮਤ ਦੇ ਪਰਫੇਕ ਦੇ ਵਿੱਚ ਜਿਹੜਾ ਖਾਲਸਾਈ ਜਜ਼ਬਾ ਵਾ, ਉਹ ਜਜ਼ਬੇ ਨੂੰ ਲੈ ਕੇ ਜੇ ਅਸੀਂ ਕੌਮੀ ਪੱਧਰ ਦੇ ਉੱਤੇ ਖਾਲਸਾ ਪੰਥ ਦੇ ਧਰਾਤਲ ਦੇ ਉੱਤੇ ਜੇ ਵਿਚਰਾਂਗੇ ਤੇ ਉਹ ਸਾਰਾ ਕੁਝ ਅਸੀਂ ਜਿਹੜੀ ਪਰਤ ਚੜੀ ਆ ਸਾਡੇ ਤੇ ਦੂਜੇ ਸੱਭਿਆਚਾਰ ਦੀ, ਇਲੈਕਸ਼ਨ ਸਿਸਟਮ ਦੀ, ਉਹਨੂੰ ਅਸੀਂ ਸਿਲੈਕਸ਼ਨ ਵਿਧੀ ਨੂੰ ਅਪਣਾ ਕੇ ਕਿਸ ਇੱਕ ਪਾਸੇ ਸਾਰੇ ਉਹ ਪੂਰਾ ਹਿੰਦੁਸਤਾਨ ਹੋ ਜੇ, ਦੂਜੇ ਪਾਸੇ ਸਾਡਾ ਪੰਥ ਤੇ ਪੰਜਾਬ ਸਾਰੇ, ਜੇ ਆਪਾਂ ਪੰਜਾਬ ਪੱਧਰ ਤੇ ਵੀ ਪਹਿਲਾਂ ਸ਼ੁਰੂ ਕਰੀਏ ਤੇ ਸਾਰੇ ਪੰਜਾਬੀਆਂ ਨੂੰ ਕਲਾਵੇ ਵਿੱਚ ਲੈ ਕੇ ਕਰੀਏ। ਖਾਲਸਾ ਰਾਜ ਦੇ ਵਿੱਚ ਵੀ ਉਹਨਾਂ ਨੂੰ ਪੂਰਾ ਸਥਾਨ ਦਿੱਤਾ ਗਿਆ ਸੀ ਹਰ ਰੁਤਬੇ ਦੇ ਵਿੱਚ। ਉਹ ਸਾਰਿਆਂ ਨੂੰ ਅਸੀਂ ਆਪਣੇ ਕਲਾਵੇ ਦੇ ਵਿੱਚ ਲੈ ਕੇ ਤੇ ਇੱਕ ਪੂਰੇ ਜੰਗੀ ਪੱਧਰ ਦੇ ਉੱਤੇ ਅਸੀਂ ਇੱਕ ਕੰਮ ਆਰੰਭ ਦਈਏ ਕਿ ਅਸੀਂ ਇਸ ਇਲੈਕਸ਼ਨ ਸਿਸਟਮ ਦਾ ਜਿਹਦੇ ਰਾਹੀਂ ਸਾਡੇ ਉੱਤੇ ਪਰਿਵਾਰ ਦੇ ਹੱਥ ਠੋਕੇ ਕੈਂਡੀਡੇਟ ਦੇ ਰੂਪ ਵਿੱਚ ਠੋਸੇ ਜਾਂਦੇ ਆ ਤੇ ਲੋਕਾਂ ਦੇ ਪਾਸ, ਵੋਟਰਾਂ ਦੇ ਪਾਸ ਕੋਈ ਆਪਸ਼ਨ ਨਹੀਂ ਰਹਿੰਦਾ ਕਿ ਇਹਨਾਂ ਵਿੱਚੋਂ ਹੀ ਚੁਣਨਾ। ਦੂਜੀ ਇੱਕ ਗੱਲ ਸਾਡੀ ਜਿਹੜੀ ਕੌਮ ਦੇ ਵਿੱਚ ਇਹ ਆ ਗਈ ਹੈ ਨਾ, ਬਦਲ। ਕਾਂਗਰਸ ਦੇ ਕੁੱਟੇ ਬਾਦਲ ਦਲ ਤੋਂ ਉਮੀਦ ਲਾ ਬੈਂਦੇ ਸੀ, ਬਾਦਲ ਦਲ ਦੇ ਕੁੱਟੇ ਕਾਂਗਰਸ ਤੋਂ, ਤੇ ਜੇ ਕੋਈ ਨਵਾਂ ਆਇਆ ਤੇ ਉਹਦੇ ਤੋਂ ਉਮੀਦ ਲਾ ਬੈਠੇ। ਸਾਡੇ ਸਾਹਮਣੇ ਕੀ ਆ ਗਿਆ? ਕਸੂਰ ਕਿਹਦਾ? ਕਸੂਰ ਵੋਟਰ ਦਾ ਵੀ ਆ ਤੇ ਕਸੂਰ ਸਭ ਤੋਂ ਵੱਡਾ ਵਾ ਪੰਥਕ ਲੀਡਰਸ਼ਿਪ ਦਾ, ਜਿਹੜੇ ਉਹਨਾਂ ਨੂੰ ਪੰਥਕ ਧਰਾਤਲ ਦੇ ਉੱਤੇ ਸੰਗਠਿਤ ਨਹੀਂ ਕਰ ਸਕੇ। ਇਹ ਸਾਰੀਆਂ ਗੱਲਾਂ ਕਰਨੀਆਂ ਪੈਣਗੀਆਂ ਤੇ ਖਾਲਸਾ ਪੰਥ ਪੰਜਾਬ ਤੇ ਪੂਰੇ ਇਸ ਮੁਲਕ ਦੇ ਵਿੱਚ ਵੀ ਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ, ਨਾਨਕ ਨਾਮ ਲੇਵਾ ਤੇ ਪੂਰੀ ਮਨੁੱਖਤਾ ਲਈ ਇੱਕ ਚਾਨਣ ਮਨਾਰਾ ਬਣ ਸਕਦਾ ਵਾ ਜੇ ਅਸੀਂ ਇਹ ਜਿਹੜਾ ਵਾ ਸਿਧਾਂਤ ਅਪਣਾ ਕੇ ਤੇ ਇਹੋ ਜਿਹਾ ਪੰਥਕ ਢਾਂਚਾ ਜਿਹੜਾ ਮੁੜ ਸਰਜੀਤ ਕਰ ਦਈਏ ਜਿਹੜਾ ਸਾਡੇ ਕੋਲੋਂ ਖੁੱਸ ਚੁੱਕਾ ਵਾ ਤੇ ਸਿਆਸੀ ਪਾਰਟੀਆਂ ਨੇ ਆਪਣਾ ਉਹਦੇ ਉੱਤੇ ਕਬਜ਼ਾ ਕਰ ਲਿਆ ਤੇ ਵਿਪਰਵਾਦ ਦੀ ਪਰਤ ਵੀ ਤੇ ਹੋਰ ਬਗਾਨੇ ਸੱਭਿਆਚਾਰਾਂ ਦੀ ਪਰਤ ਵੀ ਤੇ ਇੱਕ ਵਿਕਾਸ ਦਾ ਜਿਹੜਾ ਸਾਨੂੰ ਛਲਾਵਾ ਦਿੱਤਾ ਜਾਂਦਾ ਕਿ ਇਹ ਸੰਸਥਾਵਾਂ ਜਿਹੜੀਆਂ ਡੈਮੋਕ੍ਰੇਸੀ ਬੜੇ ਵਿਕਾਸ ਦੇ ਨਾਲ ਸਾਹਮਣੇ ਆਈ, ਹਰ ਇੱਕ ਨੂੰ ਵੋਟ ਦਾ ਅਧਿਕਾਰ ਮਿਲਿਆ, ਹਰ ਇੱਕ ਨਾਗਰਿਕ ਬਰਾਬਰ ਆ, ਉਹ ਆਪਣੀ ਵੋਟ ਦੀ ਵਰਤੋਂ ਕਰਕੇ ਸੱਤਾ ਵਿੱਚ ਤਬਦੀਲੀ ਕਰ ਸਕਦਾ। ਉਹ ਸੱਤਾ ਵਿੱਚ ਤਬਦੀਲੀ ਕਰ ਸਕਦਾ ਇੱਕ ਭਾਈ ਦੋਵਾਂ ਦੇ ਵਿੱਚੋਂ ਇੱਕ ਨੂੰ ਚੁਣ ਸਕਦਾ, ਪਰ ਉਹ ਗੁਰੂ ਮਹਾਰਾਜ ਦੇ ਆਦੇਸ਼ਾਂ, ਸੰਦੇਸ਼ਾਂ, ਸਿਧਾਂਤਾਂ ਤੇ ਖਾਲਸਾਈ ਪਰੰਪਰਾ ਅਨੁਸਾਰ ਉਹਨਾਂ ਦੀ ਚੋਣ ਨਹੀਂ ਕਰ ਸਕਦਾ ਜਿਹਦਾ ਤਖਤ ਬਏ ਤਖਤੇ ਕੀ ਲਾਇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਨਰੈਣ ਸਿੰਘ ਹੋਣਾ ਦਾ, ਜਿਨ੍ਹਾਂ ਨੇ ਅੱਜ ਦੀ ਇਸ ਵਿਚਾਰ ਗੋਸ਼ਟੀ ਦਾ ਜੋ ਤਤਸਾਰ ਹੈ ਉਹ ਆਪਣੇ ਨਾਲ ਸਾਂਝਾ ਕੀਤਾ ਔਰ ਆਪਣੇ ਵਿਚਾਰ ਔਰ ਇੱਕ ਦ੍ਰਿਸ਼ਟੀ ਜਿਹੜੀ ਆ ਉਹ ਸਾਂਝੀ ਕੀਤੀ ਹੈ। ਸੋ ਇਸ